ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ ਆਦਾਬ ਬਰਜ਼ ਮੈਂ ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ ਵਿੱਚ ਮੇਰੇ ਨਾਲ ਸ਼ਾਮਿਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੀ ਅਹਿਮ ਇਸ਼ੂਜ਼ ਉੱਪਰ ਉਹਨਾਂ ਦਾ ਤਜ਼ੀਆ ਜਾਣਦੇ ਹਾਂ। जी डॉक्टर साहब वाहिगुरू जी का खालसा वाहिगुरू जी की फतेह। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ਤੇ ਸਾਡੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत शुक्रिया जी। डॉक्टर साहब अज 18 अगस्त 2020 3 भादो नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫਾਈਵ ਕੇਬਲ ਕੈਨੇਡਾ, roku, जादू बॉक्स, शावा, फेसबुक टीवी 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਵਿੱਚ ਜੋ ਆਪਣੇ ਅੱਜ ਦੇ ਸੈਗਮੈਂਟ ਦੇ ਵਿੱਚ ਪਹਿਲਾ ਜੋ ਇਸ਼ੂ ਹੈ ਉਹ ਵਿਚਾਰਿਆ ਜਾਣ ਵਾਲਾ ਹੈ ਉਸ ਬਾਰੇ ਆਪਾਂ ਤੁਹਾਨੂੰ ਦੱਸ ਦਈਏ ਕਿ ਕਿਸ ਤਰ੍ਹਾਂ ਭਾਰਤ ਕਹਿਣ ਨੂੰ ਤਾਂ ਭਾਵੇਂ ਦੁਨੀਆ ਦੀ ਸਭ ਤੋਂ ਵੱਡੀ ਜਮਹੂਰੀਅਤ ਕਹਾਉਣ ਵਾਲਾ ਦੇਸ਼ ਹੈ ਪਰ ਅਸਲ ਵਿੱਚ ਉਹ ਇੱਕ ਵੋਟਾਂ ਨਾਲ ਬਣਾਈ ਗਈ ਡਿਕਟੇਟਰਸ਼ਿਪ ਵਿੱਚ ਬਦਲ ਚੁੱਕੀ ਹੈ ਔਰ ਭਾਰਤ ਦੀ ਜੋ ਜੁਡੀਸ਼ਰੀ ਵੀ ਹਾਕਮਾਂ ਦੀ ਬੋਲੀ ਹੈ ਉਹ ਬੋਲ ਰਹੀ ਹੈ। ਇਹ ਕਹਿਣਾ ਹੈ ਕਿ ਦਿੱਲੀ ਹਾਈ ਕੋਰਟ ਦੇ ਸਾਬਕਾ ਚੀਫ ਜਸਟਿਸ AP ਸ਼ਾਹ ਦਾ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਡਾਕਟਰ ਸਾਹਿਬ ਸਾਡੇ ਨਾਲ ਮੌਜੂਦ ਨੇ, ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਪਹਿਲਾਂ ਤਾਂ ਡਾਕਟਰ ਸਾਹਿਬ ਖਾਲਸਾ ਦਾ ਜਾਓ ਤੁਸੀਂ ਝੰਡਾ ਲੈ ਕੇ ਆਏ ਹੋ ਆਪਣੇ ਸਟੂਡੀਓ ਦੇ ਵਿੱਚ, ਮੈਂ ਤੇ ਬਹੁਤ ਮੁਬਾਰਕਾਂ ਦੇਣੀ ਆ ਤੁਹਾਨੂੰ। ਔਰ ਜਿਸ ਤਰ੍ਹਾਂ ਕਿ ਤੁਸੀਂ ਹਮੇਸ਼ਾ ਹੀ ਗੱਲਬਾਤ ਕਰਦੇ ਹੋ ਖਾਲਿਸਤਾਨ ਦੀ, ਸੋ ਬੜੀ ਵਧੀਆ ਗੱਲ ਹੈ ਸਾਡੇ ਸਾਰਿਆਂ ਲਈ ਜੀ। ਦੇਖੋ ਮੈਨੂੰ ਇਹ ਮਹਿਸੂਸ ਹੋਇਆ ਕਿ ਹੁਣ ਤਾਂ ਜਿਸ ਪੰਜਾਬ ਦੀ ਧਰਤੀ ਤੇ ਬੇਸ਼ੱਕ ਪਿਛਲੇ 36 ਸਾਲ ਤੋਂ ਇਸ ਸਟਰਗਲ ਦੇ ਵਿੱਚ ਕਈ ਮੁਕਾਮ ਆਏ ਸਟੇਜ ਤੇ, ਈਵਨ 23 ਮਾਰਚ ਵਾਲੇ ਦਿਨ ਜਦੋਂ ਭਗਤ ਸਿੰਘ ਦਾ ਸ਼ਹੀਦੀ ਦਿਨ ਹੁੰਦਾ ਹੈ, ਖਟਕੜ ਕਲਾਂ ਦੇ ਮੈਦਾਨ ਦੇ ਵਿੱਚ ਖਾਲਿਸਤਾਨ ਦਾ ਝੰਡਾ ਜਿੱਥੇ ਉਹਨਾਂ ਦਾ ਵੱਡਾ ਇਕੱਠ ਹੁੰਦਾ, ਉਹਨਾਂ ਦਾ ਜਿਹੜਾ ਉਹ ਜੱਦੀ ਪਿੰਡ ਹੈ ਜੀ, ਔਰ ਉੱਥੇ ਖਾਲਿਸਤਾਨ ਦਾ ਝੰਡਾ 1987 ਦੀ ਗੱਲ ਹੈ 23 ਮਾਰਚ ਦੀ ਸਿੰਘਾਂ ਨੇ ਲਹਿਰਾ ਦਿੱਤਾ ਸੀ ਬਿਲਕੁਲ। ਔਰ ਉਹ ਨਾਲ ਹੀ ਉਹਨਾਂ ਨੇ ਚੈਲੰਜ ਕੀਤਾ ਸੀ ਕਿ ਕੋਈ ਇਹਨੂੰ ਉਤਾਰ ਕੇ ਦਿਖਾਏ। ਔਰ ਉਹ ਇੱਕ ਬੜੀ ਦਿਲਚਸਪ ਖਬਰ ਮੈਂ ਕੱਲ ਦੇਖ ਰਿਹਾ ਸੀ ਕਿ ਉਹਦੇ 'ਚ ਉਹ ਹੁਕਮ SHO ਤੱਕ ਉਹਨੇ ਉੱਪਰ ਪਹੁੰਚਾਇਆ, SP ਨੇ DSP ਨੂੰ ਕਿਹਾ, ਉਹਨੇ ਅੱਗੋਂ ਕਿਹਾ, ਉਹਨੇ IG ਨੂੰ ਕਿਹਾ, ਪਰ ਉਹ ਕਿਸੇ ਦੀ ਹਿੰਮਤ ਨਹੀਂ ਸੀ ਪੈਂਦੀ। ਅਖੀਰ ਚੋਂ ਮੁਨਸ਼ੀ ਨੂੰ ਕਹਿੰਦਾ ਕਿ ਵੀ ਤੂੰ ਉਤਾਰ ਦੇ, ਉਹ ਕਹਿੰਦਾ ਜੀ ਏਡੇ ਵੱਡੇ ਵੱਡੇ ਨਹੀਂ ਉਤਾਰਦੇ, ਮੈਂ ਆਪਣੀ ਥੋੜੀ ਜਾਨ ਗਵਾਉਣੀ ਹੈ। ਸੋ ਜ਼ਾਹਿਰ ਹੈ ਵੀ ਉਹ ਦੌਰ ਵੀ ਰਿਹਾ। ਫਿਰ ਉਹ ਵੀ ਵਕਤ ਆਇਆ ਕਿ ਉਹਨਾਂ ਨੇ ਜਿਸ ਕਿਸਮ ਦੀ ਨਸਲਕੁਸ਼ੀ ਪੰਜਾਬ ਦੇ ਵਿੱਚ 92 ਤੋਂ 95 ਤੱਕ 3 ਸਾਲ ਦੇ ਵਿੱਚ ਕੀਤੀ, ਉਹਨਾਂ ਨੇ ਅਖੌਤੀ ਫਸਟ ਟਾਇਰ, ਸੈਕੰਡ ਟਾਇਰ, ਥਰਡ ਟਾਇਰ ਕਹਿ ਕੇ ਜਿੱਥੇ ਸ਼ੈਲਟਰਸ ਜੁਝਾਰੂ ਲੈਂਦੇ ਸੀ, ਜਿਹੜੇ ਉਹਨਾਂ ਦੇ ਅੱਗੋਂ ਰਿਸ਼ਤੇਦਾਰ ਸੀ ਉਹ ਤੋਂ ਕੋਈ UP ਤੋਂ ਚੁੱਕ ਕੇ ਲਿਆਂਦਾ, ਕੋਈ ਰਾਜਸਥਾਨ ਤੋਂ ਲਿਆਂਦਾ, ਉਹ ਵੀ ਪੂਰੀ ਜਨਰੇਸ਼ਨ ਮਾਰ ਦਿੱਤੀ। ਔਰ ਫਿਰ ਹਾਕਮਾਂ ਨੇ ਸਮਝਿਆ ਕਿ ਜੀ ਅਸੀਂ ਗੱਲ ਮੁਕਾ ਦਿੱਤੀ ਹੈ। ਇਹ ਭੁਲੇਖਾ ਹੁੰਦਾ ਹੈ, ਜ਼ਾਲਮ ਇਹ ਸਮਝਦਾ ਹੈ ਵੀ ਉਹਦੇ ਜ਼ੁਲਮ ਦੇ ਸਾਹਮਣੇ ਜਿਹੜੇ ਨੇ ਉਹ ਲੋਕ ਝੁਕ ਗਏ ਨੇ। ਲੇਕਿਨ ਉਸ ਸਾਰੇ ਦੌਰ ਚੋਂ ਨਿਕਲਦੇ ਆ ਜਦੋਂ ਕਿ ਕੱਲ ਸਰ ਸੁਰਿੰਦਰ ਸਿੰਘ ਟਾਕਿੰਗ ਪੰਜਾਬ ਤੇ ਮੈਨੂੰ ਇੰਟਰਵਿਊ ਕਰ ਰਹੇ ਸੀ ਤਾਂ ਉਹਨਾਂ ਨੇ ਇੱਕ ਸਵਾਲ ਟੁਵਰਡਸ ਦਾ ਐਂਡ ਪੁੱਛਿਆ। ਉਹਨਾਂ ਨੇ ਕਿਹਾ ਕਿ ਜੀ ਮੈਂ ਤੁਹਾਡੀਆਂ ਤਸਵੀਰਾਂ 30 ਸਾਲ ਪਹਿਲਾਂ ਦੀਆਂ ਵੀ ਦੇਖਦਾ ਹਾਂ, ਤੁਸੀਂ ਪ੍ਰੋਟੈਸਟ ਵੀ ਆਰਗੇਨਾਈਜ਼ ਕਰ ਰਹੇ ਹੋ, ਸੈਮੀਨਾਰ ਵੀ ਕਰ ਰਹੇ ਹੋ, ਔਰ ਕਰਦੇ ਕਰਦੇ ਵੀ ਲਗਾਤਾਰ 30 ਸਾਲ ਹੋ ਗਏ ਨੇ, ਤੁਸੀਂ ਥੱਕੇ ਨਹੀਂ। ਤੇ ਮੈਂ ਉਹਨਾਂ ਨੂੰ ਕਿਹਾ ਕਿ ਵੀ ਮੈਨੂੰ ਐਗਜ਼ੈਕਟ ਤਾਂ ਨਹੀਂ ਪਤਾ ਪਰ ਉਹ ਰਾਬਰਟ ਫਰੋਸਟ ਦੀਆਂ ਇਹ ਲਾਈਨਾਂ ਨੇ ਜਿਹੜੀਆਂ ਮੇਰੀ ਜਿੰਨੇ ਕੀ ਯਾਦਾਸ਼ਤ ਪਈਆਂ ਕਿ The woods are lovely, dark and deep, but I have promises to keep and miles to go before I sleep। कि बड़ा संगना जंगल, बड़ी संगनी छां, और दिल भी करदा है कि रुकिए सुस्ता लईए
ਪਰ ਨਹੀਂ, ਮੇਰੇ ਸਾਹਮਣੇ ਵਾਅਦੇ ਨੇ, ਇਕਰਾਰ ਨੇ ਉਹਨਾਂ ਸ਼ਹੀਦਾਂ ਦੇ ਡੁੱਲੇ ਹੋਏ ਖੂਨ ਦੇ, ਜਿਹੜੇ ਮੈਨੂੰ ਕਦੇ ਬਹਿਣ ਨਹੀਂ ਦਿੰਦੇ, ਸੌਣ ਨਹੀਂ ਦਿੰਦੇ, ਔਰ ਆਪਣੀ ਮੰਜ਼ਿਲ ਤੱਕ ਪਹੁੰਚਣ ਤੋਂ ਪਹਿਲਾਂ ਅਜੇ ਮੈਂ ਕਈ ਮੀਲ ਤੁਰਨੇ। ਸੋ ਜ਼ਾਹਿਰ ਹੈ ਕਿ ਮੈਂ ਇਹ ਦੇਖ ਰਿਹਾ ਸੀ ਕਿ ਇਸ ਲਗਭਗ 38 ਸਾਲ, ਕਿਉਂਕਿ 1982 ਦੇ ਵਿੱਚ ਧਰਮਯੁੱਧ ਮੋਰਚੇ ਦੇ ਨਾਲ ਜੇ ਅਸੀਂ ਕਹੀਏ ਤੇ ਇਸ ਮੂਵਮੈਂਟ ਦਾ ਪੂਰਾ ਕਲਾਈਮੈਕਸ ਵੱਲ ਜਾਣ ਦੀ ਲਾਈਨ ਸ਼ੁਰੂ ਹੁੰਦੀ ਹੈ। ਬਹੁਤ ਸਾਰੇ ਦੌਰ ਆਏ ਗੁਜ਼ਰੇ ਔਰ ਅਸੀਂ ਉਹਨਾਂ ਸੁਪਨਿਆਂ ਦੀ ਗੱਲ ਕਰਦੇ ਹਾਂ ਜਿਹੜੇ ਸੁਪਨੇ 70ਵਿਆਂ ਦੇ ਵਿੱਚ ਸਾਡੇ ਸਿੱਖ ਨੌਜਵਾਨਾਂ ਨੇ ਦੇਖੇ। ਅੱਜ ਅਸੀਂ ਭਾਈ ਗਜਿੰਦਰ ਸਿੰਘ ਹੋਰਾਂ ਦੀ ਕਿਤਾਬ ਸੁਪਨੇ ਤੋਂ ਸੰਘਰਸ਼ ਵੱਲ, ਨਜ਼ਮਾਂ ਦੀ ਕਿਤਾਬ ਵੀ ਆਪਣੇ ਟੇਬਲ ਤੇ ਰੱਖੀ ਹੈ। ਉਹਨਾਂ ਦਾ ਵੀ, ਔਰ ਅਸੀਂ ਰੋਜ਼ਾਨਾ ਕਿਸੇ ਸੈਗਮੈਂਟ ਦੇ ਵਿੱਚ ਉਹਨਾਂ ਦੀ ਇੱਕ ਨਜ਼ਮ ਸ਼ੇਅਰ ਕਰਿਆ ਕਰਾਂਗੇ। ਸੋ ਮੈਨੂੰ ਇਹ ਲੱਗਾ ਕਿ ਵੀ ਜਿਹਨੂੰ ਕਦੇ ਕਈ ਯੂਟੋਪੀਆ ਕਹਿੰਦੇ ਸੀ, ਜਿਹੜੇ ਵਿਰੋਧ ਕਰਨ ਵਾਲੇ ਨੇ ਕਿ ਖਾਲਿਸਤਾਨ ਇਜ਼ ਐਨ ਯੂਟੋਪੀਆ, ਕਿ ਐਵੇਂ ਫਰਜ਼ੀ ਮਿਰਾਜ ਹੈ, ਇੱਕ ਤੁਸੀਂ ਆਪਣੇ ਖਾਬਾਂ ਦੇ ਵਿੱਚ ਕੁਝ ਬਣਾਇਆ ਹੋਇਆ। ਲੇਕਿਨ ਜਿਵੇਂ ਮੈਂ ਇੱਕ ਸਿਆਣੇ ਬੰਦੇ ਨੂੰ ਸੁਣ ਰਿਹਾ ਸੀ ਜਿਹਨੇ ਕਿਹਾ ਕਿ ਜਿਹੜਾ ਖਾਬ ਨਹੀਂ ਲੈਂਦਾ ਉਹ ਸੌ ਨਹੀਂ ਸਕਦਾ। ਜ਼ਾਹਿਰ ਹੈ ਜਦੋਂ ਤੁਸੀਂ ਨੀਂਦ ਦੇ ਹਵਾਲੇ ਨਾਲ ਦੇਖਦੇ ਹੋ, ਬੈਸਟ ਸਲੀਪ ਉਹੀ ਮੰਨੀ ਜਾਂਦੀ ਹੈ ਜਿਹਦੇ ਚ ਡ੍ਰੀਮਸ ਹੁੰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਵੀ ਜੇ ਤੁਸੀਂ ਖਾਬ ਨਹੀਂ ਲਓਗੇ ਤੇ ਤੁਸੀਂ ਕੁਝ ਐਕਟ ਕਿਵੇਂ ਕਰੋਗੇ? ਖਾਬ ਤੁਹਾਡਾ ਨਿਸ਼ਾਨਾ ਹੁੰਦਾ ਹੈ ਜਿਹੜਾ ਤੁਸੀਂ ਸਬਕੌਂਸ਼ੀਅਸ ਲੈ ਰਹੇ ਹੁੰਦੇ ਹੋ। ਔਰ ਇਹ ਬੇਸ਼ੱਕ ਕਈਆਂ ਨੂੰ ਯੂਟੋਪੀਆ ਲੱਗਦਾ ਸੀ, ਕਿਸੇ ਨੂੰ ਖਾਬ ਲੱਗਦਾ ਸੀ, ਕਿਸੇ ਨੂੰ ਚੰਦ ਦਿਨਾਂ ਦੀ ਖੇਡ ਲੱਗਦੀ ਸੀ। ਕਈ ਇਸ ਦਾ ਮੁਕਾਬਲਾ ਜਦੋਂ 84 ਤੋਂ 94 95 ਤੱਕ ਪਹੁੰਚਦੇ ਆ, ਮੂਵਮੈਂਟ ਨੂੰ ਬਹੁਤ ਬੁਰੀ ਤਰ੍ਹਾਂ ਉਹਨਾਂ ਨੇ ਇੱਕ ਜਨਰੇਸ਼ਨ ਮਾਰ ਕੇ ਇਵੇਂ ਕਰ ਦਿੱਤਾ ਕਿ ਪੰਜਾਬ ਚੁੱਪ ਹੋ ਗਿਆ। ਤੇ ਕਈਆਂ ਨੇ ਇਹਦਾ ਕੰਪੈਰੀਜ਼ਨ ਨਕਸਲਾਈਟ ਮੂਵਮੈਂਟ ਦੇ ਨਾਲ ਕੀਤਾ ਕਿ ਜੀ ਜਿਵੇਂ ਲੇਟ 1960s ਅਰਲੀ 70s ਪੰਜਾਬ ਦੇ ਵਿੱਚ ਨਕਸਲਵਾਦੀ ਜਿਹੜੀ ਲੈਫਟਿਸਟ ਲਹਿਰ ਸੀ, ਕਮਿਊਨਿਸਟ ਪਰ ਹਥਿਆਰਬੰਦ ਸੀ, ਕਿ ਵੀ ਜਿਵੇਂ ਉਹਨਾਂ ਦੀ ਗੱਲ ਸੀ ਉਹ ਉਹਨਾਂ ਨੇ ਮੁਕਾ ਦਿੱਤੀ। ਔਰ ਬਾਅਦ ਕੁਝ ਖਿੱਲਰ ਖੁੱਲਰ ਗਏ ਨਕਸਲਵਾਦੀ ਇੱਧਰ ਉੱਧਰ, ਉਹ ਕਹਿੰਦੇ ਰਹੇ ਜੀ ਅਸੀਂ ਫੇਰ ਲੜਾਂਗੇ, ਉਹਨਾਂ ਕਿਹਾ ਫਿਰ ਕਦੇ ਨਹੀਂ ਉੱਠੇ। ਤੇ ਮੇਰਾ ਹਮੇਸ਼ਾ ਇਹ ਜਵਾਬ ਹੁੰਦਾ ਸੀ ਕਿ ਇਸ ਗੱਲ ਦਾ ਧਿਆਨ ਰਹੇ ਕਿ ਇਸ ਲਹਿਰ ਦੀਆਂ ਖਾਲਿਸਤਾਨ ਦੀ ਗੱਲ ਖਾਲਸੇ ਦੇ ਕਾਨਸੈਪਟ ਨਾਲ ਹੈ। ਖਾਲਸੇ ਦਾ ਕਾਨਸੈਪਟ ਸਿੱਖੀ ਦੀਆਂ ਮੂਲਭੂਤ ਫੰਡਾਮੈਂਟਲ ਪ੍ਰਿੰਸੀਪਲਸ ਦੇ ਨਾਲ ਜੁੜਿਆ ਹੋਇਆ, ਉਸ ਦੇ ਵਿੱਚ ਇਸ ਦੀਆਂ ਜੜ੍ਹਾਂ ਨੇ। ਤੇ ਇਸ ਜੜ੍ਹਾਂ ਨੂੰ ਲਾਉਣ ਵਾਲੇ ਬਾਬਾ ਗੁਰੂ ਨਾਨਕ, ਜਿਨ੍ਹਾਂ ਦਾ ਇਹ ਸੱਚ ਹੱਕ ਇਨਸਾਫ ਦਾ ਮੈਸੇਜ ਇਹ ਉਵੇਂ ਹੀ ਹੈ ਜਿਵੇਂ ਅਕਾਲ ਰੱਬ ਇਮੋਰਟਲ ਹੈ, ਇਵੇਂ ਹੀ ਜਿਹੜਾ ਰੱਬ 'ਚ ਯਕੀਨ ਰੱਖਣ ਵਾਲਾ ਖਾਲਸਾ ਹੈ, ਜਿਹਦੇ ਲਈ ਲਫ਼ਜ਼ ਹੀ ਅਸੀਂ ਅਕਾਲੀ ਕਿਸੇ ਜ਼ਮਾਨੇ 'ਚ ਇਸਤੇਮਾਲ, ਕਿ ਜਿਹੜੇ ਅਕਾਲ ਜਿਹੜਾ ਮੌਤ ਤੋਂ ਬੇਖਬਰ ਹੈ, ਉਹ ਸਮੇਂ ਦੀ ਜ਼ਾਤ 'ਚ ਨਹੀਂ ਹੈ, ਉਹ ਇੱਕ ਜਨਰੇਸ਼ਨ ਤੱਕ ਵੀ ਨਹੀਂ ਹੁੰਦਾ ਕਿ ਉਹ ਮੁਕੰਮਲ ਉਸ ਦਾ ਮਿਸ਼ਨ ਹੋਏ। ਇਹ ਤਾਂ ਲਗਾਤਾਰਤਾ ਦਾ ਮਿਸ਼ਨ ਹੈ ਔਰ ਇਹਨੂੰ ਕੋਈ ਨਹੀਂ ਮਿਟਾ ਸਕਦਾ। ਹਾਂ, ਇੰਨਾ ਜ਼ਰੂਰ ਹੈ ਕਿ ਭਾਰਤੀ ਹਕੂਮਤ ਨੇ ਜੂਨ 84 ਦੇ ਪਹਿਲੇ ਹਫ਼ਤੇ ਟੈਂਕਾਂ ਤੋਪਾਂ ਨਾਲ ਹਮਲਾ ਕਰਕੇ ਜਿਹੜਾ ਫਾਈਨਲ ਇੱਕ ਨਿੱਕਾ ਜਿਹਾ ਬੌਂਡ ਵੀ ਸੀ ਕਿ ਜੀ ਫੈਡਰਲ ਸਿਸਟਮ ਥੱਲੇ ਅਸੀਂ ਤੁਹਾਡੇ ਨਾਲ ਕੋਆਪਰੇਟ ਕਰ, ਉਹ ਵੀ ਤੋੜ ਦਿੱਤਾ। ਹੁਣ ਇਹ ਜਿਹੜਾ ਆਪਣੀ ਮੰਜ਼ਿਲੇ ਮਕਸੂਦ ਤੱਕ ਪਹੁੰਚੇਗਾ। ਔਰ ਇਸ ਵਾਰ ਜਿਸ ਜੋਸ਼ੋ ਖਰੋਸ਼ ਦੇ ਨਾਲ ਦੁਨੀਆ ਭਰ ਦੇ ਵਿੱਚ ਖਾਲਿਸਤਾਨ ਦੇ ਝੰਡੇ ਝੁਲਾਏ ਗਏ ਨੇ, ਔਰ ਪੰਜਾਬ ਦੀ ਧਰਤੀ ਦੇ ਉੱਤੇ ਵੀ ਜਿਵੇਂ ਥਾਂ ਥਾਈਂ ਸਾਰੇ ਹੀ ਲਗਭਗ ਜ਼ਿਲ੍ਹਾ ਹੈੱਡਕੁਆਟਰਾਂ ਤੇ 22 ਦੇ ਕਰੀਬ ਜ਼ਿਲ੍ਹੇ ਨੇ। ਕੁਛ ਤੁਹਾਨੂੰ ਅਸੀਂ ਡਿਸਕਸ ਕੀਤਾ ਸੀ, ਕੁਝ ਖਬਰਾਂ ਉਸ ਤੋਂ ਬਾਅਦ ਵੀ ਆਈਆਂ ਨੇ, ਔਰ ਦੂਸਰੇ ਸੈਗਮੈਂਟ 'ਚ ਅਸੀਂ ਇਹ ਡਿਸਕਸ ਵੀ ਕਰਾਂਗੇ ਕਿ ਕਿਵੇਂ ਦੋ ਅਣਖੀ ਨੌਜਵਾਨਾਂ ਨੇ ਇਹ ਚੈਲੰਜ ਕਰਕੇ ਕਿ ਅਸੀਂ ਤਖਤ ਸ੍ਰੀ ਦਮਦਮਾ ਸਾਹਿਬ ਰੈਫਰੈਂਡਮ 2020 ਦੀ ਅਰਦਾਸ ਕਰਨੀ ਹੈ। ਉਹਨਾਂ ਨੇ ਸਿਕਿਉਰਿਟੀ ਬੀਫ ਕੀਤੀ, ਪਰ ਉਹ ਇੱਕ ਦਿਨ ਪਹਿਲਾਂ ਕਰਕੇ ਉਹਨਾਂ ਨੇ ਅਪਲੋਡ ਕਰ ਦਿੱਤਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਇੱਕ ਨੌਜਵਾਨ ਨੂੰ, ਉਹਦੀ ਵੀ ਅਸੀਂ ਗੱਲ ਕਰਾਂਗੇ। ਲੇਕਿਨ ਮੈਨੂੰ ਇਹ ਲੱਗਾ ਕਿ ਵੀ ਹੁਣ ਬੇਸ਼ੱਕ ਅਸੀਂ ਜਦੋਂ ਤੋਂ ਦਸੰਬਰ 2012 ਤੋਂ TV 84 ਦਾ ਇਹ ਸੱਚੋ ਸੱਚ ਪ੍ਰੋਗਰਾਮ ਸ਼ੁਰੂ ਕੀਤਾ ਹੈ, ਸਾਡੀ ਬਿਗਨਿੰਗ ਐਂਡ ਸਾਰੀ ਸਪਿਨ ਜਿਹੜੀ ਹੈ ਉਹ ਖਾਲਿਸਤਾਨ ਦੇ ਦੁਆਲੇ ਹੁੰਦੀ ਹੈ। ਪਰ ਹੁਣ ਮੈਨੂੰ ਲੱਗਾ ਕਿ ਭਾਈ ਇਹ ਜਿਹੜੇ ਝੰਡੇ ਹੁੰਦੇ ਨੇ ਇਹ ਤੁਹਾਡਾ ਫਾਈਨਲ, ਕਿਉਂਕਿ ਹੁਣ ਅਸੀਂ ਆਪਣਾ ਰਿਜ਼ੋਲਵ ਉਸ ਦੇ ਨਿਸ਼ਾਨੇ ਦੇ ਨੇੜੇ ਹੈ। ਹੁਣ ਅਸੀਂ ਖਾਲਿਸਤਾਨ ਦਾ ਝੰਡਾ ਇਸ ਸਟੂਡੀਓ ਦੇ ਵਿੱਚ ਵੀ ਚਲਾ ਦਿੱਤਾ ਹੈ ਤਾਂ ਕਿ ਦੁਨੀਆ ਭਰ ਦਾ ਵੀ ਦੇਖ ਸਕਣ, ਔਰ ਇਹਦੀ ਹੁਣ ਥਾਂ ਇੱਥੇ ਹੀ ਹੋਏਗੀ। ਜਿਹੜਾ ਪਹਿਲਾ
ਸਬਜੈਕਟ ਡਿਸਕਸ਼ਨ ਦੇ ਲਈ ਹੈ ਅਗੇਨ ਭਾਰਤ ਅਖੌਤੀ ਸੋ ਕਾਲਡ ਡੈਮੋਕ੍ਰੇਸੀ। ਬਿਲਕੁਲ। ਹੁਣ ਅੱਜ ਹੀ ਕਾਜ਼ੀ ਸਾਹਿਬ ਜਿਹੜੇ ਸਾਡੇ ਬੜੇ ਪਿਆਰੇ ਮਿੱਤਰ ਨੇ, ਕਸ਼ਮੀਰੀ ਸੱਜਣ ਨੇ ਔਰ ਸਾਨੂੰ ਬਹੁਤ ਪਿਆਰ ਕਰਦੇ ਨੇ, ਉਹ ਕਹਿੰਦੇ ਨੇ ਕਿ ਵੀ ਤੁਸੀਂ ਜਿਵੇਂ ਕਸ਼ਮੀਰ ਦੀ ਐਡਵੋਕੇਸੀ ਕਰਦੇ ਹੋ, ਸਾਨੂੰ ਆਪਣੇ ਕਿਸੇ ਦੀ ਲੋੜ ਨਹੀਂ ਹੈ। ਮੈਂ ਕਿਹਾ ਨਹੀਂ, ਇਹ ਤਾਂ ਇੱਕ ਐਮਪੈਥੀ ਹੈ ਔਰ ਸਾਡੀ ਸਟਰਗਲ ਟੁਗੈਦਰ ਹੈ ਇੱਕ ਨਿਸ਼ਾਨੇ ਵੱਲ। ਔਰ ਉਹਨਾਂ ਦੇ ਨਾਲ ਗੱਲ ਚੱਲ ਰਹੀ ਸੀ ਕਿ ਜੋ ਕੁਝ ਚੱਲ ਰਿਹਾ ਹੈ ਇਸ ਵੇਲੇ ਭਾਰਤ ਦੇ ਹਵਾਲੇ ਨਾਲ ਹੀ ਨਹੀਂ, ਓਵਰਆਲ ਵੀ ਜਿਹੜੀ ਰੀਗਰੁਪਿੰਗ ਹੋ ਰਹੀ ਹੈ, ਯਮਨ 'ਚ ਕੀ ਚੱਲ ਰਿਹਾ ਹੈ, UAE ਔਰ ਸਾਊਦੀ ਅਰੇਬੀਆ ਬਲੌਕ, ਟਰਕੀ ਵਰਸ ਟਰਕੀ ਔਰ ਦੂਸਰਾ ਬਲੌਕ ਕੀ ਹੈ। ਲੇਕਿਨ ਜਿਹੜੀ ਗੱਲ ਮੈਂ ਉਹਨਾਂ ਨੂੰ ਇਹ ਕਹਿ ਰਿਹਾ ਸੀ, ਮੈਂ ਕਿਹਾ ਜੀ ਗੱਲ ਇਹ ਹੈ ਕਿ ਜਦੋਂ ਕਿਤੇ ਵੀ ਕਿਸੇ ਖਿੱਤੇ 'ਚ ਵੀ ਸਿਆਸਤ ਦਾ ਆਧਾਰ ਪੈਸਾ ਬਣ ਜਾਏ, ਵਪਾਰ ਬਣ ਜਾਏ, ਜਿਹੜਾ ਕਿ ਹੈ, ਕਿਉਂਕਿ ਵੈਸਟਰਨ ਜਮਹੂਰੀਅਤਾਂ ਜਾਂ ਡੈਮੋਕ੍ਰੇਸੀਜ਼ ਭਾਵੇਂ ਆਪਣੇ ਆਪ ਨੂੰ ਕਹਾਉਂਦੀਆਂ ਨੇ, ਪਰ ਇਹ ਸਾਰਾ ਖਾਸ ਤੌਰ ਤੇ ਜੇ ਤੁਸੀਂ ਯੂਰਪ ਦੀ ਹਿਸਟਰੀ ਦੇਖੋ, ਜਿਹੜੇ ਇੰਗਲੈਂਡ ਦੇ ਦਾਅਵਾ ਕਰਦੇ ਨੇ ਅਸੀਂ ਮੈਗਨਾ ਕਾਰਟਾ ਦਿੱਤਾ ਹੈ, ਔਰ ਦੂਸਰਾ ਜਿਸ ਦੇ ਥੱਲੇ ਬਾਕੀ ਤਰਜ਼ ਦੀਆਂ ਡੈਮੋਕ੍ਰੇਸੀਜ਼ ਵੀ ਨਿਕਲੀਆਂ, ਲੈ ਦੇ ਕੇ ਵਪਾਰ, ਟ੍ਰੇਡਰ। ਔਰ ਨੈਪੋਲੀਅਨ ਜਦੋਂ ਇੰਗਲੈਂਡ ਵਾਲਿਆਂ ਨੂੰ ਕਹਿੰਦਾ ਸੀ ਤਾਂ ਉਹਨਾਂ ਨੂੰ ਕਹਿੰਦਾ ਸੀ ਕੰਟਰੀ ਆਫ ਸ਼ਾਪਕੀਪਰਸ, ਕਿ ਦੁਕਾਨਦਾਰਾਂ ਦਾ ਮੁਲਕ। ਬਿਲਕੁਲ। ਕਿ ਵੈਸੇ ਸਾਰੀ ਦੁਨੀਆ ਦੇ ਵਿੱਚ ਜਿਹੜੀ ਡਰਾਈਵਿੰਗ ਫੋਰਸ ਹੈ ਉਹ ਮਨੀ ਹੁੰਦੀ ਹੈ, ਪਰ ਮੈਂ ਇਹ ਕਹਿ ਰਿਹਾ ਸੀ ਕਿ ਵੀ ਜਦੋਂ ਪੈਸਾ ਹੀ ਈਮਾਨ ਬਣ ਜਾਏ, ਈਮਾਨ ਸੱਚ ਦੇ ਉੱਤੇ ਖੜਾ ਹੁੰਦਾ ਹੈ। ਇਹ ਲਫ਼ਜ਼ ਇਸਲਾਮ 'ਚ ਵੀ ਇਸਤੇਮਾਲ ਹੁੰਦਾ ਹੈ, ਸਾਡੀ ਕਾਮਨ ਜ਼ਬਾਨ 'ਚ ਵੀ ਜਦੋਂ ਅਸੀਂ ਕਹਿੰਦੇ ਹਾਂ ਕਿ ਵੀ ਇਮਾਨਦਾਰ ਹੈ, ਮਤਲਬ ਉਸ ਈਮਾਨ ਦੇ ਵਿੱਚ ਬਹੁਤ ਕੁਝ ਆ ਜਾਂਦਾ। ਉਹ ਸਿਰਫ ਪੈਸੇ ਦਾ ਲੈਣ ਦੇਣ ਹੀ ਨਹੀਂ ਹੁੰਦਾ, ਉਸ ਦੇ ਵਿੱਚ ਤੁਹਾਡਾ ਕਰੈਕਟਰ, ਇੰਟੈਗਰਿਟੀ, ਹਰ ਚੀਜ਼ ਆ ਜਾਂਦਾ ਹੈ। ਔਰ ਜਿਹੜਾ ਦੀਨ ਹੁੰਦਾ ਹੈ ਉਹ ਈਮਾਨ ਦੀ ਗਰੰਟੀ ਹੁੰਦਾ ਹੈ, ਜਿਹਨੂੰ 10ਵੇਂ ਪਾਤਸ਼ਾਹ ਨੇ ਫਰਮਾਇਆ ਸੀ ਕਿ ਦੀਨ ਨਾ ਹੀ ਯਕੀਨ ਨਹੀਂ। ਬਿਲਕੁਲ। ਕਿ ਜੇ ਤੁਹਾਡਾ ਦੀਨ ਨਹੀਂ ਹੈ ਮਤਲਬ ਤੁਹਾਡਾ ਈਮਾਨ ਨਹੀਂ ਹੈ, ਉਸ ਤੇ ਇਤਬਾਰ ਨਹੀਂ ਕੀਤਾ ਜਾ ਸਕਦਾ। ਔਰ ਈਵਨ ਜਦੋਂ ਇਹ ਪਲੇਟੋ ਜਿਹੜਾ ਕਿ ਦਾ ਰਿਪਬਲਿਕ ਆਪਣਾ ਜਿਹੜਾ ਉਹ ਡਿਸਕਸ ਕਰਦਾ ਹੈ, ਉਹਦੇ ਜਿਹੜਾ ਡਾਇਲੌਗ ਹੈ ਅੱਡ ਹੈ ਕਿ ਪਾਵਰ ਕਿਹਦੇ ਹੱਥ 'ਚ ਆਏ, ਕੀ ਹੋਏਗਾ। ਉਹਨੇ ਕਿਹਾ ਜੀ ਜੇ ਪਾਵਰ ਵਾਰੀਅਰਸ ਦੇ ਕੋਲ ਹੈ, ਯੋਧਿਆਂ ਦੇ ਕੋਲ ਹੈ, ਫਿਰ ਉਹ ਸਿਸਟਮ ਕੀ ਹੋਏਗਾ। ਉਹਨੇ ਆਪ ਹੀ ਉਹਦਾ ਜਵਾਬ ਦਿੱਤਾ ਕਿ ਭਈ ਕਿਉਂਕਿ ਪਲੇਟੋ ਦਾ ਸਟਾਈਲ ਸੁਕਰਾਤ ਵਾਂਗ, ਇਨਫੈਕਟ ਉਹ ਸੁਕਰਾਤ ਦੇ ਹੀ ਬਹੁਤ ਸਾਰੇ ਥਾਟਸ ਨੂੰ, ਕਿਉਂਕਿ ਸੁਕਰਾਤ ਨੇ ਆਪਣੀ ਜ਼ਿੰਦਗੀ 'ਚ ਕੋਈ ਲਫ਼ਜ਼ ਲਿਖਿਆ ਨਹੀਂ ਹੈ, ਪਰ ਇਹ ਉਹਦੇ ਸਾਰੇ ਡਿਸਾਈਪਲ ਸੀ ਔਰ ਉਹਨਾਂ ਨੇ ਫਰਦਰ ਉਸ ਜਿਹੜੀ ਫ੍ਰੀ ਥਿੰਕਿੰਗ ਸੀ ਉਹਨੂੰ ਜਵਾਬ ਦਿੱਤਾ ਸੀ। ਜਦੋਂ 2500 ਸਾਲ ਪਹਿਲਾਂ ਦੇ ਕੰਟੈਕਸਟ ਇਹਨਾਂ ਗੱਲਾਂ ਨੂੰ ਦੇਖਦੇ ਹਾਂ ਤੇ ਹੋਰ ਵੀ ਇਹ ਇੱਕ ਹੈਰਾਨੀਜਨਕ ਵੀ ਲੱਗਦਾ ਹੈ ਕਿ ਕਿਵੇਂ ਜਿਹੜਾ ਥਾਟ ਪ੍ਰੋਸੈਸ ਹੈ ਉਹ ਇਵੋਲਵ ਹੁੰਦੀ ਹੈ ਓਵਰ ਅ ਪੀਰੀਅਡ ਆਫ ਟਾਈਮ, ਬਟ ਵਿਜ਼ਡਮ ਕਿਵੇਂ ਏਜਿਸ ਦੇ ਨਾਲ ਤੁਰਦੀ ਹੈ। ਜਿਹਨੂੰ ਸਾਡੇ ਉਹ ਇੱਕ ਪੰਜਾਬੀ ਸ਼ਾਇਰ ਨੇ ਕਿਹਾ ਸੀ ਕਿ ਵੀ ਕਹਿੰਦੇ ਨੇ ਸਿਆਣੇ ਗੱਲਾਂ ਸੱਚੀਆਂ ਜ਼ੁਬਾਨੀ, ਤੱਕੇ ਜੋ ਸਹਾਰਾ ਉਹਦੀ ਕੀ ਹੈ ਜ਼ਿੰਦਗਾਨੀ। ਹੁਣ ਇਹ ਜਿਹੜਾ ਸੱਚੀਆਂ ਜ਼ੁਬਾਨੀ ਇਹ ਵਿਜ਼ਡਮ ਆਫ ਦਾ ਏਜਿਸ ਹੈ, ਜਿਹੜੀ ਸੇਜਸ ਤੋਂ, ਸੇਂਟਸ ਤੋਂ, ਵਲੀਆਂ ਤੋਂ, ਕਲੰਦਰਾਂ ਤੋਂ, ਔਲੀਆ ਜਿਹੜੇ ਸਾਰੇ ਨੇ ਉਹਨਾਂ ਤੋਂ ਨਿਕਲਦੀ ਹੈ। ਔਰ ਇਸ ਸਾਰੇ ਦਾ ਇੱਕ ਜਿਹੜਾ ਹਿੱਸਾ ਉਸ ਪਲੇਟੋ ਦੇ ਡਾਇਲੌਗ ਦਾ ਹੈ ਕਿ ਜੇ ਵਾਰੀਅਰਸ ਦੇ ਕੋਲ, ਯੋਧਿਆਂ ਦੇ ਕੋਲ ਰਾਜ ਸ਼ਕਤੀ ਹੋਏ ਜਾਂ ਉਹ ਰੂਲਰ ਬਣਨ ਫਿਰ ਕੀ ਹੋਏਗਾ। ਉਹਨੇ ਕਿਹਾ ਜੀ ਉਹਦੇ ਥੱਲੇ ਸਟੇਟ ਦਾ ਜਿਹੜੀ ਹੈ ਉਹਦੇ ਚ ਉਤਸ਼ਾਹ ਹੋਏਗਾ, ਐਂਥੂਸੀਆਜ਼ਮ ਹੋਏਗਾ, ਜੋਸ਼ੋ ਖਰਾਸ਼ ਹੋਏਗਾ, ਪਰ ਉਹ ਕਦੇ ਵੀ ਆਪਣੇ ਗਵਾਂਢੀਆਂ ਦੇ ਨਾਲ ਉਹਨਾਂ ਦਾ ਅਮਨ ਨਹੀਂ ਹੋਏਗਾ, ਐਟ ਪੀਸ ਨਹੀਂ ਹੋਣਗੇ, ਕਿਉਂਕਿ ਜ਼ਿਆਦਾ ਇਲਾਕਾ ਫਤਿਹ ਕਰਨਾ ਉਹਨਾਂ ਦੀ ਜਿਹੜੀ ਡਿਜ਼ਾਇਰ ਹੈ ਉਹ ਉਹਨਾਂ ਨੂੰ ਡਰਾਈਵ ਕਰੇਗੀ ਫਰਦਰ ਐਗਰੈਸ਼ਨਸ ਵੱਲ, ਹਮਲਿਆਂ ਵੱਲ, ਔਰ ਉੱਥੇ ਪੀਸ ਨਹੀਂ ਹੋਏਗੀ। ਫਿਰ ਉਹਨੇ ਵਪਾਰੀਆਂ ਦੀ ਗੱਲ ਕੀਤੀ ਕਿ ਵੀ ਜੇ ਤਜ਼ਾਰਤ ਵਾਲੇ ਲੋਕ ਜਿਹੜੇ ਨੇ ਵਪਾਰੀ ਉਹਨਾਂ ਦੇ ਕੋਲ ਪਾਵਰ ਆਏ ਫਿਰ ਕੀ ਹੋਏਗਾ। ਉਹਨਾਂ ਨੇ ਕਿਹਾ ਜੀ ਵੀ ਉਹ ਬੜੀ ਪ੍ਰੋਸਪਰਸ ਹੋਏਗੀ ਸਟੇਟ, ਕਿਉਂਕਿ ਵਪਾਰੀਆਂ ਨੂੰ ਪਤਾ ਹੈ ਕਿੱਥੋਂ ਕੀ ਕੱਢਣਾ ਹੈ ਤੇ ਕੀ ਲਾਣਾ ਹੈ, ਔਰ ਉਹ ਗੁਆਂਢ ਦੇ ਨਾਲ ਵੀ ਪੀਸ ਮੇਨਟੇਨ ਕਰੇਗੀ। ਪਰ ਉਸ ਸਟੇਟ ਦੇ ਵਿੱਚ ਇਖਲਾਕ ਨਹੀਂ ਹੋਏਗਾ, ਮੋਰਲ, ਈਵਨ ਦਾ ਮੋਰੈਲਿਟੀ ਵਿਲ ਬੀ ਟ੍ਰੇਡਡ ਇਨ, ਜਿਹੜੇ ਅਖਲਾਕੀ ਵੈਲਿਊਜ਼ ਨੇ ਉਹਨਾਂ ਦਾ ਵੀ ਉਹਨਾਂ ਦੀ ਵੀ ਤਜ਼ਾਰਤ ਹੋਏਗੀ। ਔਰ ਇਵੈਂਚੁਅਲੀ ਉਹਨੇ ਫਿਲਾਸਫਰ ਕਿੰਗ ਦਾ ਕਾਨਸੈਪਟ ਦਿੱਤਾ ਕਿ 올ਡ ਏਜ ਜਿਹਦੇ ਵਿੱਚ ਕਿ ਸਿਆਣਪ ਵੀ ਹੋਏ, ਔਰ ਜਿਹੜੇ ਫਿਲਾਸਫਰ ਨੇ, ਜਿਹੜੇ ਸੋਚਵਾਨ ਨੇ, ਜਿਹੜੇ ਉਸ ਗਰੀਡ ਦੀ, ਡਿਜ਼ਾਇਰਸ ਦੀ ਉਮਰ ਚੋਂ ਵੀ ਨਿਕਲ ਚੁੱਕੇ ਨੇ, ਇੰਪਾਰਸ਼ਲ ਨੇ, ਜੇ ਉਹ
ਹਾਕਮ ਹੋਣਗੇ ਤੇ ਫਿਰ ਅਮਨ ਵੀ ਹੋਏਗਾ, ਪ੍ਰੋਸਪੈਰਿਟੀ ਵੀ ਹੋਏਗੀ ਔਰ ਸਟੇਟ ਦੇ ਵਿੱਚ ਇਖਲਾਕੀ ਕਦਰਾਂ ਕੀਮਤਾਂ ਵੀ ਹੋਣਗੀਆਂ। ਸੋ ਬਹੁਤ ਵਾਰ ਜਦੋਂ ਅਸੀਂ ਸਿੱਖੀ ਦੇ ਕਨਸੈਪਟ 'ਚ ਸ਼ਾਹ ਫਕੀਰ ਦੀ ਗੱਲ ਕਰਦੇ ਹਾਂ ਗੁਰੂ ਨਾਨਕ ਸਾਹਿਬ ਦੇ, ਜਾਂ ਗੁਰੂ ਕਲਗੀਧਰ ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਭਾਈ ਨੰਦ ਲਾਲ ਗੋਇਆ ਗਜ਼ਨੀ ਤੋਂ, ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਤਾਂ ਮੈਂ ਦੇਖਦਾ ਹਾਂ ਕਿ ਵੀ ਜੇ ਸਿੱਖੀ ਵੈਲਿਊਜ਼ ਤੇ ਬੇਸ 'ਚ ਇਸ ਮੁਲਕ ਦੀ ਗੱਲ ਅਸੀਂ ਖਾਲਿਸਤਾਨ ਦੀ ਕਰਦੇ ਹਾਂ ਜਿਹਦੇ 'ਚ ਕੋਈ ਡਿਸਕ੍ਰਿਮੀਨੇਸ਼ਨ, ਕੋਈ ਧੱਕਾ ਕਿਸੇ ਤੇ ਨਹੀਂ ਹੈ, ਲੇਕਿਨ ਉਹ ਵੈਲਿਊਜ਼ ਜਿੱਥੇ ਕਿ ਸੁਸਾਇਟੀ ਦੇ ਵਿੱਚ ਉਹ ਆਈਡੀਅਲਸ ਜਿਹੜੇ ਨੇ ਉਹ ਇਵੋਲਵ ਹੋਣ ਓਵਰ ਏ ਪੀਰੀਅਡ ਆਫ ਟਾਈਮ। ਹਾਲਾਂਕਿ ਕੋਈ ਮੈਜਿਕ ਵੈਂਡ ਤਾਂ ਨਹੀਂ ਹੁੰਦੀ, ਜਾਦੂ ਦੀ ਛੜੀ ਤਾਂ ਨਹੀਂ ਹੁੰਦੀ, ਲੇਕਿਨ ਤੁਸੀਂ ਕਿਉਂਕਿ ਉਸ ਸਾਰੇ ਦਾ ਐਂਡ ਹੀ ਡਾਇਲੌਗ ਦੇ ਵਿੱਚ ਉਹਨੂੰ ਕਹਿੰਦਾ ਹੈ ਕਿ ਇਜ਼ ਇਟ ਪੋਸੀਬਲ ਕਿ ਇਵੇਂ ਦਾ ਕਦੇ ਹੋਏ ਸਾਰੇ ਲੋਕ ਫਿਲਾਸਫਰ ਕਿੰਗ ਹੋ ਜਾਣ ਜਾਂ ਸਾਰੇ। ਉਹਨਾਂ ਨੇ ਕਿਹਾ ਕਿ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ, ਕਿ ਮੁਸ਼ਕਲ ਤਾਂ ਹੈ ਕਿਉਂਕਿ ਇਹ ਇਸ ਪਾਸੇ ਵੱਲ ਆਣਾ, ਲੇਕਿਨ ਇਹ ਅਸੰਭਵ ਨਹੀਂ ਹੈ, ਨਾਮੁਮਕਿਨ ਨਹੀਂ ਹੈ ਕਿ ਵੀ ਇਹ ਨਾਮੁਮਕਿਨ, ਇਹ ਮੁਮਕਿਨ ਹੈ। ਹੁਣ ਅਸੀਂ ਦੇਖਦੇ ਹਾਂ ਵੀ ਇੱਕ ਪਾਸੇ ਜਦੋਂ ਅਸੀਂ ਖਾਲਿਸਤਾਨ ਦੀ ਸਟਰਗਲ ਦੀ ਗੱਲ ਕਰਦੇ ਹਾਂ, ਜ਼ਾਹਰ ਹੈ ਗੁਲਾਮੀ ਤੋਂ ਛੁਟਕਾਰਾ, ਜ਼ਾਲਮ ਪੰਜੇ ਚੋਂ ਨਿਕਲਣਾ, ਪਰ ਖਾਲਿਸਤਾਨ ਦਾ ਵੀ ਜੇ ਅਸੀਂ ਦੇਖੀਏ ਕਿ ਵੀ ਅਸੀਂ ਕੀ ਬਿਹਤਰ ਦੇ ਪਾਵਾਂਗੇ, ਕੀ ਬਿਹਤਰ ਹੋਏਗਾ ਜਿਹੜਾ ਐਗਜ਼ਿਸਟਿੰਗ ਸਿਸਟਮਸ ਦੇ ਵਿੱਚ ਨਹੀਂ ਹੈ, ਤੇ ਜ਼ਾਹਰ ਹੈ ਕਿ ਮੇਰੇ ਸਾਹਮਣੇ ਇਹ ਬਾਦਸ਼ਾਹ ਦਰਵੇਸ਼ ਦਾ ਕਨਸੈਪਟ ਹੈ, ਮੀਰੀ ਪੀਰੀ ਦਾ ਕਨਸੈਪਟ ਹੈ, ਜਿੱਥੇ ਕਿ ਤੁਸੀਂ ਔਰ ਗੁਰੂ ਅਰਜਨ ਸਾਹਿਬ ਨੇ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਡਿਫਾਈਨ ਕੀਤਾ ਇੱਕ ਆਈਡੀਅਲ ਸਟੇਟ ਨੂੰ, ਔਰ ਉਹ ਹੈ ਕਿ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਏ ਨ ਕਿਸੈ ਰੰਜਾਨ ਦਾ, ਸਭ ਸੁਖਾਲੀ ਉਠਿਆ ਇਹ ਹੋਆ ਹਲੀਮੀ ਰਾਜ ਜਿਉ। ਕਿ ਇਹ ਮਿਹਰਬਾਨ ਦਾ ਰੱਬ ਦਾ ਹੁਕਮ ਹੈ, ਰੱਬ ਦੀ ਇਹ ਜਿਹੜੀ ਹੈ ਆਰਡੇਨ ਕੀਤਾ ਹੈ ਰੱਬ ਨੇ ਕਿ ਐਸਾ ਸਿਸਟਮ ਇਸ ਧਰਤੀ ਦੇ ਉੱਤੇ, ਇਸ ਜ਼ਮੀਨ ਦੇ ਉੱਤੇ ਹੁਣ ਹੁਕਮ ਹੋਆ ਮਿਹਰਬਾਨ ਦਾ, ਪੈ ਕੋਈ ਨਾ ਕਿਸੇ ਰਿੰਝਾਣ ਦਾ, ਰਿੰਝਾਣਾ ਹੁੰਦਾ ਤੰਗ ਕਰਨਾ, ਕੋਈ ਕਿਸੇ ਨੂੰ ਤੰਗ ਨਾ ਕਰੇ, ਕੋਈ ਕਿਸੇ ਦੇ ਹਿਊਮਨ ਰਾਈਟਸ ਨਾ ਖੋਏ, ਕੋਈ ਕਿਸੇ ਦੇ ਉੱਤੇ ਨਾਜਾਇਜ਼ ਧੌਂਸ ਨਾ ਜਮਾਏ, ਕੋਈ ਕਿਸੇ ਨੂੰ ਤੰਗ ਨਾ ਕਰੇ, ਸਭ ਸੁਖਾਲੀ ਉਠਿਆ ਕਿ ਸਾਰੀ ਖਲਕਤ ਸੁਖੀ ਵਸੇ, ਇਹ ਹੁਆ ਹਲੀਮੀ, ਇਹ ਹੈ ਹਲੀਮੀ ਹੰਬਲ ਕਿੰਗਡਮ, ਜਿੱਥੇ ਬਾਦਸ਼ਾਹ ਉਸ ਲੈਵਲ ਦੇ ਉੱਤੇ ਆ ਜਾਂਦਾ ਹੈ ਜਾਂ ਜਿਹੜੀ ਹਕੂਮਤੀ ਰਜੀਮ ਵਾਲੇ ਲੋਕ ਨੇ, ਹਕੂਮਤੀ ਨਿਜ਼ਾਮ ਹੈ, ਉਹਨਾਂ ਦੇ ਸਾਹਮਣੇ ਇੱਕੋ ਹੀ ਆਸ਼ਾ ਹੁੰਦਾ ਹੈ ਕਿ ਉਹਨਾਂ ਨੇ ਲੋਕਾਂ ਦਾ ਭਲਾ ਕਰਨਾ ਹੈ। ਔਰ ਇਸੇ ਕਰਕੇ ਸਾਡੀ ਦੋ ਵੇਲੇ ਦੀ ਅਰਦਾਸ ਦੇ ਇਹ ਅਲਫਾਜ਼ ਨੇ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ, ਸਰਬੱਤ ਗੁੱਡ ਆਫ ਆਲ ਹਿਊਮਨ ਕਾਈਂਡ, ਆਲ ਵੈਜੀਟੇਸ਼ਨ, ਆਲ ਐਨੀਮਲਸ, ਸਾਰਾ ਕੁਝ ਆਲਾ ਦੁਆਲਾ, ਸਾਰਾ এনवायरमेंट, ਇਹ ਹੈ ਸਰਬੱਤ ਦਾ ਭਲਾ। ਔਰ ਜਿਹੜੀ ਸਟੇਟ ਇਸ ਪਾਸੇ ਵੱਲ ਗਾਮਜ਼ਨ ਹੋਏ ਉਹੀ ਆਈਡੀਅਲ ਸਟੇਟ ਹੋਏਗੀ। ਅਗੇਨ ਇਟ ਇਜ਼ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ। ਦੂਸਰੇ ਪਾਸੇ ਜਿਹੜਾ ਜਮਹੂਰੀਅਤ ਦਾ ਛੁਣਛੁਣਾ ਵੈਸਟਰਨ ਪਾਵਰਸ ਨੇ, ਡੈਮੋਕ੍ਰੇਸੀ, 1 ਪਰਸਨ 1 ਵੋਟ, ਐਡਲਟ ਵੋਟ ਚੁਣੇ ਗਏ, ਭਾਰਤ ਇਸ ਤੋਂ ਵਧੀਆ ਹੋਰ ਕੀ ਉਦਾਹਰਣ ਹੋ ਸਕਦੀ ਹੈ ਕਿ ਕਿਵੇਂ ਜਮਹੂਰੀਅਤ ਦੇ ਨਾਂ ਥੱਲੇ ਫਾਸ਼ਿਜ਼ਮ, ਡਿਕਟੇਟਰਸ਼ਿਪਸ ਪਨਪਦੀਆਂ, ਕਿਵੇਂ ਜਮਹੂਰੀਅਤ ਦੇ, ਹੁਣ ਮੋਦੀ ਕੋਈ ਫੌਜ ਦੇ ਵਿੱਚ ਇਹਨੇ ਦਾ ਕੋਈ ਘੋੜਿਆਂ ਦਾ ਖਰਖਰਾ ਵੀ ਨਹੀਂ ਕੀਤਾ ਹੋਇਆ, ਕਿ ਉੱਥੋਂ ਨਹੀਂ ਆਇਆ ਹੈ, ਕੋਈ ਉੱਥੇ ਚਪੜਾਸੀ ਵੀ ਨਹੀਂ ਸੀ, ਚਲੋ ਅੰਨਾ ਹਜ਼ਾਰੇ ਲੱਭ ਕੇ ਲਿਆਂਦਾ ਆ, ਉਹ ਤਾਂ ਡਰਾਈਵਰ ਸੀ ਜੀਪ ਦਾ ਫੌਜ ਦੀ, ਹਾਲਾਂ ਉਹਨੂੰ ਗਾਂਧੀ ਬਣਾ ਦਿੱਤਾ, ਲੇਕਿਨ ਵੋਟਾਂ ਨਾਲ ਆਇਆ। ਔਰ ਵੋਟਾਂ ਕਿਵੇਂ ਲਈਆਂ? ਲੋਕਾਂ ਦਾ ਕਤਲੇਆਮ, ਮੁਸਲਮਾਨਾਂ ਦਾ ਕਤਲੇਆਮ ਕਰਕੇ। ਉਹੀ 2002 ਦਾ ਗੁਜਰਾਤ ਦਾ ਹਜ਼ਾਰਾਂ ਮੁਸਲਮਾਨਾਂ ਦਾ ਮੈਸੈਕਰ, ਜਿੱਥੇ ਉਹ ਲੋਹ ਪੁਰਸ਼ ਬਣਿਆ ਤੇ ਫਿਰ ਲੋਹ ਪੁਰਸ਼ ਤੋਂ ਬਣ ਕੇ ਹਿਰਦੇ ਸਮਰਾਟ ਉਹਨੂੰ ਬਣਾ ਕੇ ਦਿੱਲੀ ਦੇ ਤਖਤ ਦੇ ਉੱਤੇ ਬਿਠਾ ਦਿੱਤਾ। ਔਰ ਉਹਨੇ ਅੱਗੋਂ ਉਹੀ ਆਪਣੀ ਕਾਤਲ ਜੋੜੀ ਅਮਿਤ ਸ਼ਾਹ ਮੋਦੀ ਦੀ, ਉਹਨਾਂ ਨੇ ਅੱਗੋਂ ਕੀ ਕੀਤਾ। ਔਰ ਇਸ ਸਾਰੇ ਚ ਕਿਵੇਂ ਓਵਰ ਏ ਪੀਰੀਅਡ ਆਫ ਟਾਈਮ, ਹਾਲਾਂ ਭਾਰਤ ਦੇ ਜੇ ਪਿਛਲੇ ਹਾਕਮਾਂ ਦਾ ਵੀ ਦੇਖੀਏ, ਇੰਦਰਾ ਗਾਂਧੀ ਨੇ ਵੀ ਜੇ ਦਰਬਾਰ ਸਾਹਿਬ ਤੇ ਫੌਜਾਂ ਚਾੜੀਆਂ, ਟੈਂਕਾਂ ਤੋਪਾਂ ਨਾਲ ਹਮਲਾ ਕੀਤਾ, ਡੈਮੋਕ੍ਰੈਟਿਕਲੀ ਇਲੈਕਟਿਡ ਸੀ ਉਹਨੇ ਕੋਈ, ਉਹ ਵੀ ਕੋਈ ਫੌਜ ਦੀ ਕੋਈ ਸੂਬੇਦਾਰ ਨਹੀਂ ਤਾਂ ਨਹੀਂ ਸੀ,
ਲੇਕਿਨ ਡੈਮੋਕ੍ਰੇਸੀ ਔਰ ਕਿਵੇਂ ਮੀਡੀਆ ਵੀ ਨਾਲ ਲੱਗਾ ਹੈ, ਜੁਡੀਸ਼ਰੀ ਨੇ ਵੀ ਜਸਟਿਸ ਤਾਂ ਕੀ ਦੇਣਾ ਸੀ, ਉਹਨਾਂ ਨੇ ਬੱਲੇ ਬੱਲੇ ਕੀਤੀ ਔਰ ਦੁਰਗਾ ਮਾਤਾ ਬਣਾ ਦਿੱਤਾ, ਰੀਇਨਕਾਰਨੇਸ਼ਨ। ਇਹ ਹੈ ਜਦੋਂ ਤੁਸੀਂ ਜਮਹੂਰੀਅਤ ਦੇ ਨਾਂ ਥੱਲੇ ਜੋ ਕੁਝ ਕਰਦੇ ਹੋ ਉਹਦੀ ਕਿਵੇਂ ਸੈਂਕਟਿਟੀ ਵੀ ਤੁਸੀਂ ਕਰਵਾ ਲੈਂਦੇ ਹੋ। ਲੇਕਿਨ ਗੱਲ ਅਲਟੀਮੇਟਲੀ ਇਹੀ ਹੁੰਦੀ ਹੈ ਕਿ ਜਦੋਂ ਤੱਕ ਤੇ ਇਹ ਦੂਜੇ ਪਾਸੇ ਸੀ ਜੀ, ਔਰ ਸਾਡੀ ਪੰਜਾਬੀ ਦਾ ਇੱਕ ਬੜੀ ਰਿਚ ਐਕਸਪ੍ਰੈਸ਼ਨ ਹੈ ਕਿ ਆਪਣੇ ਘਰ ਲੱਗੀ ਅੱਗ ਹੀ ਅੱਗ ਹੁੰਦੀ ਹੈ, ਦੂਸਰੇ ਦੇ ਘਰ ਲੱਗੀ ਤਾਂ ਬਸੰਤਰ ਹੁੰਦੀ। ਹੁਣ ਪੰਜਾਬੀ ਜਾਂ ਉਸ ਡਾਇਲੈਕਟ ਦੇ ਵਿੱਚ ਬਸੰਤਰ ਲਫ਼ਜ਼ ਜਿਹੜਾ ਬਸੰਤ ਤੋਂ ਆਇਆ, ਜ਼ਾਹਰ ਹੈ ਅੱਗ ਜਦੋਂ ਲੱਗਦੀ ਹੈ ਤੇ ਉਹ ਪੀੜਾ ਹੁੰਦੀ ਹੈ, ਜਿਵੇਂ ਬਸੰਤ ਦੇ ਵਿੱਚ ਸਰਸੋਂ ਜਾਂ ਦੂਸਰਾ ਹੁੰਦਾ। ਉਹਨੂੰ ਕਿਹਾ ਵੀ ਜਦੋਂ ਤਾਂ ਤੁਸੀਂ ਕਿਸੇ ਦੇ ਅੱਗ ਲੱਗੀ ਦੇਖਦੇ ਹੋ, ਜਿਹੜਾ ਤੁਹਾਡਾ ਦੁਸ਼ਮਣ ਹੈ ਜਾਂ ਗੈਰ ਹੈ ਜਾਂ ਅਕਲੀਅਤ ਹੈ, ਜੇ ਭਾਰਤ ਦੇ ਕੰਟੈਕਸਟ ਕਹਿਣਾ ਹੋਵੇ ਤਾਂ ਤੁਸੀਂ ਕਹਿੰਦੇ ਹੋ ਵਾਹ ਕਿਆ ਬਸੰਤੀ ਰੰਗ ਹੈ, ਕਿਆ ਬਸੰਤਰ ਹੈ। ਪਰ ਜਦੋਂ ਤੁਹਾਡੇ ਆਪਣੇ ਲੱਗਦੀ ਹੈ ਉਦੋਂ ਤੁਹਾਨੂੰ ਰਿਅਲਾਈਜ਼ ਹੁੰਦਾ ਹੈ ਕਿ ਉਹ ਬਸੰਤੀ ਨਹੀਂ ਹੈ, ਉਹ ਸਪਰਿੰਗ ਨਹੀਂ ਹੈ, ਉਹ ਉਜਾੜ ਹੈ, ਉਹ ਅੱਗ ਹੈ ਜਿਹਦੇ ਵਿੱਚ ਹੁਣ ਤੁਸੀਂ ਸੜ ਰਹੇ ਹੋ। ਸੋ ਜਦੋਂ ਤੱਕ ਤਾਂ ਇਸ ਡੈਮੋਕ੍ਰੇਸੀ ਦੇ ਨਾਂ ਥੱਲੇ ਸਿੱਖਾਂ ਨੂੰ ਕੁਚਲਿਆ, ਮੁਸਲਮਾਨਾਂ ਨੂੰ ਗੁਜਰਾਤ ਦੇ ਵਿੱਚ, ਔਰ ਫਿਰ ਅਸੀਂ ਦੇਖਿਆ ਵੀ ਕਿਵੇਂ ਇਹਨਾਂ ਡਿਕਟੇਟਰਸ ਨੇ ਸੀਏ ਔਰ ਦੂਸਰੇ ਕਾਨੂੰਨ ਪਾਸ ਕੀਤੇ, ਕਿਵੇਂ ਕਸ਼ਮੀਰ ਦੇ ਵਿੱਚ ਆਈਨੀ ਗੁੰਡਾਗਰਦੀ ਕੀਤੀ। ਪਰ ਹੁਣ ਜਿਸ ਗੁੰਡੇ ਨੂੰ ਗੁੰਡਾਗਰਦੀ ਕਰਨ ਦੀ ਆਦਤ ਪੈ ਜਾਂਦੀ ਹੈ, ਦੂਸਰਿਆਂ ਨਾਲ ਕਰਕੇ ਤਾਂ ਉਹਨਾਂ ਨੂੰ ਸਵਾ ਦਿੱਤਾ ਜਾਂ ਚੁੱਪ ਕਰਾ ਦਿੱਤਾ, ਫਿਰ ਉਹ ਘਰਦਿਆਂ ਵੱਲ ਆਉਂਦਾ ਹੈ। ਔਰ ਹੁਣ ਜਿਵੇਂ ਤਕਲੀਫ ਹੋ ਰਹੀ ਹੈ, ਆਮ ਲੋਕ ਤਾਂ ਉਹ ਤਾਂ ਡੰਪ ਡਰਿਵਨ ਕੈਟਲ ਨੇ, ਜਿਵੇਂ ਉਹ ਆਜੜੀ ਜਿਹੜਾ ਉਹ ਲੈ ਕੇ ਸੋਟੀ ਵਿਸਲ ਮਾਰਦਾ ਹੈ, ਸਾਰੇ ਜਿਹੜੀਆਂ ਭੇਡਾਂ ਨੇ ਉਹ ਚੁੱਪਚਾਪ ਫੋਲੋ ਕਰਦੀਆਂ ਨੇ ਇੱਕ ਨੂੰ। ਲੇਕਿਨ ਜਿਹੜੇ ਅਜੇ ਵੀ ਥੋੜੇ ਬਹੁਤ ਜਿਨ੍ਹਾਂ ਦੇ ਵਿੱਚ ਉੱਥੇ ਜਿਨ੍ਹਾਂ ਨੂੰ ਲੱਗਦਾ ਹੈ ਵੀ ਇਹ ਸਾਡਾ ਸਿਸਟਮ ਅਸੀਂ ਕੀ ਚਾਹੁੰਦੇ ਸੀ, ਅਸੀਂ ਕਹਿਣ ਨੂੰ ਇਹਨੂੰ ਇੱਕ ਸੈਕੂਲਰ ਡੈਮੋਕ੍ਰੇਸੀ ਬਣਾਇਆ, ਕਨਸਟੀਟਿਊਸ਼ਨ ਬਣਾਇਆ, ਇਹਨੂੰ ਅਸੀਂ ਦੁਨੀਆ ਦੀ ਲਾਰਜੈਸਟ ਡੈਮੋਕ੍ਰੇਸੀ ਕਹਿ ਕੇ ਦੁਨੀਆ 'ਚ ਸੌਦਾ ਵੀ ਵੇਚਿਆ, ਤੇ ਹਾਲ ਸਾਡਾ ਕੀ ਹੋ ਗਿਆ। ਹੁਣ ਜ਼ਾਹਰ ਹੈ ਇੱਕ ਬਿਊਟੀ ਜ਼ਰੂਰ ਹੈ ਡੈਮੋਕ੍ਰੇਸੀਜ਼ ਦੀ ਕਿ ਵੀ ਖਾਸ ਤੌਰ ਤੇ ਜੇ ਅਸੀਂ ਅਮਰੀਕਨ ਕੰਟੈਕਸਟ ਕਰੀਏ ਗੱਲ, ਕਿਸੇ ਹੱਦ ਤੱਕ ਯੂਰਪ 'ਚ ਵੀ, ਕਿ ਜਦੋਂ ਕੋਈ ਇੱਕ ਬ੍ਰਾਂਚ ਜਾਂ ਇੱਕ ਬੜੇ ਸਿਖਰ ਤੇ ਆ ਕੇ ਨੈਗੇਟਿਵਿਟੀ ਵੀ ਕਰਦਾ ਹੈ, ਉਹਨੂੰ ਚੈੱਕ ਕਰਨ ਦੇ ਲਈ ਮੀਡੀਆ, ਹੁਣ ਟਰੰਪ ਨੇ ਭਾਵੇਂ ਕਿਵੇਂ ਮੀਡੀਆ ਨੂੰ ਵਿਦ ਡਿਸਡੇਨ ਰੱਖਿਆ, ਉਹਨਾਂ ਦੀ ਇਨਸਲਟ ਕੀਤੀ, CNN ਵਰਗਿਆਂ ਨੂੰ ਬਾਹਰ ਕੱਢ ਦਿੱਤਾ, ਦੂਜਾ ਕੀਤਾ, ਲੇਕਿਨ ਇਹਦੇ ਬਾਵਜੂਦ ਮੀਡੀਆ ਨੇ ਜਿਵੇਂ ਹਰ ਪੋਲ ਖੋਲਿਆ, ਉਹ ਕੋਵਿਡ-19 ਦੇ ਹਵਾਲੇ ਨਾਲ ਹੋਏ ਜਾਂ ਅੱਜ ਵੀ ਹੋਏ, ਉਹਨਾਂ ਨੇ ਇਹ ਬਿਊਟੀ ਹੈ ਇਸ ਸਿਸਟਮ ਦੀ ਕਿ ਘੱਟੋ ਘੱਟ ਫਿਰ ਅਸੀਂ ਜੁਡੀਸ਼ਰੀ ਥੱਲੇ ਦੇਖਦੇ ਹਾਂ ਕਿ ਜੇ ਅਮਰੀਕਾ 'ਚ ਅਗੇਂਸਟ ਇਮੀਗ੍ਰੈਂਟਸ ਜਾਂ ਜਿਹਨਾਂ ਨੂੰ ਇਲੀਗਲ ਕਹਿ ਕੇ ਔਰ ਜਿਹੜੇ ਆਰਡਰ ਮੁਸਲਮਾਨ ਦੇਸ਼ਾਂ ਤੋਂ ਆਉਣ ਤੇ ਪਾਬੰਦੀਆਂ, ਉਹਨਾਂ ਨੂੰ ਜੁਡੀਸ਼ਰੀ ਨੇ ਤੋੜਿਆ ਕਿ ਅਨਕਨਸਟੀਟਿਊਸ਼ਨਲ ਹੈ। ਪਰ ਅੱਜ ਭਾਰਤ ਦੇ ਵਿੱਚ ਕੀ ਹੈ, ਮੈਂ ਜਦੋਂ ਇਹ ਦੇਖਦਾ, ਜੇ ਜੁਡੀਸ਼ਰੀ ਤੋਂ ਅਸੀਂ ਗੱਲ ਕਰੀਏ, ਮੀਡੀਆ ਦੀ ਗੱਲ ਤਾਂ ਅਸੀਂ ਕਰ ਲਈ ਕਿ ਭਾਈ ਕੱਲਾ ਇਹੀ ਨਹੀਂ ਵੀ ਉਹੀ ਗੋਦੀ ਮੀਡੀਆ ਹੈ ਜਾਂ ਅਦਰਵਾਈਜ਼ ਹੈ। ਫੇਸਬੁੱਕ ਨੇ ਕਿਸ ਹੱਦ ਤੱਕ ਜਾ ਕੇ ਕੰਪਰੋਮਾਈਜ਼ ਕੀਤਾ, ਇਹਦਾ ਬਹੁਤ ਹੁਣ ਰੌਲਾ ਪਿਆ ਹੋਇਆ ਕਿ ਵੀ ਕਿਸ ਹੱਦ ਤੱਕ ਇਹ ਪੈਸੇ ਦੇ ਵਪਾਰੀ ਮਾਰਕ ਜ਼ਰਕਸਬਰਗ, ਜਿਹਨੂੰ ਆ ਕੇ ਮੋਦੀ ਜੱਫੀ ਪਾਉਂਦਾ ਜਿਵੇਂ ਰਿਚ ਚੰਬੜ ਗਿਆ ਹੁੰਦਾ ਕਿਸੇ ਨੂੰ, ਔਰ ਉਹਨੇ ਕਿਵੇਂ ਇਸ ਸਾਰੇ ਨੂੰ ਉੱਥੇ ਜਿੰਨੀ, ਔਰ ਇਹ ਜੇ ਕੋਈ ਇਹਨਾਂ 'ਚ ਸੱਚਮੁੱਚ ਔਰ ਖਾਸ ਤੌਰ ਤੇ ਸਾਡੇ ਮੁਸਲਮਾਨ ਭੈਣ ਭਰਾ ਇਸਲਾਮਿਕ ਮੁਲਕ, ਇਹ ਤਾਂ ਇੰਟਰਨੈਸ਼ਨਲ ਕੋਰਟ ਆਫ ਜਸਟਿਸ 'ਚ ਲਿਜਾਣ ਵਾਲਾ ਕੇਸ ਹੈ ਕਿ ਵੀ ਜਿਹੜੇ ਹਜ਼ਾਰਾਂ ਮਰੇ, ਜਿਹੜੇ ਸੈਂਕੜਿਆਂ ਦਿੱਲੀ ਰਾਇਟਸ ਦੇ ਥੱਲੇ ਮਾਰੇ ਗਏ, ਉਹਦੇ ਲਈ ਫੇਸਬੁੱਕ ਜ਼ਿੰਮੇਵਾਰ ਹੈ, ਕਿਉਂਕਿ ਇਹਨਾਂ ਨੇ ਜਿਹੜੇ ਹੇਟ ਕੈਂਪੇਨ, ਔਰ ਤਿੰਨੋਂ ਹੀ ਕਪਲ ਮਿਸ਼ਰਾ ਵੀ, ਤੇਲੰਗਾਨਾ ਦਾ MLA ਵੀ, ਉਹਨਾਂ ਦੀਆਂ ਟਵੀਟਸ ਵੀ ਰਹਿਣ ਦਿੱਤੀਆਂ, ਉਹਨਾਂ ਦੇ ਪ੍ਰਚਾਰ ਵੀ ਰਹਿਣ ਦਿੱਤੇ। ਔਰ ਅੱਜ ਜਿਹੜੀ ਇਸ ਵਿਸ਼ੇ ਦੇ ਉੱਤੇ ਇੱਕ ਮੰਗ ਇਹਨਾਂ ਦੀ ਇੱਕ ਕੋਲੀਸ਼ਨ ਹੈ, ਕੋਲੀਸ਼ਨ ਟੂ ਸਟਾਪ ਜੈਨੋਸਾਈਡ, ਔਰ ਮੈਂ ਦੇਖ ਰਿਹਾ ਕਿ ਵੀ ਇਹ ਕਾਫੀ ਐਕਟਿਵਲੀ ਇਹਨਾਂ ਨੇ ਇਸ ਕੇਸ ਨੂੰ ਚੁੱਕਿਆ। ਇਸ ਦੇ ਵਿੱਚ ਕਾਫੀ ਆਰਗੇਨਾਈਜੇਸ਼ਨਸ ਨੇ ਬੜੀਆਂ, ਕੋਲੀਸ਼ਨ ਟੂ ਸਟਾਪ ਜੈਨੋਸਾਈਡ ਆਰਗੇਨਾਈਜੇਸ਼ਨ, ਇੰਡੀਅਨ ਅਮਰੀਕਨ ਮੁਸਲਿਮ ਕੌਂਸਲ ਹੈ, ਮੁਸਲਿਮ ਪਬਲਿਕ ਅਫੇਅਰਸ ਕੌਂਸਲ ਹੈ, ਕੋਲੀਸ਼ਨ ਅਗੇਂਸਟ ਫਾਸ਼ਿਜ਼ਮ ਇਨ ਇੰਡੀਆ ਬੋਸਟਨ, ਆਰਗੇਨਾਈਜੇਸ਼ਨ ਫॉर ਮਾਈਨॉरिटीज ਇਨ ਇੰਡੀਆ, ਸਾਊਥ ਏਸ਼ੀਆ ਸੋਲੀਡੈਰਿਟੀ ਇਨੀਸ਼ੀਏਟਿਵ ਹੈ। ਸੋ ਬਹੁਤ ਸਾਰੀਆਂ ਆਰਗੇਨਾਈਜੇਸ਼ਨਸ ਨੇ, ਉਹਨਾਂ ਨੇ ਅੱਜ ਮੰਗ ਕੀਤੀ ਹੈ ਕਿ ਫੇਸਬੁੱਕ ਸਕੈਂਡਲ should be probed by US Congress, say human rights organizations, or Facebook should fire India policy chief Ankhi Das for her demonstrated role
in amplifying hate and bigotry that leads to mass violence। ਉਹਨਾਂ ਦੀ ਪ੍ਰੈਸ ਰਿਲੀਜ਼ ਹੈ। ਇਮੀਡੀਏਟਲੀ ਉਹਨਾਂ ਨੇ ਮੰਗ ਕੀਤੀ ਹੈ ਵੀ ਇਹਨੂੰ ਅਣਖੀ ਦਾਸ ਨੂੰ ਡਿਸਮਿਸ ਕਰੋ। ਦੂਸਰਾ ਉਹਨਾਂ ਨੇ ਕਿਹਾ ਵੀ ਇਹ ਇੰਡੀਆ ਤੇ ਅਸੀਂ ਡਿਪੈਂਡ, US ਕਾਂਗਰਸ ਇਨਵੈਸਟੀਗੇਟ ਕਰੇ ਕਿ ਬਈ ਇਹ ਕੀ ਫੇਸਬੁੱਕ ਨੇ ਰੋਲ ਪਲੇ ਕੀਤਾ ਹੈ ਜਿਹਦੇ ਥੱਲੇ ਉੱਥੇ ਸਾਰਾ ਹੋਇਆ। ਬੜੀ ਡੀਟੇਲਡ ਔਰ ਬੜੀ ਅੱਛੀ ਪ੍ਰੈਜੈਂਟੇਸ਼ਨ ਹੈ। ਪਰ ਮੈਂ ਸਮਝਦਾ ਵੀ ਇਹਨਾਂ ਨੂੰ ਇੰਟਰਨੈਸ਼ਨਲ ਲੈਵਲ ਤੇ ਫੇਸਬੁੱਕ ਨੂੰ, ਇੰਡੀਅਨ ਗਵਰਨਮੈਂਟ ਨੂੰ ਸੂ ਕੀਤਾ ਜਾਏ, ਇਸ ਤੋਂ ਵਧੀਆ ਹੋਰ ਕੋਈ ਮੌਕਾ ਨਹੀਂ ਹੋਏਗਾ। ਪਰ ਜਿਹੜੇ ਜੁਡੀਸ਼ਰੀ ਦਾ ਇਸ ਸਾਰੇ ਪੀਰੀਅਡ 'ਚ ਕੀ ਰੋਲ ਹੈ, ਅਸੀਂ ਦੇਖਦੇ ਹਾਂ ਆਰਟੀਕਲ 370 ਐਬਰੋਗੇਟ ਕੀਤਿਆਂ 1 ਸਾਲ ਹੋ ਗਿਆ ਹੈ। ਹੰਡਰਡਸ ਆਫ ਪਬਲਿਕ ਇੰਟਰਸਟ ਲਿਟੀਗੇਸ਼ਨ ਸੁਪਰੀਮ ਕੋਰਟ 'ਚ ਗਈਆਂ, ਉਹਨਾਂ ਤੇ ਕੋਈ ਕਾਰਵਾਈ ਨਹੀਂ ਹੈ। ਇੰਟਰਨੈਟ ਤੋਂ ਲੈ ਕੇ ਦੂਸਰਾ ਬੰਦ ਹੈ, ਜਿਹਦੇ 'ਚ ਸੁਪਰੀਮ ਕੋਰਟ ਨੇ ਜੇ ਮਾੜੀ ਮੋਟੀ ਗੱਲ ਵੀ ਕੀਤੀ ਹੋ ਜੀ 2G ਚੋਂ 4G 1 ਸਾਲ ਇਸ ਨੂੰ ਵੀ ਲੱਗਾ ਹੈ, ਪਰ ਉਹਨੂੰ ਕੋਈ ਮੋਨੀਟਰ ਨਹੀਂ ਕੀਤਾ। ਬਾਬਰੀ ਮਸਜਿਦ ਦੇ ਮੁੱਦੇ ਤੇ ਅਸੀਂ ਦੇਖਿਆ ਕਿ ਸੁਪਰੀਮ ਕੋਰਟ ਨੇ ਕਿਵੇਂ ਧੱਜੀਆਂ ਉਡਾਈਆਂ, ਜਿਹੜਾ ਪ੍ਰੀਵੀਅਸ ਹਾਈ ਕੋਰਟ ਸੀ ਇਲਾਹਾਬਾਦ ਹਾਈ ਕੋਰਟ, ਉਹਦੇ ਫੈਸਲੇ ਦੀਆਂ ਵੀ। ਹੁਣ ਪ੍ਰਾਈਮ ਮਿਨਿਸਟਰ ਨੇ ਇਸ ਕੋਵਿਡ-19 ਦੇ ਥੱਲੇ ਬਜਾਏ ਕਿ ਜਿਹੜਾ ਉਹਨਾਂ ਦਾ ਆਫੀਸ਼ੀਅਲ ਫੰਡ ਹੁੰਦਾ ਹੈ ਉਸ ਦੀ ਬਜਾਏ ਆਪਣਾ ਜਿਹੜਾ PM ਕੇਅਰਸ ਫੰਡ ਸ਼ੁਰੂ ਕਰ ਲਿਆ, ਜਿਹੜਾ ਨਾ ਕੈਗ ਇਹਨਾਂ ਦੇ ਅਕਾਊਂਟੇਬਿਲਿਟੀ ਬਿਊਰੋ ਨੂੰ ਜਵਾਬਦੇਹ ਹੈ ਨਾ ਕਿਸੇ ਹੋਰ ਨੂੰ ਹੈ। ਇਸ ਦੇ ਉੱਤੇ ਪਬਲਿਕ ਇੰਟਰਸਟ ਲਿਟੀਗੇਸ਼ਨ ਹੋਈ ਕਿ ਵੀ ਜੀ ਪ੍ਰਾਈਮ ਮਿਨਿਸਟਰ ਨੂੰ ਕਿਹਾ ਜਾਏ ਕਿ ਉਹ ਇਹ ਜਿੰਨਾ ਪੈਸਾ ਇਹਦੇ 'ਚ ਆਇਆ, ਜਿਹਦੇ 'ਚ ਬਿਲੀਅਨਸ ਆਫ ਰੁਪੀਜ਼ ਆਏ ਨੇ, ਕਿ ਵੀ ਉਹਨਾਂ ਨੂੰ ਜਿਹੜਾ ਉਹ ਦੂਸਰੇ ਵਿੱਚ ਟ੍ਰਾਂਸਫਰ ਕਰੇ। NDRF ਜਿਹੜਾ ਇਹਨਾਂ ਦਾ ਨੈਸ਼ਨਲ ਡਿਜ਼ਾਸਟਰ ਰਿਲੀਫ ਫੰਡ ਹੈ। ਪਰ ਸੁਪਰੀਮ ਕੋਰਟ ਨੇ ਇਨਕਾਰ ਕਰ ਦਿੱਤਾ। ਉਹਨਾਂ ਨੇ ਕਿਹਾ ਜੀ ਨਹੀਂ, ਅਸੀਂ ਇਹ ਆਰਡਰ ਨਹੀਂ ਕਰ ਸਕਦੇ। ਹੁਣ ਇਸ ਸਾਰੇ ਬੈਕਡ੍ਰੌਪ ਦੇ ਵਿੱਚ ਇੱਕ ਪ੍ਰਸ਼ਾਂਤ ਭੂਸ਼ਣ ਜਿਹੜਾ ਬੜਾ ਪ੍ਰੋਮੀਨੈਂਟ ਆਵਾਜ਼ ਹੈ ਜੁਡੀਸ਼ਰੀ 'ਚ ਵੀ, ਰਿਟਾਇਰਡ ਹੈ ਬੇਸ਼ੱਕ, ਲੇਕਿਨ ਉਹ ਪਬਲਿਕ ਇੰਟਰਸਟ ਲਿਟੀਗੇਸ਼ਨ ਵੀ ਕਰਦਾ ਹੈ, ਟਵੀਟ ਵੀ ਕਰਦਾ ਹੈ। ਉਹਨੇ 2 ਟਵੀਟਸ ਕੁਛ ਅਰਸਾ ਪਹਿਲਾਂ ਕੀਤੀਆਂ, ਜਿਹਦੇ 'ਚ ਉਹਨੇ ਇਹ ਗੱਲ ਕਹੀ ਸੀ ਕਿ ਵੀ ਜਿਹੜਾ ਸੁਪਰੀਮ ਕੋਰਟ ਹੈ ਇਸ ਦੇ ਅੱਧਿਓਂ ਜ਼ਿਆਦਾ ਜੱਜ ਜਿਹੜੇ ਨੇ ਉਹ ਕਰਪਟ ਨੇ, ਇਹ ਵੀ ਉਹਨੇ ਕਿਹਾ ਸੀ। ਔਰ ਫਿਰ ਨਾਲ ਦੀ ਨਾਲ ਉਹਨੇ ਕਿਹਾ ਸੀ ਕਿ ਵੀ ਇਹ ਸਾਰਾ ਜਿਹੜਾ ਜੋ ਸੁਪਰੀਮ ਕੋਰਟ 'ਚੋਂ ਲੋਕਾਂ ਦਾ ਵਿਸ਼ਵਾਸ ਖਤਮ ਹੁੰਦਾ ਜਾ ਰਿਹਾ ਹੈ, ਇਹ ਕਸ਼ਮੀਰ ਮੁੱਦੇ ਤੇ ਦੂਸਰਾ ਨਹੀਂ ਕਰ ਰਿਹਾ। ਔਰ ਸੁਪਰੀਮ ਕੋਰਟ ਦੇ ਜੱਜਾਂ ਨੇ ਜਿਨ੍ਹਾਂ ਨੂੰ ਅਦਰਵਾਈਜ਼ ਕਦੇ ਨਜ਼ਰ ਨਹੀਂ ਆਇਆ ਕਿ ਸੂ ਮੋਟੋ ਨੋਟਿਸ ਲੈਣਾ ਹੈ, ਉਹ ਸਾਡੇ ਵੀਰ ਸਰ ਗੁਰਚਰਨ ਸਿੰਘ ਬੱਬਰ, ਜਿਹੜੇ 3 ਅਖਬਾਰਾਂ ਵੀ ਕੱਢਦੇ ਨੇ ਦਿੱਲੀ ਤੋਂ, TV 84 ਤੇ ਹੁੰਦੇ ਨੇ, ਉਹਨਾਂ ਨੇ ਵੀ ਇੱਕ ਆਪਣੀ 7-8 ਮਿੰਟ ਦੀ ਰਿਕਾਰਡ ਕਰਵਾਈ ਹੈ ਆਪਣੀ ਟਿੱਪਣੀ ਇਸ ਦੇ ਉੱਤੇ। ਉਹਨਾਂ ਨੇ ਕਿਹਾ ਜੀ 31 ਅਕਤੂਬਰ ਤੋਂ 3 ਨਵੰਬਰ 4 ਤੱਕ ਦਿੱਲੀ ਦੇ ਵਿੱਚ 5000 ਤੋਂ ਜ਼ਿਆਦਾ ਸਿੱਖਾਂ ਨੂੰ ਜਿਉਂਦੇ ਸਾੜਿਆ ਗਿਆ। ਸੁਪਰੀਮ ਕੋਰਟ ਬੰਦ ਰਿਹਾ, ਅਗਲੇ ਦਿਨ ਵੀ ਆਏ, 36 ਸਾਲ ਹੋ ਗਏ ਨੇ, ਕਿਸੇ ਨੇ ਸੂ ਮੋਟੋ ਨੋਟਿਸ ਦਾ ਲੈਣ ਦੀ ਦੂਰ ਦੀ ਗੱਲ, ਉਸ ਨੂੰ ਕਿਵੇਂ ਇਹਨਾਂ ਨੇ ਜਸਟੀਫਾਈ ਕੀਤਾ। ਘਰ ਬੈਠੇ ਉਹ ਦੇਖਦੇ ਰਹੇ ਕਿ TV ਤੇ ਚੱਲ ਰਿਹਾ ਦੂਰਦਰਸ਼ਨ ਤੇ ਖੂਨ ਕਾ ਬਦਲਾ ਖੂਨ, ਅਮਿਤਾਭ ਬੱਚਨ ਨਾਰੇ ਲਵਾ ਰਿਹਾ। ਉਦੋਂ ਜੁਡੀਸ਼ਰੀ ਕਿੱਥੇ ਸੀ? ਉਹਨਾਂ ਨੇ ਕਿਹਾ ਜੀ ਹੁਣ ਪ੍ਰਸ਼ਾਂਤ ਭੂਸ਼ਣ ਦੇ ਖਿਲਾਫ ਸੁਪਰੀਮ ਕੋਰਟ ਨੇ ਸੂ ਮੋਟੋ ਨੋਟਿਸ ਲੈਂਦਿਆਂ ਹੀ ਜਿਹੜਾ ਕਾਰਵਾਈ, ਔਰ ਜਿਹੜੀ ਲਾਸਟ ਕਾਰਵਾਈ ਹੋਇਆ ਉਹਨਾਂ ਨੇ ਆਲਰੇਡੀ ਉਹਨੂੰ ਗਿਲਟੀ ਡਿਕਲੇਅਰ ਕਰ ਦਿੱਤਾ ਹੈ ਕਿ ਬਈ ਇਹਦੀ ਸੁਣਵਾਈ ਹੋਏਗੀ। ਔਰ ਉਹਨਾਂ ਨੇ ਕਿਹਾ ਕਿ ਵੀ ਸਾਡਾ ਤਾਂ ਫੇਥ ਉਦੋਂ ਦਾ ਹੀ ਉੱਡ ਗਿਆ ਹੋਇਆ ਵੀ ਇਹ ਜੁਡੀਸ਼ਰੀ ਕਿੱਥੇ ਰਹੀ। ਇਹਨਾਂ ਨੇ ਨਾ ਸੂ ਮੋਟੋ ਨਜ਼ਰ ਆਇਆ ਨਾ ਦੂਸਰਾ ਆਇਆ। ਗੁਜਰਾਤ ਦੇ ਮੁਸਲਮਾਨਾਂ, ਹਜ਼ਾਰਾਂ ਮੁਸਲਮਾਨਾਂ ਦੇ ਕਤਲੇਆਮ ਵੱਲ ਦੇਖੀਏ, ਕਸ਼ਮੀਰ ਦੇ ਮੁੱਦੇ ਦੀ ਅਸੀਂ ਗੱਲ ਕੀਤੀ ਹੈ। ਹੁਣ ਜੋ ਪ੍ਰਸ਼ਾਂਤ ਭੂਸ਼ਣ ਰਾਹੀਂ ਸੁਪਰੀਮ ਕੋਰਟ ਉਸ ਆਵਾਜ਼ ਨੂੰ ਵੀ ਬੰਦ ਕਰ ਦੇਣਾ ਚਾਹੁੰਦਾ ਹੈ, ਕਿਉਂਕਿ ਇਹ ਫਾਸ਼ਿਸਟ ਮੋਦੀ ਅਮਿਤ ਸ਼ਾਹ ਦੀ ਲਾਈਨ ਟੋ ਕਰ ਰਹੇ ਨੇ। ਔਰ ਅੱਜ 1500 ਤੋਂ ਜ਼ਿਆਦਾ ਵਕੀਲਾਂ ਨੇ 1500 ਲਾਇਰਸ ਟੂ ਸੁਪਰੀਮ ਕੋਰਟ ਸਟਾਪ ਮਿਸਕੈਰੇਜ ਆਫ ਜਸਟਿਸ ਇਨ ਪ੍ਰਸ਼ਾਂਤ ਭੂਸ਼ਣ ਕੇਸ। ਜਿਹੜੇ ਪ੍ਰੋਮੀਨੈਂਟ ਕੋਈ ਰਿਟਾਇਰਡ ਜੱਜ ਹੈ, ਕੋਈ ਦੂਜਾ, ਉਹਨਾਂ ਨੇ ਚਿੱਠੀ ਲਿਖੀ ਹੈ, ਉਹਨੂੰ ਸੁਪਰੀਮ ਕੋਰਟ ਨੂੰ ਕਿਹਾ ਕਿ ਵੀ ਇਹ ਜਿਹੜਾ ਤੁਸੀਂ ਕੰਮ ਫੜਿਆ ਹੋਇਆ ਹੈ ਇਹ ਠੀਕ ਨਹੀਂ ਹੈ। ਉਹਨਾਂ ਨੇ ਕਿਹਾ ਕਿ ਵੀ ਇਹ ਡੋਂਟ ਟਰਾਈ ਟੂ ਸਾਇਲੈਂਸ ਪੀਪਲ ਅੰਡਰ ਦਾ ਥ੍ਰੈਟ ਆਫ ਕੰਟੈਂਪਟ that will undermine the independence and ultimately the strength of the Supreme Court। ਇਹ ਸੁਪਰੀਮ ਕੋਰਟ ਦੀ ਤਾਕਤ ਨੂੰ ਖਤਮ ਕਰੇਗਾ। ਔਰ ਨਾਲ ਦੀ ਨਾਲ ਇਹਨਾਂ ਦੇ ਵਿੱਚ ਜਿਹੜੇ ਜਸਟਿਸ ਅਰੁਣ ਮਿਸ਼ਰਾ ਔਰ BR ਗਵਾਈ ਔਰ ਕ੍ਰਿਸ਼ਨਾ ਮੁਰਾਰੀ, ਇਹ 3 ਜੱਜਾਂ ਦੇ ਬੈਂਚ ਨੇ ਉਹਨੂੰ ਕੰਟੈਂਪਟ ਆਫ ਕੋਰਟ ਦੱਸਿਆ ਪ੍ਰਸ਼ਾਂਤ ਭੂਸ਼ਣ ਨੂੰ। ਉਹਨਾਂ ਨੇ ਇਹ ਕਿਹਾ ਕਿ ਵੀ ਇਹ ਜੀ ਡਿਸਟੋਰਟਡ ਫੈਕਟ ਸੀ ਜੋ ਪ੍ਰਸ਼ਾਂਤ ਭੂਸ਼ਣ ਨੇ ਕਿਹਾ। ਨਾਲ ਉਹਨਾਂ ਨੇ ਕਿਹਾ ਦਿਸ ਇਜ਼ scurrilous malicious attack on entire Supreme Court and had the effect of destabilizing the very foundation of the judiciary। ਕਿ ਜੀ ਪ੍ਰਸ਼ਾਂਤ ਭੂਸ਼ਣ ਨੇ ਜੋ ਲਿਖਿਆ ਉਹਨੇ ਜੁਡੀਸ਼ਰੀ ਦੀਆਂ ਫਾਊਂਡੇਸ਼ਨਸ ਹਿਲਾ ਦਿੱਤੀਆਂ।
ਉਹਦੇ 'ਚ ਇਹਨਾਂ ਨੇ ਵੀ ਕਿਹਾ, ਵਕੀਲਾਂ ਨੇ, ਉਹ ਸਰ ਗੁਰਚਰਨ ਸਿੰਘ ਹੋਰਾਂ ਨੇ ਵੀ ਕਿਹਾ, ਉਹਨਾਂ ਨੇ ਕਿਹਾ ਕਿ ਸੁਪਰੀਮ ਕੋਰਟ ਦੀਆਂ ਫਾਊਂਡੇਸ਼ਨਸ ਜਿਹੜੀਆਂ ਪਹਿਲਾਂ ਹੀ ਹਿੱਲੀਆਂ ਹੋਈਆਂ ਉਹਨਾਂ ਦੇ ਇਨਜਸਟਿਸ ਦੇ ਨਾਲ, ਹੁਣ ਕਿਹੜੀਆਂ ਨੇ ਜਿਹੜੀਆਂ ਕਿ ਦੋ ਲਾਈਨਾਂ ਦੇ ਟਵੀਟ ਨੇ ਹਿਲਾ ਦਿੱਤੀਆਂ, ਔਰ ਜੋ ਕੁਝ ਸੁਪਰੀਮ ਕੋਰਟ ਨੇ ਨਾ ਸਿਰਫ ਇਗਨੋਰ ਕੀਤਾ ਹੈ ਬਲਕਿ ਜ਼ੁਲਮ ਕਰਨ ਵਾਲਿਆਂ ਦੇ ਹੱਕ 'ਚ ਖਲੋਤਾ ਹੈ, ਉਹਦਾ ਕੀ ਬਣਿਆ। ਔਰ ਮੈਂ ਇਸ ਸੈਗਮੈਂਟ 'ਚ, ਕਿਉਂਕਿ ਟਾਈਟਲ ਤੁਸੀਂ ਜਿਹੜਾ ਪੜ੍ਹਿਆ ਵੀ ਹੈ, ਜਸਟਿਸ AP ਸ਼ਾਹ, ਇਹ ਦਿੱਲੀ ਹਾਈ ਕੋਰਟ ਦੇ ਰਿਟਾਇਰਡ ਚੀਫ ਜਸਟਿਸ ਨੇ, ਔਰ ਉਹਨਾਂ ਨੇ ਪਿਛਲੇ ਦਿਨਾਂ 'ਚ ਇੱਕ ਵੈਬਿਨਾਰ ਜਿਹੜਾ ਉਹਨੂੰ ਐਡਰੈਸ ਕੀਤਾ, ਔਰ ਉਹਦੇ 'ਚ ਉਹਨਾਂ ਨੇ ਜਿਹੜੀ ਗੱਲ ਕਹੀ ਉਹਦੇ 'ਚ, ਔਰ ਇਹ ਉਹਦਾ ਹੈਡਿੰਗ ਹੀ ਇਹ ਲੱਗਿਆ ਸਾਰੇ ਪਾਸੇ, ਇੰਡੀਆ ਇਜ਼ ਮੂਵਿੰਗ ਟੁਵਰਡਸ ਏ ਫਾਰਮ ਆਫ ਇਲੈਕਟਿਡ ਆਟੋਕ੍ਰੇਸੀ। ਆਟੋ ਹੁੰਦਾ ਹੀ ਡਿਕਟੇਟਰਸ਼ਿਪ, ਕਿ ਚੁਣੀ ਹੋਈ ਇੱਕ ਡਿਕਟੇਟਰਸ਼ਿਪ ਬਣ ਗਈ ਹੈ। ਜੁਡੀਸ਼ਰੀ appears once again to be failing us, says Justice Shah, ਕਿ ਅਦਾਲਤੀ ਨਿਜ਼ਾਮ ਇਹ ਵੀ ਬਿਲਕੁਲ ਨਿਕੰਮਾ ਹੋ ਗਿਆ ਹੈ ਕਿਉਂਕਿ ਇਹ ਉਹਨਾਂ ਦੇ ਨਾਲ ਰਲ ਗਏ। ਉਹਨਾਂ ਨੇ ਕਿਹਾ ਈਵਨ ਪਾਰਲੀਮੈਂਟ ਵੀ, ਬਾਕੀ ਸਾਰੀ ਦੁਨੀਆ ਦੀਆਂ ਪਾਰਲੀਮੈਂਟਸ ਕੰਮ ਕਰ ਰਹੀਆਂ ਨੇ, ਉਹ ਸੈਸ਼ਨ ਹੀ ਕੋਈ ਨਹੀਂ ਚੱਲ ਰਿਹਾ, ਉਹ ਤਾਂ ਜਿਹੜੇ ਪੈਂਡੇਮਿਕ ਲਾਅ ਬਣਾਏ ਹੋਏ ਨੇ ਉਹਨਾਂ ਨੇ ਐਮਰਜੈਂਸੀ ਡਿਜ਼ਾਸਟਰ ਨਾਲ ਉਹਦੇ ਥੱਲੇ ਆਪਣੇ ਵਿਰੋਧੀਆਂ ਦੀ ਆਵਾਜ਼ ਦੱਬਣ ਤੇ ਲੱਗੇ ਹੋਏ ਨੇ। ਉਹਨਾਂ ਨੇ ਕਿਹਾ ਕਿ ਪਾਰਲੀਮੈਂਟ ਹੈਜ਼ ਬਿਕਮ ਏ ਘੋਸਟ ਟਾਊਨ। ਘੋਸਟ ਹੁੰਦਾ ਭੂਤਵਾੜਾ ਬਣ ਗਿਆ ਕਿ ਪਾਰਲੀਮੈਂਟ ਤਾਂ ਕੋਈ ਸੈਸ਼ਨ ਨਹੀਂ। ਉਹਨੇ ਕਿਹਾ ਵਿਦ ਪਾਰਲੀਮੈਂਟ ਬਿਕਮਿੰਗ ਏ ਘੋਸਟ ਟਾਊਨ ਡਿਊ ਟੂ ਦਾ COVID-19 ਪੈਂਡੇਮਿਕ and judiciary having abdicated its role, accountability mechanism has become diluted and the central executive has become all powerful and given free rein to do whatever it pleases। ਉਹਨੂੰ ਕਿਹਾ ਜੀ ਪਾਰਲੀਮੈਂਟ ਘੋਸਟ ਟਾਊਨ ਹੈ, ਜੁਡੀਸ਼ਰੀ ਜਿਹੜੀ ਹੈ ਉਹਨੇ ਖੁੱਲੀ ਛੁੱਟੀ ਦੇ ਦਿੱਤੀ ਹੈ, ਹੋਰ ਕੋਈ ਅਕਾਊਂਟੇਬਿਲਟੀ ਨਹੀਂ ਹੈ। ਇਸ ਸਾਰੇ ਚੋਂ ਜਿਹੜੀ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ, ਉਹਨੇ ਬੜੀ ਕਲੀਅਰਲੀ ਇਸ ਗੱਲ ਨੂੰ ਕਿਹਾ ਕਿ ਵੀ ਜਿਹੜੇ ਪਾਸੇ ਗੱਲ ਜਾ ਰਿਹਾ ਉਹਦਾ ਮਤਲਬ ਇਹ ਹੈ ਕਿ besides failing to provide leadership to the people in a time of crisis like the pandemic, it compounds the problem of representation and accountability by granting the executive a free rein to do as it pleases. Executive accountability in these conditions is a thing of memory, for there is no one to raise any question about its actions। ਉਹ dictatorships ਕੀ ਹੁੰਦੀਆਂ, democracies ਭਾਵੇਂ ਉਹ ਨਾ ਵੀ ਜਿਹੜੀਆਂ ਆਈਡੀਅਲ ਹੋਣ, ਉਹਦੇ 'ਚ ਮੀਡੀਆ ਪਹਿਲਾਂ ਹੀ ਸੁੱਪ ਹੈ। ਫੇਸਬੁੱਕ ਤੁਸੀਂ ਸੋਸ਼ਲ ਮੀਡੀਆ ਅਸੀਂ ਕਹਿੰਦੇ ਸੀ ਜੀ, ਲੋਕ ਦੇਖ ਲਓ ਸੋਸ਼ਲ ਮੀਡੀਆ ਦਾ ਹਾਲ, ਉਹ ਵੀ ਉਹਨਾਂ ਦੇ ਕੰਟਰੋਲ 'ਚ ਹੈ। ਜੁਡੀਸ਼ਰੀ ਉਹ ਇਹੀ ਨਹੀਂ ਹੈ ਕਿ ਵੀ ਉਹਨਾਂ ਨੇ ਮੌਨ ਧਾਰਿਆ ਹੋਇਆ, ਉਹ ਉਹਨਾਂ ਦੇ ਹੱਕ ਦੇ ਵਿੱਚ ਭੁਗਤ ਰਹੇ ਨੇ। ਔਰ ਇਸ ਸਾਰੇ ਦੇ ਥੱਲੇ ਹੀ ਈਵਨ ਇਸ ਵੈਬਿਨਾਰ ਦੇ ਵਿੱਚ ਅਰੁਣਾ ਰਾਏ ਜਿਹੜੀ ਸੋਸ਼ਲ ਐਕਟਿਵਿਸਟ ਹੈ, ਉਹਨੇ ਕਿਹਾ ਕਿ ਗਵਰਨਮੈਂਟ ਇਜ਼ ਯੂਜ਼ਿੰਗ ਦਿਸ ਓਪਰਚੁਨਿਟੀ to push through policies in the most undemocratic way। ਉਹਨਾਂ ਨੇ ਕਿਹਾ ਜੀ ਉਹ ਜਿਹਨੂੰ ਮੋਦੀ ਕਹਿੰਦਾ ਹੈ ਕਿ ਬਈ ਇਹ ਜਿਹੜਾ ਡਿਜ਼ਾਸਟਰ ਹੈ ਇਹਦੇ 'ਚ ਓਪਰਚੁਨਿਟੀ ਹੈ, ਜਿਹੜਾ ਉਹਦਾ ਇੱਕ ਜੁਮਲਾ ਵਾਰ-ਵਾਰ ਉਹ ਇਸਤੇਮਾਲ ਕਰਦਾ ਹੈ ਕਿ ਬਈ ਇਸ ਤੋਂ ਹੀ ਸਾਡੇ ਲਈ ਜਿਹੜੀ ਹੈ ਓਪਰਚੁਨਿਟੀ ਨਿਕਲ ਰਹੀ, ਉਹ ਕੱਢ ਲਈ ਉਹਨੇ ਓਪਰਚੁਨਿਟੀ, ਡਿਜ਼ਾਸਟਰ 'ਚੋਂ ਸਾਰੇ ਸਵਾ ਦਿੱਤੇ ਨੇ। ਔਰ ਇਹ ਇਸੇ ਤਰ੍ਹਾਂ ਉਹਨਾਂ ਨੇ ਕਿਹਾ ਕਿ ਸ਼ੀ ਲਿਸਟਡ ਦਾ, ਇਹ ਹੁਣ ਬੀਬੀ ਅਰੁਣਾ ਰਾਏ ਕਹਿ ਰਹੀ ਹੈ, she listed the dilution of labor laws, ਜਿਵੇਂ ਉਹਨਾਂ ਨੇ ਲੇਬਰ ਲਾਅ ਉਡਾ ਦਿੱਤੇ, ਵੇਵਿੰਗ ਆਫ ਐਨਵਾਇਰਨਮੈਂਟਲ ਪ੍ਰੋਟੈਕਸ਼ਨਸ, ਹੁਣ ਅੱਗੇ ਕੋਈ ਵੀ ਜਿਹੜੀ ਕਲੀਅਰੈਂਸ ਸੀ ਉਹਨੂੰ ਵੀ ਵੇਵ ਕਰ ਦਿੱਤਾ, ਰੈਮਿੰਗ ਥਰੂ ਏ ਨਿਊ ਐਜੂਕੇਸ਼ਨ ਪਾਲਿਸੀ ਵਿਦ ਨੋ ਵੈਟਿੰਗ ਬਾਈ ਪਾਰਲੀਮੈਂਟ। ਕੋਈ ਪਾਰਲੀਮੈਂਟ ਤਾਂ ਹੋਸਟ ਟਾਊਨ ਬਣਿਆ ਹੋਇਆ, ਔਰ ਇਸ ਸਾਰੇ ਨੂੰ ਉੱਥੇ ਲਿਜਾ ਕੇ ਖੜਾ ਕਰ ਦਿੱਤਾ। ਔਰ ਐਂਡ ਉਹਨਾਂ ਨੇ ਕੀਤਾ ਹੈ ਇਸ ਸਾਰੇ ਵੈਬਿਨਾਰ ਦਾ, what we see happening in India today is an insidious takedown of each of these institutions and mechanism empowered to hold the executive accountable। कि भाई सब कुछ खत्म हो गया। उन्होंने कहा भी 2014 तो खासकर since 2014 every effort, 2014 में मोदी पावर चाहता है, since 2014 every effort has been made to systematically destroy these institutions, not necessarily in the blatantly destructive way that Indira Gandhi government did in the past, but certainly in ways that have rendered the Indian democratic state practically comatose and given the executive the upper hand in most matters। के बाकी सारे देश ਨੂੰ ਸੰਸਥਾਵਾਂ ਨੂੰ ਬੇਹੋਸ਼ੀ 'ਚ ਸੁੱਟਦਾ ਹੈ, ਔਰ ਐਗਜ਼ੈਕਟਿਵ ਦਾ ਵੀ ਕੋਈ ਤੁਹਾਨੂੰ ਕਿਸੇ, ਤੁਸੀਂ 1 ਬਿਲੀਅਨ 350 ਮਿਲੀਅਨ ਭਾਰਤੀਆਂ ਨੂੰ ਪੁੱਛ ਲਓ
ਕਿ ਸੈਂਟਰ ਕੈਬਨਿਟ ਦੇ ਵਿੱਚ ਕਿੰਨੇ ਮਿਨਿਸਟਰ ਨੇ ਤੇ ਉਹਨਾਂ ਦੇ ਨਾਂ ਦੱਸੋ, ਤੇ ਨਾਂ ਹੋਣਗੇ ਮੋਦੀ, ਅਮਿਤ ਸ਼ਾਹ, ਤੀਸਰਾ ਨਾਂ ਕਿਸੇ ਨੂੰ ਮੈਨੂੰ ਵੀ ਨਹੀਂ ਕੋਈ ਯਾਦ। ਇਸ ਤੋਂ ਅੰਦਾਜ਼ਾ ਲਾਓ ਵੀ ਐਗਜ਼ੈਕਟਿਵ ਦਾ ਵੀ ਮਤਲਬ ਕੁਛ ਨਹੀਂ, ਐਗਜ਼ੈਕਟਿਵ ਦਾ ਵੀ ਮਤਲਬ ਮੋਦੀ, ਅਮਿਤ ਸ਼ਾਹ। ਔਰ ਹਾਲਾਤ ਇਹ ਬਣ ਗਏ ਕਿ ਵੀ ਉਹ ਉੱਥੇ ਤਾਂ ਅਸੀਂ ਇਹ ਗੱਲ ਕਰਦੇ ਹਾਂ ਸੁਕਰਾਤ ਦੇ ਹਵਾਲੇ ਨਾਲ ਕਿ ਵੀ ਆਈਡੀਅਲ ਜਮਹੂਰੀਅਤ ਜਾਂ ਫਿਲਾਸਫਰ ਕਿੰਗ ਦਾ ਕਨਸੈਪਟ ਡਿਫਿਕਲਟ ਟੂ ਅਚੀਵ ਬਟ ਨਾਟ ਇੰਪੋਸੀਬਲ। ਤੇ ਇੱਥੇ ਇਹਨਾਂ ਨੇ ਉਹ ਜਿਹੜਾ ਝੂਠ ਵੇਚਿਆ, ਪਰੋਸਿਆ ਕਿ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਇਹ ਨਹੀਂ ਹੈ ਕਿ ਵੀ ਕੋਈ ਹੋਰ ਆਈਡੀਅਲ ਹੈ, ਆਈਡੀਅਲ ਇਹੀ ਹੈ ਕਿ ਵੀ ਮੋਦੀ ਹੈ ਤਾਂ ਮੁਮਕਿਨ ਹੈ। ਹੁਣ ਇਸ ਤੋਂ ਅੰਦਾਜ਼ਾ ਲਾਓ ਕਿ ਜਿਹੜੀ ਗੱਲ ਚਰਚਲ ਨੇ ਕਹੀ ਸੀ ਹਾਊਸ ਆਫ ਕਾਮਨਸ ਖਲੋ ਕੇ ਜਦੋਂ ਫਰੀडम ਆਫ ਇੰਡੀਆ ਬਿੱਲ ਪੇਸ਼ ਕੀਤਾ ਗਿਆ ਸੀ ਕਿ ਪਾਵਰ ਜਿਹੜੀ ਹੈ ਗੁੰਡਿਆਂ, ਲੁਟੇਰਿਆਂ, ਇਹ ਸਾਰੇ ਜਿਹੜੇ ਨੇ ਜਰਾਇਮ ਪੇਸ਼ਾ ਲੋਕਾਂ ਦੇ ਹੱਥ 'ਚ ਹੋਏਗੀ ਔਰ ਜੋ ਕੁਝ ਫਿਰ ਵਾਪਰੇਗਾ ਉਹਦੇ 'ਚ ਉਹਨੇ ਕਿਹਾ ਸੀ ਕਿ ਬਲੱਡ ਆਫ ਦੋਜ਼ ਮਿਲੀਅਨਸ ਆਫ ਇਨੋਸੈਂਟ ਇੰਡੀਅਨਸ ਵਿਲ ਬੀ ਔਨ ਯੋਰ ਹੈਡ ਮਿਸਟਰ ਐਟਲੀ। ਉਦੋਂ ਮਿਸਟਰ ਐਟਲੀ ਪ੍ਰਾਈਮ ਮਿਨਿਸਟਰ ਸੀ, ਲੇਬਰ ਪਾਰਟੀ ਦੀ ਗਵਰਨਮੈਂਟ ਸੀ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਰੀ ਜਾਣਕਾਰੀ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ ਹੈ। ਆਸ ਕਰਦੇ ਹਾਂ ਕਿ ਇਹ ਸਭ ਪਸੰਦ ਆਇਆ ਹੋਵੇਗਾ ਤੁਹਾਨੂੰ। ਸੋ ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੇ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਜੋ ਹੈ ਜੋ ਹੱਕ, ਸੱਚ, ਇਨਸਾਫ ਦੀ ਜਿਹੜੀ ਆਵਾਜ਼ ਹੈ ਉਸ ਨੂੰ ਬੁਲੰਦ ਕਰ ਰਿਹਾ ਹੈ। ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, ਲੌਂਗਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ। ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਹ ਦੋ ਵਿਚਾਰਧਾਰਾਵਾਂ ਵਿਚਾਲੇ ਟੱਕਰ ਦੀ ਵਾਰਤਾ ਹੈ। ਇਹ ਕਿਤਾਬ ਪੁਜਾਰੀ ਦੀ ਸਮਰੱਥਾ ਤੇ ਤਿੱਖਾ ਪ੍ਰਹਾਰ ਕਰਦੀ ਹੈ। ਨਾਸਤਕ ਵਿਚਾਰਧਾਰਾ ਵਾਲਿਆਂ ਵੱਲੋਂ ਉਠਾਏ ਗਏ ਸਵਾਲ ਗੁਰੂ ਨਾਨਕ ਸਾਹਿਬ ਜੀ ਦੇ ਸਵਾਲਾਂ ਨਾਲ ਬਹੁਤ ਮੇਲ ਖਾਂਦੇ ਹਨ। ਫਰਕ ਇੰਨਾ ਹੈ ਕਿ ਨਾਸਤਕ ਲੋਕ ਆਪਣੇ ਸਵਾਲਾਂ ਦੇ ਜਵਾਬ ਪੁਜਾਰੀ ਕੋਲੋਂ ਭਾਲਦੇ ਹਨ, ਜਦਕਿ ਗੁਰੂ ਨਾਨਕ ਸਾਹਿਬ ਜੀ ਉਹਨਾਂ ਦਾ ਜਵਾਬ ਸਰਬ ਵਿਆਪਕ ਨਿਹਚਲ ਹੁਕਮ ਦੀ ਅਗਵਾਈ ਵਿੱਚੋਂ ਰੁਸ਼ਨਾਉਂਦੇ ਹਨ। ਸੋਲ ਐਨਮੀ ਆਫ ਏ ਸਿੱਖ ਬ੍ਰਾਹਮਣਿਜ਼ਮ ਇੰਗਲਿਸ਼ ਵਿੱਚ, ਜਾਂ ਸਿੱਖ ਦਾ ਇੱਕੋ ਵੈਰੀ ਬ੍ਰਾਹਮਣਵਾਦ ਪੰਜਾਬੀ ਵਿੱਚ, ਗੁਰਪ੍ਰੀਤ ਸਿੰਘ ਜੀਪੀ ਵੱਲੋਂ ਲਿਖੀ ਕਿਤਾਬ ਹੁਣੇ ਮੰਗਵਾਓ ਜੀ। ਤੁਸੀਂ Amazon, Barnes and Noble ਜਾਂ Flipkart ਆਨਲਾਈਨ ਪਲੇਟਫਾਰਮਸ ਤੋਂ ਆਰਡਰ ਕਰ ਸਕਦੇ ਹੋ। Are you tired of property violations, ECB court hearings wasting your time? AM Expediting Drafting and Design is the solution for your problems. AM Expediting Drafting and Design offers services that range from architectural drawings to expediting services to DOB, FDNY, and other agencies. Or visit their location at 116-15 Myrtle Avenue in Richmond Hill. Call AM Expediting Drafting and Design now at 718-725-0059. ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410-204-2084 ਅਗੇਨ 410-204-2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਦੂਸਰੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਿ ਕਿਸ ਤਰ੍ਹਾਂ ਪੰਜਾਬ ਵਿੱਚ ਖਾਲਿਸਤਾਨ ਦੀਆਂ ਜਿਹੜੀਆਂ ਗੂੰਜਾਂ ਨੇ ਉਸ ਨੇ ਭਾਰਤ ਦੇ ਜੋ ਹਾਕਮਾਂ ਦੀ ਜੋ ਨੀਂਦ ਹੈ ਉਸ ਨੂੰ ਹਰਾਮ ਕੀਤਾ ਹੋਇਆ ਹੈ ਕਿ ਪਿਛਲੇ ਕੱਲ 2 ਸਿੱਖ ਨੌਜਵਾਨਾਂ ਨੂੰ ਇਸ ਲਈ ਗ੍ਰਿਫਤਾਰ ਕੀਤਾ ਗਿਆ ਕਿਉਂਕਿ ਉਹਨਾਂ ਨੇ ਤਖਤ ਸ਼੍ਰੀ ਦਮਦਮਾ ਸਾਹਿਬ ਵਿੱਚ ਰੈਫਰੈਂਡਮ 2020 ਦੀ ਜੋ ਚੜ੍ਹਦੀ ਕਲਾ ਦੀ ਅਰਦਾਸ ਕਰਵਾਈ ਸੀ। ਸੋ ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ, ਦੇਖਣ ਸੁਣਨ ਲਈ ਤੁਹਾਡਾ ਸਭ ਦਾ
ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਸ ਮੁੱਦੇ ਬਾਰੇ? ਦੇਖੋ, ਮੈਨੂੰ ਯਾਦ ਹੈ ਕਿ ਇੱਥੇ ਜਿਵੇਂ ਅੱਜ ਤਾਂ ਮੀਡੀਆ ਸਾਹਮਣੇ ਹੀ ਨਜ਼ਰ ਆਉਂਦਾ ਹੈ ਵੀ ਗੋਦੀ ਮੀਡੀਆ ਬਣ ਗਿਆ, ਪਰ ਰਵੱਈਆ ਜਿਹੜਾ ਹਿੰਦੂਤਵੀ ਮੀਡੀਆ ਦਾ ਰਿਹਾ ਹੈ ਇੱਥੇ ਮੈਂ 90-91 ਤੋਂ ਦੇਖਦਾ, ਉਹ ਹਮੇਸ਼ਾ ਹੀ ਇਹ ਹੁੰਦਾ ਸੀ ਕਿ ਜਿਹੜੀ ਡਿਫਾਈਂਸ ਦੀ ਆਵਾਜ਼ ਹੈ, ਜਦੋਂ ਅਸੀਂ ਪ੍ਰੋਟੈਸਟ ਕਰਨੇ ਇੱਥੇ ਭਾਵੇਂ 2000 ਬੰਦਾ ਵੀ ਹੋਏ, ਤੇ ਇਹਨਾਂ ਦੀ ਇੱਕ ਬੜੀ ਖਤਰਨਾਕ ਜਿਹੀ ਹਿੰਦੂਤਵੀ, ਭਾਵੇਂ ਉਹ ਇੰਡੀਆ ਅਬਰੋਡ ਦੇ ਲਈ ਕੰਮ ਕਰਦੀ ਸੀ ਔਰ ਵੱਡੀ ਬਾਅਦ ਦੇ ਵਿੱਚ ਹਾਇਰ ਲੈਵਲ ਤੱਕ ਗਈ, ਉਹਨੂੰ ਆ ਤਾਂ ਜਾਣਾ ਕਵਰ ਕਰਨ, ਫਿਰ ਉਹਨੇ ਪੁੱਛਣਾ ਜੀ ਨਿਊਯਾਰਕ 'ਚ ਕਿੰਨੇ ਸਿੱਖ ਰਹਿੰਦੇ ਨੇ, ਕਿਸੇ ਵੀ ਕਾਮਨ ਬੰਦੇ ਨੂੰ ਫੜ ਕੇ ਉਹਨੇ ਕਹਿਣਾ ਜੀ ਇੰਨੇ 40,000 ਨੇ ਜਾਂ 50,000 ਉਦੋਂ ਜਿੰਨੇ ਵੀ ਸੀ, ਤੇ ਸਿਰਫ 2000 ਹੀ ਆਏ ਨੇ, ਇਹਦਾ ਮਤਲਬ ਵੀ ਬਾਕੀ ਤਾਂ ਫਿਰ ਨਹੀਂ ਸਪੋਰਟ ਕਰਦੇ। ਤੇ ਇੱਕ ਵਾਰ ਕੁਦਰਤੀ ਮੈਨੂੰ ਇੱਕ ਨੇ ਆ ਕੇ ਕਿਹਾ ਵੀ ਇਹ ਬੀਬੀ ਇੱਥੇ ਇਸ ਕਿਸਮ ਦਾ ਕਰਦੀ ਹੈ, ਤੇ ਮੈਂ ਉਹਨੂੰ ਜਾ ਕੇ ਰੋਕ ਲਿਆ। ਮੈਂ ਕਿਹਾ ਕਿ ਵੀ ਤੂੰ ਪਹਿਲਾਂ ਵੀ ਮਿਸ ਰਿਪੋਰਟਿੰਗ ਕਰਦੀ ਹੈ, ਔਰ ਮੈਂ ਕਿਹਾ ਵੀ ਉਹ ਪੁਲਿਸ ਨੂੰ ਮੈਂ ਕਿਹਾ ਕਿ ਤੈਨੂੰ ਬਾਹਰ ਕਢਾ ਦੇਣਾ ਇੱਥੋਂ। ਪਹਿਲਾਂ ਮੈਂ ਕਿਹਾ ਤੂੰ ਦੱਸ ਵੀ ਜਦੋਂ ਗਾਂਧੀ ਨੇ ਕੁਇਟ ਇੰਡੀਆ ਮੂਵਮੈਂਟ ਸ਼ੁਰੂ ਕੀਤੀ ਕਿੰਨੀ ਆਬਾਦੀ ਸੀ ਇੰਡੀਆ ਦੀ? ਉਹ ਘਬਰਾ ਗਈ ਕਿਉਂਕਿ ਜਿਹੜੇ ਫਰਾਡੀਆਂ ਹੁੰਦੇ ਨੇ, ਕਹਿੰਦੀ 33 ਕਰੋੜ। ਮੈਂ ਕਿਹਾ ਸਾਰਾ 24,000 ਬੰਦਾ ਮਿਲਿਆ ਸੀ ਭਾਰਤ ਦੇ ਵਿੱਚ ਜਿਹੜਾ ਆਜ਼ਾਦੀ ਚਾਹੁੰਦਾ ਸੀ ਅੰਗਰੇਜ਼ਾਂ ਤੋਂ। ਮੈਂ ਕਿਹਾ ਸਿਰਫ ਇੰਨੀ ਕੁਇਟ ਇੰਡੀਆ ਜਿਹਨੂੰ ਬਹੁਤ ਵੱਡੀ ਤੁਸੀਂ ਮੂਵਮੈਂਟ ਬਣਾਈ, 33 ਕਰੋੜ ਕਿੱਥੇ ਗਏ ਸੀ? ਸੋ ਮੈਂ ਕਿਹਾ ਜੇ ਦੇਖਣੀ ਹੈ ਸਟਰੈਂਥ ਤਾਂ ਆ ਜਾਈ ਇੱਥੇ, ਜਦੋਂ ਨਗਰ ਕੀਰਤਨ ਹੁੰਦੇ ਨੇ ਦੇਖ ਲਈ 30,000 ਬੰਦਾ ਮਾਰਚ ਕਰਦਾ ਤਾਂ ਉਹਨੂੰ ਨਜ਼ਰ ਆ ਜਾਏਗਾ ਸਿੱਖ ਕੀ ਚਾਹੁੰਦੇ ਨੇ। ਸੋ ਮੈਂ ਇਹ ਦੇਖ ਰਿਹਾ ਵੀ ਇਹ ਜਿਹੜਾ ਇਹਨਾਂ ਦੇ ਆਰਗੂਮੈਂਟ ਦਾ ਟ੍ਰੈਂਡ ਹੈ ਅੱਜ ਵੀ ਇਸ ਅੰਦਾਜ਼ 'ਚ, ਜਿਵੇਂ ਕੱਲ ਦੇ ਸਾਡੇ ਸੈਗਮੈਂਟ ਜਿਹਦੇ 'ਚ ਕਿ ਅਸੀਂ ਆਲਮੋਸਟ 22 ਜ਼ਿਲ੍ਹੇ ਨੇ ਪੰਜਾਬ ਦੇ, ਹਰ ਡਿਸਟ੍ਰਿਕਟ ਹੈੱਡਕੁਆਰਟਰ 'ਚ ਵੀ ਹੋਇਆ, ਝੰਡੇ ਵੀ ਲਹਿਰਾਏ ਗਏ, ਦੁਨੀਆ ਭਰ 'ਚ ਹੋਇਆ, ਔਰ ਉਹਦੇ ਥੱਲੇ ਕਈਆਂ ਨੇ ਈਵਨ ਸਾਡੀ ਵੀਡੀਓ ਥੱਲੇ ਕਿ ਜੀ few hundred people here and there they came together, otherwise ਜਿਹੜਾ ਮੈਜੋਰਿਟੀ ਆਰ ਨਾਟ ਦੇਖੋ ਇਹ ਜਿਹੜਾ ਇਹਨਾਂ ਦੀ ਜੇ ਗੱਲ ਨਾ ਵੀ ਕਰੀਏ, ਔਰ ਅੱਜ ਹੀ ਹਿਊਸਟਨ ਗੱਲਬਾਤ ਹੋ ਰਹੀ ਸੀ ਸਿੰਘਾਂ ਦੇ ਨਾਲ ਕਿ ਭਾਈ ਜਿਹੜੇ ਜਿਨ੍ਹਾਂ ਨੂੰ ਅਸੀਂ ਕਰਦੇ ਆ ਉਹਨਾਂ 'ਚ ਵੀ ਕਈ ਰਹਿ ਜਾਂਦੇ ਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਵੀ ਸਾਡੇ ਸਾਹਮਣੇ ਬਾਬਾ ਬੂਤਾ ਸਿੰਘ ਗਰਜਾ ਸਿੰਘ ਦਾ ਇਤਿਹਾਸ ਹੈ, ਅਸੀਂ ਜਿਸ ਇਤਿਹਾਸ ਦੇ ਵਾਰਿਸ ਹਾਂ 18ਵੀਂ ਸਦੀ ਦੇ। ਉਹ ਦੋ ਅਣਖੀਲੇ ਨੌਜਵਾਨ, ਉਹ ਪੀਰੀਅਡ ਸੀ ਮੁਗਲਿਆ ਹਕੂਮਤ ਦਾ ਜਦੋਂ ਪੰਜਾਬ ਦੇ ਵਿੱਚ ਸਿੱਖਾਂ ਦੇ ਸਿਰਾਂ ਦੇ ਮੁੱਲ ਰੱਖੇ ਹੋਏ ਸੀ, ਔਰ ਉਹਨਾਂ ਨੇ ਇੱਕ ਵਾਰ ਪੰਜਾਬ ਕਲੀਨ ਕਰ ਦਿੱਤਾ ਸੀ, ਔਰ ਜਿਹੜੇ ਬਚੇ ਖੁਚੇ ਸਿੱਖ ਸੀ ਜਿਹੜੇ ਵੰਗਾਰਦੇ ਸੀ ਸਿਸਟਮ ਨੂੰ, ਉਹ ਕੋਈ ਰਾਜਸਥਾਨ ਦੇ ਡੈਜ਼ਰਟ ਸੀ, ਕੋਈ ਲੱਖੀ ਜੰਗਲ 'ਚ ਸੀ, ਕੋਈ ਰਾਵੀ ਦਰਿਆ ਦੇ ਝੱਲ 'ਚ ਸੀ, ਔਰ ਸਾਰੇ ਸੀ, ਔਰ ਉਹਨਾਂ ਨੇ ਡੋਂਡੀ ਪਟਵਾਈ ਹੋਈ ਸੀ ਕਿ ਵੀ ਅਸੀਂ ਖਤਮ ਕਰ ਦਿੱਤਾ ਹੈ ਸਿੱਖ ਬਗਾਵਤ ਨੂੰ ਪੰਜਾਬ 'ਚੋਂ। ਔਰ ਜਿਵੇਂ ਸਾਡਾ ਇਤਿਹਾਸ ਕਹਿੰਦਾ ਕਿ ਦੋ ਸਿੱਖ, ਬੇਸ਼ੱਕ ਉਹਨਾਂ ਨੂੰ ਅਸੀਂ ਬਾਬੇ ਕਹਿੰਦੇ ਆ, ਪਰ ਜਿਵੇਂ ਗੁਰਤੇਜ ਸਿੰਘ ਲਿਖਦੇ ਨੇ ਨੌਜਵਾਨ ਕਹਿੰਦੇ ਨੇ, ਬੋਤਾ ਸਿੰਘ ਤੇ ਗਰਜਾ ਸਿੰਘ, ਜਿਹੜੇ ਚੋਰੀ ਛਿਪੇ ਜਿਹੜੇ ਨੇ ਉਹ ਦਰਬਾਰ ਸਾਹਿਬ ਦੇ ਸਿੱਖ ਹੁੰਦੇ ਸੀ, ਰਾਤ ਦੇ ਹਨੇਰੇ 'ਚ ਚੁੱਬਾ ਮਾਰ ਕੇ ਨਿਕਲ ਜਾਣਾ, ਸ਼ਹੀਦ ਹੋ ਜਾਣਾ। ਔਰ ਇਹੀ ਉਹ ਜ਼ਮਾਨਾ ਸੀ ਜਦੋਂ ਸਿੱਖ ਸਮਝਦੇ ਸੀ ਕਿ ਅੰਮ੍ਰਿਤਸਰ ਦੀ ਸਰਜ਼ਮੀਨ 'ਚ ਸ਼ਹੀਦੀ ਮਿਲੇ, ਇਸ ਤੋਂ ਵੱਡੀ ਕਿਹੜੀ ਗੱਲ ਹੋ ਸਕਦੀ ਹੈ। ਉਹ ਰਾਤ ਨੂੰ ਤੁਰਦੇ ਸੀ ਬਹੁਤ ਵਾਰ, ਜਿਹੜੇ ਆਂਦੇ ਵੀ ਸੀ, ਔਰ ਲੁਕ ਛਿਪ ਕੇ ਦਿਨ ਵੇਲੇ ਨਿਕਲ ਜਾਂਦੇ ਸੀ, ਘੋੜੇ ਕਿਤੇ ਬੰਨੇ ਹੋਣੇ ਜਾਂ ਦੂਜਾ ਹੋਣਾ। ਇਸੇ ਤਰ੍ਹਾਂ ਦੋ ਨੌਜਵਾਨ ਬੋਤਾ ਸਿੰਘ ਗਰਜਾ ਸਿੰਘ, ਜਿਨ੍ਹਾਂ ਨੂੰ ਅਸੀਂ ਬਾਬਾ ਬੋਤਾ ਸਿੰਘ ਬਾਬਾ ਗਰਜਾ ਸਿੰਘ ਕਹਿੰਦੇ ਆ, ਉਹ ਅੰਮ੍ਰਿਤਸਰ ਦੇ ਇਲਾਕੇ ਦੇ ਰਹਿਣ ਵਾਲੇ, ਉਹ ਲੁਕੇ ਹੋਏ ਸੀ ਕਿਸੇ ਵੱਡੀਆਂ ਝਾੜੀਆਂ ਦੇ ਪਿੱਛੇ, ਔਰ ਦੋ ਵੈਸੇ ਹੀ ਜਿਹੜੇ ਮੁਸਾਫਰ ਸਵੇਰ ਵੇਲੇ ਜਾਂ ਦਾਤਨ ਕਰਦੇ ਆ ਜਾਂ ਅਰਲੀ ਪੌ ਫਟਾਲਾ ਹੋਇਆ, ਤੇ ਉਹਦੇ 'ਚ ਕਿਸੇ ਨੇ ਕਿਹਾ, ਉਹਨੇ ਕਿਹਾ ਉਹ ਦੇਖੋ, ਕਿਉਂਕਿ ਇਨਾਮ ਮਿਲਦਾ ਸੀ ਜੇ ਤੁਸੀਂ ਕਿਸੇ ਸਿੱਖ ਨੂੰ ਫੜਾਓ, ਉਹਨੇ ਕਿਹਾ ਜੀ ਉਹ ਦੋ ਲੁਕੇ ਹੋਏ ਨੇ। ਉਹ ਦੂਜਾ ਕਹਿੰਦਾ ਸਿੱਖ ਲੱਗਦੇ ਨੇ ਝਾੜੀਆਂ ਦੇ ਪਿੱਛੇ। ਉਹਨੇ ਕਿਹਾ ਨਹੀਂ ਇਹ ਸਿੱਖ ਬੜੇ ਦਲੇਰ ਨੇ, ਲੁਕਣ ਲੱਗਣ ਵਾਲੇ ਨਹੀਂ ਹੈਗੇ, ਕੋਈ ਹੋਰ ਹੋਣੇ ਨੇ, ਉਹੀ ਕੋਈ ਰਾਹੀ ਹੋਣੇ ਨੇ। ਉਹ ਤੁਰ ਗਏ। ਹੁਣ ਉਹ ਇਹ ਗੱਲ ਉਹਨਾਂ ਦੋਨਾਂ ਨੂੰ ਖਾ ਗਈ ਕਿ ਵੀ ਅੱਛਾ ਇਹ ਤਾਂ ਸਾਡੀ ਸਿੱਖੀ ਦੇ ਸਵਾਲ ਹੈ। ਸੋ ਉਹਨਾਂ ਨੇ ਇੱਕ ਪੂਰਾ ਹੈ ਕਿ ਕਿਵੇਂ ਉਹਨਾਂ ਨੇ ਆਪਣਾ ਜਿਹੜਾ ਪੀਲਾ ਪਟਕਾ ਬੰਨ੍ਹ ਕੇ ਉੱਥੇ ਡੰਡਾ ਕੱਢ ਦਿੱਤਾ। ਉਹਨਾਂ ਨੇ ਕਿਹਾ ਜੀ ਖਾਲਸਾ ਰਾਜ ਕਾਇਮ ਹੋ ਗਿਆ। ਜਿਹੜਾ ਵੀ ਉਹ ਤਰਨ ਤਾਰਨ ਨੂੰ, ਜਿਹੜੀ ਲਾਹੌਰ ਨੂੰ ਜਾਣ ਵਾਲੀ ਸੜਕ ਸੀ, ਉਹਦੇ ਤੇ ਚੁੰਗੀ ਲਾ ਦਿੱਤੀ ਕਿ ਭਾਈ ਆਨਾ ਜਿਹੜਾ ਉਹ ਖੋਤਾ ਤੇ ਟਕਾ ਖੋਤਾ ਤੇ ਆਨਾ ਗੱਡਾ ਜਿਹੜਾ ਵੀ ਇੱਥੋਂ ਲੰਘੇਗਾ ਹੀ ਨਹੀਂ ਚੁੰਗੀ ਦੇ। ਔਰ ਜਦੋਂ ਤੱਕ ਖਬਰ ਪਹੁੰਚੀ ਉਹਨਾਂ ਨੇ ਫੌਜੀ ਦਸਤਾ ਭੇਜਿਆ, ਔਰ ਦੋਨੋਂ ਯੋਧਿਆਂ ਨੇ, ਉਹਨਾਂ ਕੋਲ ਕੋਈ ਵੱਡੇ ਹਥਿਆਰ ਨਹੀਂ ਸੀ, ਪਿੱਠਾਂ ਨਾਲ ਪਿੱਠਾਂ ਜੋੜ ਲਈਆਂ, ਔਰ ਉਹਨਾਂ ਨੇ ਸ਼ਹੀਦੀ ਪਾਈ। ਹੁਣ ਇਹ ਇੱਕ ਬਹੁਤ ਵੱਡਾ, ਔਰ ਮੈਨੂੰ ਯਾਦ ਹੈ ਕਿ ਮੈਂ ਹਾਲਾ ਖੁਦ ਤਾਂ ਨਹੀਂ ਉਹਨਾਂ ਦੇ ਸਰ ਸਾਹਿਬ ਦੀ ਕੋਠੀ ਦੇਖੀ ਸੀ ਚੰਡੀਗੜ੍ਹ, ਸਰ ਕਪੂਰ ਸਿੰਘ ਜਿੱਥੇ ਰਹਿੰਦੇ ਸੀ, ਉਹਨਾਂ ਦੀ ਇੱਕ ਪੂਰੀ ਕੰਧ ਦੇ ਉੱਤੇ ਬਾਬਾ ਬੋਤਾ ਸਿੰਘ ਗਰਜਾ ਸਿੰਘ ਦੀ ਜਿਹੜੀ ਹੈ ਉਹ ਬਣੀ ਹੋਈ ਸੀ ਪਿਕਚਰ, ਉਹਨਾਂ ਦੀ ਜਿਵੇਂ ਚੰਗੇ ਪੇਂਟਿੰਗ। ਔਰ ਉਹ ਜਦੋਂ ਵੀ ਕਿਸੇ ਨਾਲ ਬਹਿਣਾ ਉਹਨਾਂ ਨੇ ਕਹਿਣਾ ਵੀ
ਜਦੋਂ ਤੱਕ ਇਸ ਧਰਤੀ ਤੇ ਦੋ ਸਿੱਖ ਵੀ ਨੇ ਨਾ ਜਿਹੜੇ ਬਾਂਹ ਖੜੀ ਕਰਕੇ ਕਹਿੰਦੇ ਨੇ ਵੀ ਅਸੀਂ ਇਹਨਾਂ ਦਾ ਬ੍ਰਾਹਮਣਵਾਦੀ ਰਾਜ ਨਹੀਂ ਮੰਨਦੇ, ਸਾਡੀ ਮੂਵਮੈਂਟ ਜਾਰੀ ਹੈ। ਜਾਰੀ। ਸੋ ਮੈਂ ਇਹਦੇ ਔਰ ਥਰੂ ਆਊਟ ਸਾਡੀ ਹਿਸਟਰੀ ਦੇ ਬਾਬਾ ਬੂਤਾ ਸਿੰਘ, ਬਾਬਾ ਗਰਜਾ ਸਿੰਘ ਸਾਡੀ ਇਨਸਪੀਰੇਸ਼ਨ ਬਣ ਗਏ ਕਿ ਵੀ ਚੈਲੰਜ ਕਰਨ ਦੇ ਲਈ ਦੁਸ਼ਮਣ ਨੂੰ ਤੁਹਾਨੂੰ ਕੋਈ ਵੱਡੀਆਂ ਫੌਜਾਂ ਨਹੀਂ ਚਾਹੀਦੀਆਂ। ਫੌਜਾਂ ਹੋਣ ਬਹੁਤ ਚੰਗੀ ਗੱਲ ਹੈ, ਫੌਜਾਂ ਉਹ ਵਕਤ ਵੀ ਆਇਆ ਕਿ ਫਿਰ ਫੌਜਾਂ ਦੇ ਤੋਪਖਾਨੇ ਵੀ ਸੀ, ਲੇਕਿਨ ਜਦੋਂ ਤੁਸੀਂ ਲੜ ਰਹੇ ਹੁੰਦੇ ਹੋ ਨੰਗੇ ਧੜ ਜਿਹਨੂੰ ਅਸੀਂ ਕਹਿੰਦੇ ਹਾਂ, ਤਾਂ ਫਿਰ ਇਹੀ ਤੁਹਾਡੀ ਤਾਕਤ ਹੁੰਦੀ ਹੈ। ਔਰ ਅੱਜ ਜਿਸ ਕਿਸਮ ਦਾ ਮਾਹੌਲ ਪੰਜਾਬ, ਤੁਸੀਂ ਦੋ ਜਨਰੇਸ਼ਨਾਂ ਜਿਹੜੀਆਂ ਨੇ ਉਹਨਾਂ ਨੂੰ ਇੱਕ ਜਨਰੇਸ਼ਨ ਮਾਰੀ, ਦੂਜੀ ਡਰਗੀ ਬਣਾਈ, ਤੀਸਰੇ ਜਿਹੜੇ ਹੁਣ ਉੱਠੇ ਨੇ 18 18 20 22 ਸਾਲ ਦੇ ਬੱਚੇ ਜਿਹੜੇ ਥੋੜੇ ਬਹੁਤ ਸੋਸ਼ਲ ਮੀਡੀਆ ਨਾਲ ਜੁੜੇ, ਉਹਨਾਂ ਨੂੰ ਪਤਾ ਲੱਗਾ ਵੀ ਸਾਡੇ ਬਾਪ ਦਾਦਿਆਂ ਨਾਲ ਕੀ ਹੋਇਆ, ਸਾਡੀ ਧਰਤੀ ਤੇ ਕੀ ਕੀਤਾ, ਉਹ ਨਿਕਲੇ ਨੇ। ਤੁਸੀਂ UAPA ਲਾਤਾ, ਸੈਡੀਸ਼ਨ ਐਕਟ ਲਾਤੇ, ਫੜੋ ਫੜਾਈ ਸ਼ੁਰੂ ਕਰਤੀ, ਪਹਿਲਾਂ ਡਰੱਗਸ ਦੇ ਹਵਾ। ਪਰ ਇਹਦੇ ਬਾਵਜੂਦ ਜੇ ਕਾਲ ਹੈ ਕਿ ਭਾਈ ਆਓ ਬਾਹਰ ਖਾਲਿਸਤਾਨ ਦਾ ਝੰਡਾ ਲਹਿਰਾਓ, ਅਸੀਂ ਆਲਰੇਡੀ ਜ਼ਿਕਰ ਕੀਤਾ ਕਿਵੇਂ ਹੁਣ ਰੈਫਰੈਂਡਮ 2020 ਇੱਕ ਫਾਈਨਲ ਜਿਸ ਨੂੰ ਕਹਿੰਦੇ ਨੇ ਟੌਪਿੰਗ ਔਨ ਦਾ ਕੇਕ ਹੈ, ਕਿਉਂਕਿ ਬਿਲਕੁਲ ਪੀਸਫੁਲ ਤਰੀਕੇ ਦੇ ਨਾਲ ਗੱਲ ਕਰਨ ਦੀ ਗੱਲ ਹੈ। ਔਰ ਕਾਲ ਦਿੱਤੀ ਉਹਨਾਂ ਨੇ ਕਿ ਭਾਈ ਥਾਂ ਥਾਂ ਅਰਦਾਸ ਕਰੋ, ਅੱਡ ਅੱਡ ਸ਼ਹਿਰਾਂ ਦੇ ਵੀ ਮੌਕੇ, ਹੁਣ ਪੰਜਾਬ 'ਚ ਵੀ ਕਾਲ ਸੀ। ਹੁਣ ਜਿਹੜੀ ਖਬਰ ਅੱਜ ਭਾਰਤ ਦੇ ਈਵਨ ਜਿਹੜੇ ਉਹਨਾਂ ਦਾ ਸਰਕਾਰੀ ਮੀਡੀਆ ਹੁਣ ਮਜਬੂਰੀ ਬਣ ਜਾਂਦੀ ਹੈ ਉਹਨਾਂ ਦੀ, ਇੱਕ ਪਾਸੇ ਤੋਂ ਕਹਿ ਰਹੇ ਨੇ ਇੱਥੇ ਕੋਈ ਸਿੱਖ ਨਹੀਂ ਮੰਗਦਾ ਖਾਲਿਸਤਾਨ, ਇਹ ਤਾਂ ਐਵੇਂ ਬਾਹਰਲੇ ਨੇ ਕਦੇ ISI ਦੇ ਖਾਤੇ 'ਚ ਪਾ ਦਿੰਦੇ ਨੇ। ਲੇਕਿਨ ਹੁਣ ਜਦੋਂ ਖਬਰਾਂ 'ਚ ਝੰਡਾ DC ਦਫ਼ਤਰ ਦੇ ਉੱਤੇ ਲਹਿਰਾ ਰਿਹਾ, ਇਹ ਤਾਂ ਕਹਿਣ ਹੋ ਰਹੇ ਹੋ ਜਿਹੜੇ ਉਹਨਾਂ ਦੇ TV ਚੈਨਲ ਨੇ, ਬੜੀ ਖਬਰ ਪੰਜਾਬ ਸੇ ਬੜੀ खबर, डिस्ट्रिक्ट हेडक्वार्टर से तिरंगा उतार दिया, खालिस्तान का झंडा झूल रहा है, हड़कंप मचा हड़कंप। ये उन्होंने खबरों का टाइट सी, पंजाब से बड़ी खबर मचा हड़कंप। मैं क्या ये हड़कंप जिहड़ा मचिया है ये तुसीं तां कहंदे सी पंजाब च कोई बोलदा ही नहीं है। और ये जिहड़ा सिलसिला है लगातार जारी है। हुण ये सी उत्थे नौजवानों ने पहला ऐलान किया जिहड़ा उन्हां नूं एडमिनिस्ट्रेशन नूं कहा कि भी असीं ये 15 अगस्त वाले दिन दमदमा साहब तख्त साहब आके रेफरेंडम 2020 ਦੀ ਅਰਦਾਸ ਕਰਨੀ ਹੈ। ਹੁਣ ਅਰਦਾਸ ਕਰਨਾ ਤਾਂ ਹੱਕ ਹੈ, ਗੁਰੂ ਤੋਂ ਹੀ ਮੰਗਦੇ ਆ ਕਿ ਭਾਈ ਸਾਨੂੰ ਰਾਜ ਸ਼ਕਤੀ ਦਿਓ। ਉਹਨਾਂ ਨੇ ਐਨ ਜਿਹੜਾ ਉਹ ਆ ਕੇ ਚਾਰ ਚੁਫੇਰੇ ਸਿਕਿਉਰਿਟੀ ਦਸਤੇ ਦੂਸਰੇ ਬਿਠਾ ਦਿੱਤੇ, ਉਹਨਾਂ ਦੇ ਬਹਾਨੇ ਵੀ ਪਤਾ ਨਹੀਂ ਕਿੰਨੇ ਆਣਗੇ ਔਰ ਉਹਨਾਂ ਨੂੰ ਅਸੀਂ ਵੜਨ ਨਹੀਂ ਦੇਵਾਂਗੇ ਦੂਜੇ। ਉਹ ਪੁਲਿਸ ਚਲੀ ਗਈ ਸ਼ਾਮ ਨੂੰ, ਉਹਨਾਂ ਨੇ ਕਿਹਾ ਕੋਈ ਨਹੀਂ ਆਇਆ। ਅਗਲੇ ਦਿਨ ਉਹਨਾਂ ਨੇ ਵੀਡੀਓ ਅਪਲੋਡ ਕਰਤੀ, ਉਹਨਾਂ ਕਿਹਾ ਉਹ ਤਾਂ 14 ਅਗਸਤ ਨੂੰ ਹੀ ਕਰ ਗਏ ਅਰਦਾਸ ਸੀ ਤੇ ਰਾਤ ਨੂੰ ਸ਼ਾਮ ਨੂੰ ਆ ਕੇ। ਹੁਣ ਤੁਸੀਂ ਦੇਖੋ ਵੀ ਕੋਈ ਲਾਭ ਅਰਦਾਸ ਗੁਰੂ ਦੇ ਦੁਆਰੇ ਕੀਤੀ ਹੈ, ਲੇਕਿਨ ਉਹਨਾਂ ਨੇ ਉਹਦੇ ਚੋਂ ਆਪਣਾ ਫਿਰ ਉਹ ਜਿਹੜੇ ਸਾਰੇ ਫੇਸਬੁੱਕ ਨਾਲ ਯਾਰੀਆਂ ਐਵੇਂ ਨਹੀਂ ਪਾਈਆਂ ਹੋਈਆਂ, ਉਹਨਾਂ ਨੂੰ ਪੈਸੇ ਐਵੇਂ ਨਹੀਂ ਦੇ ਰਹੇ, ਉਹਦੇ ਤੋਂ ਉਹਨਾਂ ਨੇ ਦੇਖ ਲਿਆ ਵੀਡੀਓ ਕਿੱਥੋਂ ਅਪਲੋਡ ਹੋਈ ਦੂਜੇ। ਔਰ ਲੋਕਾਂ ਦਾ ਕਹਿਣਾ ਹੈ ਵੀ 2 ਨੌਜਵਾਨ, ਕਈਆਂ ਨੇ 2 ਤੋਂ ਜ਼ਿਆਦਾ ਵੀ ਕਿਹਾ ਚੁੱਕਣ ਦਾ, ਪਰ ਇੱਕ ਕਨਫਰਮਡ ਹੈ ਕਿਉਂਕਿ ਉਹਦੀ ਵੀਡੀਓ ਸਾਹਮਣੇ ਆ ਗਈ ਔਰ ਦਰਸ਼ਕ ਸਕਰੀਨ ਤੇ ਦੇਖ ਸਕਦੇ ਨੇ। ਔਰ ਈਵਨ ਉੱਥੋਂ ਦੀ ਜਿਹੜੀ ਲਾਰਜੈਸਟ ਪੰਜਾਬੀ ਪਬਲਿਕੇਸ਼ਨ ਹੈ ਵਨ ਆਫ ਦਾ ਅਜੀਤ 'ਚ ਰੈਫਰੈਂਡਮ 2020 ਸੰਬੰਧੀ ਅਰਦਾਸ ਕਰਨ ਲਈ ਸਿੱਖ ਨੌਜਵਾਨ ਗ੍ਰਿਫਤਾਰ। ਔਰ ਉਹਨਾਂ ਨੇ ਕਿਹਾ ਕਿ ਵੀ ਇਹ ਤਖਤ ਦਮਦਮਾ ਸਾਹਿਬ ਵਿਖੇ ਅਰਦਾਸ ਦੇ ਐਲਾਨ ਉਪਰੰਤ ਕੁਝ ਨੌਜਵਾਨਾਂ ਵੱਲੋਂ ਤਖਤ ਸਾਹਿਬ ਤੇ ਅਰਦਾਸ ਕਰ ਦਿੱਤੇ ਜਾਣ ਦਾ ਦਾਅਵਾ ਕਰਦਿਆਂ ਪਾਈ ਵੀਡੀਓ ਉਪਰੰਤ 2 ਸਿੱਖ ਨੌਜਵਾਨਾਂ ਨੂੰ ਫੜਨ ਦੀਆਂ ਚਰਚਾਵਾਂ ਤਲਵੰਡੀ ਸਾਬੋ ਪੁਲਿਸ ਨੇ ਆਖਰ ਅੱਜ ਇਸ ਦੀ ਪੁਸ਼ਟੀ ਕਰ ਦਿੱਤੀ ਹੈ। ਔਰ ਇਹ ਜਿਹੜਾ ਪਹਿਲਾਂ ਤਾਂ ਕੋਈ ਮੰਨਣ ਨੂੰ ਤਿਆਰ ਨਹੀਂ ਸੀ, ਹੁਣ ਉਹਨਾਂ ਨੇ ਨਿਰਮਲਜੀਤ ਸਿੰਘ, ਇਹ ਕੋਟ ਸ਼ਮੀਰ ਪਿੰਡ ਹੈ ਬਠਿੰਡਾ, ਉਹਨਾਂ ਨੂੰ ਗ੍ਰਿਫਤਾਰ ਕੀਤਾ ਔਰ ਉਹਨਾਂ ਦੇ ਉੱਤੇ 107 108 51 ਜਿਹੜਾ ਉਹਨਾਂ ਦਾ ਪੀਨਲ ਕੋਡ ਉਹਦੇ ਤਹਿਤ ਕਾਰਵਾਈ ਕੀਤੀ ਜਾਏਗੀ। ਔਰ ਇਹ ਸਾਰੇ ਤੋਂ ਤੁਸੀਂ ਅੰਦਾਜ਼ਾ ਲਾ ਲਓ ਵੀ ਅੱਜ ਸਾਡੀ ਧਾਰਮਿਕ ਆਜ਼ਾਦੀ ਦਾ ਵੀ ਹਾਲ ਇਹ ਹੋ ਗਿਆ ਕਿ ਵੀ ਅਸੀਂ ਆਪਣੇ ਗੁਰਦੁਆਰੇ 'ਚ ਅਰਦਾਸ ਵੀ ਨਹੀਂ ਕਰ ਸਕਦੇ। ਜੇ ਉੱਥੇ ਮਾਰ ਦਿਓ, ਮੁਸਲਮਾਨਾਂ ਨੂੰ ਕਤਲ ਕਰ ਦਿਓ, ਰੋਹਿੰਗਿਆਂ ਨੂੰ ਗੋਲੀ ਮਾਰ ਦਿਓ, ਉਹ ਫੇਸਬੁੱਕ ਪੋਸਟਾਂ ਘੁੰਮ ਸਕਦੀਆਂ, ਉਹਨਾਂ ਦਾ ਕਪਲ ਮਿਸ਼ਰਾ ਕਰਦੇ, ਤੇਲੰਗਾਨਾ ਦਾ MLA ਕਰਦੇ, ਉਹ ਬਿਲਕੁਲ ਉਸ ਨੂੰ ਨਹੀਂ। ਔਰ ਜੇ ਕਿਸੇ ਨੇ ਜਾ ਕੇ ਅਰਦਾਸ ਕੀਤੀ, ਉਹਨੇ ਵੀਡੀਓ ਅਪਲੋਡ ਕੀਤੀ ਕਿ ਭਾਈ ਅਸੀਂ ਅਰਦਾਸ ਕੀਤੀ ਹੈ, ਉਹਨਾਂ ਨੇ ਕਿਸੇ ਹਿੰਦੂ ਦੇ ਚਪੇੜ ਨਹੀਂ ਮਾਰੀ, ਕਿਸੇ ਮੰਦਿਰ ਦੇ ਉੱਤੇ ਪੱਥਰ ਨਹੀਂ ਸੁੱਟਿਆ, ਆਪਣੇ ਗੁਰੂ ਦੇ ਅੱਗੇ ਜਾ ਕੇ ਕੀਤਾ। ਸੋ ਇਹ ਜਿਹੜੀ ਹੈ ਬੇਸ਼ੱਕ ਇਹਨੂੰ ਇੱਕ ਸਿਆਸੀ ਜਥੇਬੰਦੀਆਂ ਧੱਕਾ ਔਰ ਦੂਸਰੇ ਦੇ ਬਿਆਨ ਵੀ ਆ ਜਾਣਗੇ ਅੱਜ ਕੱਲ੍ਹ, ਪਰ ਮੈਂ ਇਹਨੂੰ ਬੂਤਾ ਸਿੰਘ ਗਰਜਾ ਸਿੰਘ ਦੀ ਸਪਿਰਿਟ ਦੇਖਦਾ ਕਿ ਇਹ ਜਿਹੜੀ ਡਿਫਾਈਂਸ ਹੈ ਇਹੀ ਸਾਡੀ ਸਟਰੈਂਥ ਹੈ। ਇਸ ਗੱਲ ਦਾ ਰਹਿ ਕਿ ਸਾਡਾ ਮੈਥਮੈਟਿਕਸ ਵੀ ਜਦੋਂ ਸਿੱਖ ਬਾਰੇ
गुरु साहब ने, गुरु कलगीधर पातशाह ने फरमाया कि भाई सवा चिड़ियों से मैं बाज तोड़ाऊं, 1.25 लाख से एक लड़ाऊं, तब है गोबिंद सिंह नाम कहूं। कि मैं ਤਾਂ ਹੀ ਸਿੱਖਾਂ ਦਾ ਗੁਰੂ ਗੁਰੂ ਗੋਬਿੰਦ ਸਿੰਘ ਕਹਾਵਾਂਗਾ ਕਿ ਜਿੱਥੇ ਚਿੜੀਆਂ, ਮੇਰਾ ਸਿੱਖ ਇੱਕ ਇੱਥੇ ਸਮਝਿਆ ਜਾਂਦਾ ਸੀ ਕਿ ਭਾਈ, ਔਰ ਇਹ ਸਾਡੇ ਹਿਸਟਰੀ 'ਚ ਕਈ ਥਾਂ ਮੈਂਸ਼ਨਡ ਹੈ ਕਿ ਜਦੋਂ ਗੁਰੂ ਸਾਹਿਬ ਨੇ ਚੈਲੰਜ ਕੀਤਾ ਕਿ ਭਾਈ ਇਹ 22 ਤਾਰ ਦੇ ਪਹਾੜੀ ਰਾਜੇ ਮੁਗਲਿਆ ਸਾਮਰਾਜ ਇਹ ਜ਼ੁਲਮ ਦੇ ਉੱਤੇ ਆਤਰ ਹੈ ਔਰ ਇਹਨੂੰ ਕਰੋ, ਔਰ ਇਹ ਆਂਦਾ ਹੈ ਕਿ ਭਈ ਉਹਨਾਂ ਨੇ ਕਿਹਾ ਜਿਹੜੇ ਇਕੱਠੇ ਸਾਰੇ ਉਸ ਪੀਰੀਅਡ ਦੀ ਥਿੰਕਿੰਗ ਵਾਲੇ ਸੀ ਕਿ ਕਾਮ ਹਮਾਰਾ ਤੋਲੇ ਤਕੜੀ, नंगी कर्द कभी नहीं पकड़ी, चिड़ी उड़े डर से मर जाए, मुगलन से कैसे लड़ पाए। भाई असी तकड़ी तोलन वाले हैं जी, कदे असी तां करद नहीं फड़ी हाथ दे विच, तुसीं मुगलां नाल सानू लड़ा रहे हो, ये ठीक। तो गुरु साहब ने कहा भी चिड़ियों से मैं बाज तोड़ाऊं, 1.25 लाख से एक लड़ाऊं, तब है गोबिंद सिंह। ये सिख दी स्पिरिट है। और साडे मैथमैटिक्स 1.25 लाख तो शुरू होंदा है कि भाई ਇਹ ਪਤਾ ਹੈ ਕਿ ਹਮੇਸ਼ਾ ਹੀ ਜਿਹੜੀ ਸੱਚ ਹੱਕ ਇਨਸਾਫ ਦੀ ਲੜਾਈ ਹੈ ਉਹ ਮਾਈਨੋਰਿਟੀ ਲੜਦੀ ਹੈ ਮੈਜੋਰਿਟੀ ਦੇ ਅਗੇਂਸਟ। ਜੇ ਮੈਜੋਰਿਟੀ ਸੱਚ ਹੱਕ ਇਨਸਾਫ ਨਾਲ ਖੜੀ ਹੁੰਦੀ ਜਾਂ ਖੜੀ ਹੋਏ ਤਾਂ ਫਿਰ ਮਨਸੂਰ ਫਾਂਸੀ ਤੇ ਨਾ ਚੜੇ, ਜਿੰਦੇ ਸੁੱਖੇ ਫਾਂਸੀ ਤੇ ਨਾ ਚੜਦੇ। ਫਿਰ ਜਿਹੜਾ ਉਹਨਾਂ ਦਾ, ਕਿਉਂਕਿ ਮੈਜੋਰਿਟੀ ਡਰ ਦੇ ਥੱਲੇ, ਲਾਲਚ ਦੇ ਥੱਲੇ, ਜ਼ਾਲਮਾਂ ਦੇ ਨਾਲ ਲੱਗਦੀ ਹੈ, ਲੱਗ ਜਾਂਦੀ ਹੈ, ਉਹਨਾਂ ਨੂੰ ਦੇ ਖਿਲਾਫ ਬਗਾਵਤ ਨਹੀਂ ਕਰਦੀ। ਤੇ ਜਦੋਂ ਝੰਡਾ ਫਿਰ ਚੁੱਕ ਲੈਂਦੇ ਨੇ। ਔਰ ਮੈਂ ਕੱਲ ਹੀ ਇਹ ਫੈਸਲਾ ਕੀਤਾ ਸੀ ਜਦੋਂ ਅਸੀਂ ਖਾਲਿਸਤਾਨ ਦਾ ਗੀਤ ਭਾਈ ਗਜਿੰਦਰ ਸਿੰਘ ਹੋਰਾਂ ਦੀ ਲਿਖਤ ਸਾਂਝੀ ਕੀਤੀ। ਸਾਡੇ ਬਹੁਤ ਸਾਰੇ ਪਾਕਿਸਤਾਨੀ ਭਰਾਵਾਂ ਨੇ ਵੀ, ਔਰ ਜ਼ਾਹਰ ਹੈ ਸਾਡੇ ਆਪਣੇ ਕੌਮੀ ਵੀਰਾਂ ਭੈਣਾਂ ਨੇ ਵੀ ਉਸ ਦੀ ਸ਼ਲਾਘਾ ਵੀ ਕੀਤੀ। ਔਰ ਇੱਕ ਵੀਰ ਨੇ ਤਾਂ ਲਿਖਿਆ ਕਿ ਇਹ ਖਾਲਿਸਤਾਨ ਦਾ ਰਾਸ਼ਟਰੀ ਗੀਤ, ਨੈਸ਼ਨਲ ਗੀਤ ਹੋਣਾ ਚਾਹੀਦਾ। ਤੇ ਮੈਨੂੰ ਇਹ ਲੱਗਾ ਕਿ ਵੀ ਇਹ ਜਿਹੜੀ ਮੋਟੀਵੇਸ਼ਨ, ਇੰਸਪੀਰੇਸ਼ਨ ਹੈ, ਜ਼ਾਹਿਰ ਹੈ ਸ਼ਾਇਰੀ ਦਾ ਇੱਕ ਬੜਾ ਵੱਡਾ ਰੋਲ ਹੁੰਦਾ ਹੈ। 10ਵੇਂ ਪਾਤਸ਼ਾਹ ਨੇ ਵੀ 52 ਕਵੀ ਪੌਂਟਾ ਸਾਹਿਬ ਰੱਖੇ, ਔਰ ਜਿਹੜਾ ਵੀਰ ਰਸ ਹੈ, ਤੁਹਾਡੀ ਸਟਰਗਲ ਦੀ ਗੱਲ ਹੈ, ਔਰ ਭਾਈ ਗਜਿੰਦਰ ਸਿੰਘ ਤੋਂ ਵੱਧ ਕੇ ਇਸ ਸਾਰੀ ਡੈਪਥ ਦੇ ਵਿੱਚ ਉਤਰਨ ਵਾਲਾ, ਕਿਉਂਕਿ ਇਹ ਉਹ ਨਹੀਂ ਨੇ ਸ਼ਾਇਰ ਜਿਹੜੇ ਕਿ ਬਹਿ ਕੇ ਕਾਗਜ਼ ਪੇਪਰ ਲੈ ਕੇ ਸ਼ਾਇਰੀ ਫੁਟਾਉਂਦੇ ਨੇ। ਸ਼ਾਇਰੀ ਉਹ ਹੁੰਦੀ ਜਿਹੜੀ ਫੁੱਟਦੀ ਹੈ। ਤੇ ਜਦੋਂ ਤੁਸੀਂ ਆਪ ਸੰਘਰਸ਼ ਦੇ ਵਿੱਚ ਹੁੰਦੇ ਹੋ, ਔਰ ਆਲਮੋਸਟ ਜਿਹੜਾ 29 ਸਤੰਬਰ 1981 ਤੋਂ ਜਲਾਵਤਨੀ ਚ ਨੇ, ਜਦੋਂ ਕਿ ਉਹ ਭਾਰਤੀ ਏਅਰਲਾਈਨ ਦਾ ਜਹਾਜ਼ ਲੈ ਕੇ ਉੱਡੇ, ਔਰ ਜ਼ਾਹਰ ਹੈ ਮੰਗ ਰੱਖੀ ਕਿ ਸੰਤ ਪਿੰਡਾਂ ਵਾਲਿਆਂ ਨੂੰ ਰਿਲੀਜ਼ ਕਰੋ, ਔਰ ਦੂਸਰੀਆਂ ਮੰਗਾਂ। ਔਰ ਇਸ ਦੌਰ ਦੇ ਵਿੱਚ ਪਰਿਵਾਰ ਵੀ ਵਿਛੜਿਆ ਰਿਹਾ। ਹੁਣ ਉਹਨਾਂ ਦੀ ਸਿੰਘਣੀ ਸਾਹਿਬਾਂ ਬੀਬੀ ਮਨਜੀਤ ਕੌਰ ਉਹ ਵੀ ਚੜ੍ਹਾਈ ਕਰ ਚੁੱਕੇ ਨੇ। ਸੋ ਮੈਂ ਆਉਣ ਵਾਲੇ ਦਿਨਾਂ 'ਚ ਅਸੀਂ ਇੱਕ ਸੈਗਮੈਂਟ 'ਚ ਉਹਨਾਂ ਦੀ ਇਹ ਬੜੀ ਖੂਬਸੂਰਤ ਜਿਹੜੀਆਂ ਨਜ਼ਮਾਂ ਦਲ ਖਾਲਸਾ ਵੱਲੋਂ ਸੁਪਨੇ ਤੋਂ ਸੰਘਰਸ਼ ਵੱਲ, ਇਸ ਟਾਈਟਲ ਦੇ ਥੱਲੇ ਹੈ। ਔਰ ਇਹ ਬੜੀਆਂ ਮੋਟੀਵੇਸ਼ਨਲ ਨੇ, ਇਕੱਲੇ ਸਾਡੇ ਆਪਣੇ ਸੰਘਰਸ਼ ਲਈ ਨਹੀਂ, ਕੋਈ ਵੀ ਸੰਘਰਸ਼ ਲੜਨ ਵਾਲਾ ਹੈ। ਔਰ ਉਹਨਾਂ ਦੀ ਇੱਕ ਨਜ਼ਮ ਜਿਹੜੀ ਉਹਨਾਂ ਨੇ, ਔਰ ਇਹ ਦੇਖਣ ਵਾਲੀ ਗੱਲ ਹੈ ਕਿ 70ਵਿਆਂ ਦੇ ਵਿੱਚ 1970s 'ਚ ਜਦੋਂ ਅਜੇ ਪਿੰਡਾਂ ਵਾਲੇ ਸੀਨ ਤੇ ਨਹੀਂ ਸੀ ਆਏ, ਉਹਨਾਂ ਨੇ 5 ਤੀਰ ਹੋਰ ਇੱਕ ਕਿਤਾਬ ਲਿਖੀ ਜਿਹੜੀ ਨਜ਼ਮਾਂ ਦੀ, ਔਰ ਉਸ ਦੀ ਇੱਕ ਨਜ਼ਮ ਹੈ 5 ਤੀਰ ਹੋਰ। ਇਸ ਨਜ਼ਮ ਦਾ ਵੀ ਟਾਈਟਲ ਹੈ ਜਦੋਂ ਬੰਦੇ ਨੂੰ ਆਪਣੀ ਤਰਕਸ਼ ਚੋਂ 5 ਤੀਰ ਤੂੰ ਦਿੱਤੇ, ਤਾਂ ਸੁਣਿਆ ਜ਼ਾਲਮਾਂ ਤੋਂ ਯੁੱਧ ਬੰਦੇ ਨੇ ਬਹੁਤ ਜਿੱਤੇ। ਹੁਣ ਇਹ ਹਿਸਟੋਰੀਕਲ ਵਾਕਿਆ ਹੈ ਕਿ 10ਵੇਂ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਜਿੱਥੇ ਅੱਜ ਤਖਤ ਸ੍ਰੀ ਹਜ਼ੂਰ ਸਾਹਿਬ ਨੰਦੇੜ ਹੈ, ਉੱਥੇ ਇਹ ਜਿਹੜਾ ਸਾਧੂ ਬਣਿਆ ਹੋਇਆ ਦੌੜਿਆ ਸੀ ਘਰੋਂ ਬਾਹਰੋਂ, ਔਰ ਉੱਥੇ ਜਿਹੜਾ ਆਪਣੇ ਸਿੱਧੀਆਂ ਦੇ ਹੋਰ ਪਖੰਡ ਕਰਦਾ ਸੀ ਉਹਨੂੰ ਖੜਾ ਕੀਤਾ, ਅੰਮ੍ਰਿਤ ਛਕਾਇਆ, ਬੰਦਾ ਸਿੰਘ ਬਹਾਦਰ ਬਣਾਇਆ, ਖਾਲਸਾ ਫੌਜਾਂ ਦਾ ਜਰਨੈਲ ਬਣਾ ਕੇ ਪੰਜਾਬ ਵੱਲ ਰਵਾਨਾ ਕੀਤਾ, ਔਰ ਆਪਣੇ ਸਿੱਖਾਂ ਨੂੰ ਹੁਕਮਨਾਮੇ ਦਿੱਤੇ ਕਿ ਭਾਈ ਬੰਦਾ ਸਿੰਘ ਨੂੰ ਅਸੀਂ ਜਥੇਦਾਰ ਬਣਾਇਆ, ਬਹਾਦਰ ਦਾ ਟਾਈਟਲ ਦਿੱਤਾ ਉਹਨਾਂ ਨੇ, ਔਰ 5 ਤੀਰ ਦਿੱਤੇ ਇਹ ਬਖਸ਼ਿਸ਼ ਦੇ ਕਿ ਭਾਈ ਇਹ ਹਮੇਸ਼ਾ ਯਾਦ ਰੱਖੀ, ਰੱਬ ਤੇ ਤੇਰਾ ਭਰੋਸਾ ਰਹਿਣਾ ਚਾਹੀਦਾ ਹੈ, ਤੂੰ ਜ਼ੁਲਮ ਦੇ ਖਿਲਾਫ ਲੜਨਾ ਔਰ ਕਿਸੇ ਤੇ ਜ਼ੁਲਮ ਨਹੀਂ ਕਰਨਾ, ਪਰ ਜ਼ਾਲਮਾਂ ਦੀ ਜੜ ਜਿਹੜੀ ਹੈ ਉਹ ਕੱਢਣੀ ਹੈ। ਔਰ ਇਸ ਨੂੰ ਉਹਨਾਂ ਨੇ ਰੈਫਰ ਕੀਤਾ ਕਿ ਜਦੋਂ ਬੰਦੇ ਨੂੰ, ਬੰਦਾ ਸਿੰਘ ਬਹਾਦਰ, ਜਦੋਂ ਬੰਦੇ ਨੂੰ ਆਪਣੀ ਤਰਕਸ਼ ਚੋਂ 5 ਤੀਰ ਤੂੰ ਦਿੱਤੇ, ਤਾਂ ਸੁਣਿਆ ਜ਼ਾਲਮਾਂ ਤੋਂ ਯੁੱਧ ਬੰਦੇ ਨੇ ਬਹੁਤ ਜਿੱਤੇ। ਬੰਦਾ ਸਿੰਘ ਬਹਾਦਰ ਨੇ ਹੇਠਲੀ ਉੱਤੇ ਲਿਆ ਦਿੱਤੀ। 1710 ਦੇ ਵਿੱਚ ਉਹਨਾਂ ਨੇ ਫਤਿਹਗੜ੍ਹ ਸਰਹੰਦ ਫਤਿਹ ਕਰਕੇ
ਉੱਥੇ ਫਤਿਹਗੜ੍ਹ ਆਪਣੇ ਖਾਲਸੇ ਦਾ ਝੰਡਾ ਜਿਹੜਾ ਉਹ ਗੱਡਿਆ। ਤੇਰੇ ਤਰਕਸ਼ ਦੇ 5 ਤੀਰਾਂ ਨੇ ਉਤਲੀ ਹੇਠ ਕੀਤੀ ਸੀ, ਤੇਰੇ ਹਰ ਤੀਰ ਨੇ ਤੋਪਾਂ ਦੀ ਸੁਣਿਆ ਗਰਜ ਸੀਤੀ ਸੀ। ਕਿ ਇੱਕ ਇੱਕ ਤੀਰ ਚੱਲਿਆ ਜੰਗ ਦੇ ਮੈਦਾਨ 'ਚ ਤੇ ਇਵੇਂ ਅਸੀਂ ਮਾਨੋ ਤੋਪਾਂ ਚੁੱਪ ਹੋ ਗਈਆਂ ਹੋਣ। ਅਸੀਂ 5 ਤੀਰ ਤਰਕਸ਼ ਚੋਂ ਤੇਰੀ ਮੁੜ ਮੰਗਣ ਆਏ ਹਾਂ। ਗੁਰੂ ਗੋਬਿੰਦ ਸਿੰਘ ਸਾਹਿਬ ਨੂੰ ਐਡਰੈਸਡ ਹੈ ਨਜ਼ਮ। ਅਸੀਂ 5 ਤੀਰ ਤਰਕਸ਼ ਚੋਂ ਤੇਰੀ ਮੁੜ ਮੰਗਣ ਆਏ ਹਾਂ, ਤੇਰੇ ਸਿੱਖ ਹਾਂ, ਹਾਂ ਤੇਰਾ ਰੂਪ ਬਿਨ ਸੰਗਣ ਹੀ ਆਏ ਹੈ। ਕਿਉਂਕਿ ਗੁਰੂ ਕਲਗੀਧਰ ਪਾਤਸ਼ਾਹ ਨੇ ਫਰਮਾਇਆ ਹੋਇਆ ਹੈ, ਖਾਲਸਾ ਮੇਰੋ रूप है खास, खालसे में हो करो निवास, खालसा मेरी जान की जान, खालसा मेरो प्राण को प्राण, खालसा मेरो मैं खालसे का ओत पोत सागर बुंदेरो। जिवें समंदर दे विच उस दियां बूंदां एक दूसरे च ओत परोत ने, इवें मैं खालसे च वसिया होया। सो यही उन्होंने कहा कि तेरे सिख हाँ, हाँ तेरा रूप बिन संगण ही आए हैं। सानू कोई संग नहीं, क्योंकि तू साडा असी तेरे। तेरी अज कौम दे सिर ते नहीं, पैरां च है आरी, इसे लई कौम तेरी ते बनी अज भीड़ है भारी। हुण भाई मती दास जिन्हां दे सिर ते आरा चलदा, सिर ते है, उन्होंने कहा भी अज सानू पैरां चों कट रहे ने, अज वो आरी साडे पैरां ते साडियां जड़ां कट्टण दी लाइन है, और तेरी कौम दे उत्ते अज बड़ी भारी बनी हुई है। बापू क्योंकि असी गुरु कलगीधर नूं पिता कहते हैं, पिता गुरु गोबिंद सिंह, माता माता साहिब कौर एड्रैस कर रहे हैं, प्यार दा एड्रैस है। बापू अज लड़न दा निश्चा तेरे बंदियां ने मुड़ कीते, तेरे तीरां नूं तैथों मंगण दा तां ही हौसला कीता। ये बापू पुत्र तेरे आए ने तेरे दर ते, दे 5 तीर। हुण असी इरादा कीता कि असी गुलामी दे संगल कट्टणे ने, तेरे तरकश दे तीरां नाल निशाने विन विन मारांगे, ते गिण गिण के सिरां नूं सिरां दे असीं मुल उतारांगे। कि भाई जो साडियां शहादतां कीतियां ने, असीं भी हुण रिवेंज लवांगे तेरे इस बरकत दे नाल। तेरे तरकश दे तीरां नाल निशाने विन विन मारांगे, ते गिण गिण के सिरां नूं सिरां दे असीं मुल उतारांगे। तेरे तीरां नाल चलदी हवा दा असीं रुख मोड़ांगे, जिन्हां संगलां च जकड़िया कौम नूं ओ संगल तोड़ांगे। तेरे झंडे दी थावें झूलदे पए झंडे अज जेड़े, इन्हां झंडियां नूं लावांगे समुंदरां विच रोड़ांगे। मोगे तां उन्होंने ला के तिरंगा लै गए, नाल ही केसरी चला दिता। हुण लभदे फिरो भी तुहाडा तिरंगा कित्थे है। वो पहला तुहाडे जिले दे हैडकुआर्टर दा तिरंगा समुंदर च रोड़ दिता है, जिहड़ा भाई गजिंदर सिंह ने जदों कहा सुपने तो संघर्ष वाले सुपना सी। अज असीं ये देख रहे हैं कि 38 सालां च ये कित्थे संघर्ष अपनी चरम सीमा वाल अपने मुकाम वाल जा रहा है। तेरे झंडे दी थावें झूलदे पए झंडे अज जेड़े, इन्हां झंडियां नूं लावांगे समुंदरां विच रोड़ांगे। तेरे हुक्मां दा इत्थे फिर वेखी राज होवेगा, ते तेरी लहू च लिबड़ी कौम दे सिर ताज होवेगा। एक कंक्लूजन है, तेरे हुक्मां दा इत्थे फिर वेखी राज होवेगा, ते तेरी लहू च लिबड़ी कौम दे सिर ਤਾਜ ਹੋਵੇਗਾ। ਵਾਹ ਜੀ ਵਾਹ, ਵਾਹ ਜੀ ਵਾਹ। ਥੈਂਕ ਯੂ ਡਾਕਟਰ ਸਾਹਿਬ, ਤੁਸੀਂ ਬਹੁਤ ਹੀ ਵਧੀਆ ਨਜ਼ਮ ਸਾਡੇ ਦਰਸ਼ਕਾਂ ਨਾਲ ਸਾਂਝੀ ਕੀਤੀ, ਔਰ ਜਿਹੜਾ ਅੱਜ ਦਾ ਟੌਪਿਕ ਸੀ ਉਸ ਨਾਲ ਰਿਲੇਟਡ। ਸੋ ਇੱਥੇ ਲੈਣੇ ਆਪਣੇ ਵਿਊਅਰਸ ਕੋਲੋਂ ਬ੍ਰੇਕ ਕੇ। ਵਿਊਅਰਸ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਕੀ ਤੁਸੀਂ ਆਪਣੇ ਟੈਕਸਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ, ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ
ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਸ। 2020 ਦੀ ਜਨਗਣਨਾ ਯੂਨਾਈਟਿਡ ਸਟੇਟ ਵਿੱਚ ਰਹਿੰਦੇ ਹਰ ਇੱਕ ਵਿਅਕਤੀ ਦੀ ਇੱਕ ਗਿਣਤੀ ਹੈ। 2020 ਜਨਗਣਨਾ ਬਹੁਤ ਮਹੱਤਵਪੂਰਨ ਹੈ ਅਤੇ ਗਾਈਡ ਕਰੋ ਕਿ ਕਿਵੇਂ ਪ੍ਰਤੀ ਸਾਲ $675 ਬਿਲੀਅਨ ਤੋਂ ਵੱਧ ਸੰਘੀ ਫੰਡਿੰਗ ਸਮੁਦਾਇਆਂ ਵਿੱਚ ਖਰਚ ਕੀਤੀ ਜਾਂਦੀ ਹੈ। ਤੁਸੀਂ ਇੱਕ ਕੰਪਿਊਟਰ, ਟੈਬਲੇਟ ਜਾਂ ਮੋਬਾਈਲ ਫੋਨ ਤੋਂ ਦਿਨ ਵਿੱਚ 24 ਘੰਟੇ ਆਨਲਾਈਨ ਜਵਾਬ ਦੇ ਸਕਦੇ ਹੋ। ਤੁਹਾਡੀ ਜਾਣਕਾਰੀ ਗੁਪਤ ਹੈ। ਆਪਣੇ ਆਪ ਨੂੰ ਸਿੱਖਾਂ ਵਜੋਂ ਕਾਊਂਟ ਕਰਨ ਵਾਸਤੇ ਆਪਾਂ ਸੈਕਸ਼ਨ 9 ਦੇ ਵਿੱਚ ਜਦ ਜਾਵਾਂਗੇ, ਉੱਥੇ ਸਮ ਅਦਰ ਰੇਸ ਦੇ ਵਿੱਚ ਆਪਾਂ ਸਹੀ ਦਾ ਨਿਸ਼ਾਨ ਲਗਾਵਾਂਗੇ ਤੇ ਉਸ ਦੇ ਵਿੱਚ ਸਿੱਖ ਲਿਖਾਂਗੇ ਜਾਂ ਟਾਈਪ ਕਰਾਂਗੇ। ਇਸ ਦੇ ਨਾਲ ਸਾਡੀ ਸਿੱਖਾਂ ਵਜੋਂ ਇੱਕ ਅਲੱਗ ਪਹਿਚਾਨ ਸੈਂਸਸ 2020 ਦੇ ਵਿੱਚ ਹੋ ਜਾਵੇਗੀ। ਸੋ ਯੂਨਾਈਟਿਡ ਸਿੱਖ ਵੱਲੋਂ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਕਿ ਇਸ ਮਰਦਮਸ਼ੁਮਾਰੀ ਦੇ ਵਿੱਚ ਆਪਣੇ ਘਰ ਦੇ ਹਰ ਇੱਕ ਜੀ ਦੀ ਗਿਣਤੀ ਕਰਵਾਓ। ਬਹੁਤ ਬਹੁਤ ਧੰਨਵਾਦ ਜੀ। ਵਿਊਅਰਸ ਵੈਲਕਮ ਬੈਕ ਟੂ ਆਵਰ ਪ੍ਰੋਗਰਾਮ। ਸੋ ਥਰਡ ਵਾਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਚੀਨ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਭਾਰਤ ਚੀਨ ਦੀ ਕੁੱਟ ਤੋਂ ਇੰਨਾ ਬੁਖਲਾਇਆ ਹੋਇਆ ਹੈ ਕਿ ਹੁਣ ਉਹ ਕੋਈ ਨਾ ਕੋਈ ਬਹਾਨਾ ਲੱਭ ਕੇ ਚੀਨ ਦੇ ਖਿਲਾਫ ਜੋ ਪ੍ਰੋਪੇਗੈਂਡਾ ਜਾਰੀ ਰੱਖ ਰਿਹਾ ਹੈ ਕਿ ਭਾਰਤੀ ਮੀਡੀਆ ਰਿਪੋਰਟਾਂ ਅਨੁਸਾਰ ਦਿੱਲੀ ਵਿੱਚ ਇੱਕ ਚੀਨੀ ਜਾਸੂਸ ਨੂੰ ਗ੍ਰਿਫਤਾਰ ਕੀਤਾ ਗਿਆ ਜਿਹੜਾ ਕਿ ਦਲਾਈ ਲਾਮੇ ਦੀ ਜਾਸੂਸੀ ਕਰਨਾ ਆਇਆ ਸੀ। ਇਸ ਬਾਰੇ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣੀ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰ ਹਨ? ਦੇਖੋ, ਚੀਨ ਦੀ ਕੁੱਟ 15 ਤੇ 16 ਜੂਨ ਦੀ ਦਰਮਿਆਨੀ ਰਾਤ ਨੂੰ ਜੀ ਔਰ ਇਸ ਦੇ ਨਾਲ ਕਈ ਹਜ਼ਾਰ ਸਕੁਅਰ ਕਿਲੋਮੀਟਰ ਏਰੀਆ, ਕਿਉਂਕਿ 5-6 ਥਾਵਾਂ ਦੀ ਅਸੀਂ ਗੱਲ ਕਰਦੇ ਹਾਂ 3500 ਕਿਲੋਮੀਟਰ ਦੀ, ਉਹ ਚੀਨ ਨੇ ਭਾਰਤ ਤੋਂ ਖੋਇਆ। ਹੁਣ ਇਹ ਇੰਨੀ ਹਿੰਮਤ ਵੀ ਨਹੀਂ ਪਈ ਕਿ ਆਪਣੇ ਲੋਕਾਂ ਸਾਹਮਣੇ ਕਬੂਲਣ ਕਿ ਭਾਈ ਸਾਨੂੰ ਕੁੱਟ ਵੀ ਪਈ ਹੈ ਤੇ ਅਸੀਂ ਇਲਾਕਾ ਵੀ ਗਵਾਇਆ ਜੀ, ਵੀ 100 ਜੁੱਤੀਆਂ ਵੀ ਖਾਧੀਆਂ ਤੇ 100 ਗੰਢੇ ਵੀ ਖਾਧੇ ਨੇ। ਲੇਕਿਨ ਕਿਉਂਕਿ ਇੱਕ ਸਮੋਕ ਸਕਰੀਨ ਕ੍ਰੀਏਟ ਕਰਕੇ ਰੱਖਣੀ ਹੈ ਆਪਣੇ ਲੋਕਾਂ 'ਚ, ਜਿਵੇਂ ਡਰਾਮੇਬਾਜ਼ੀ, ਐਪ ਬੈਨ ਕਰਤੀ। ਹੁਣ ਕੱਲ ਅਸੀਂ ਡਿਸਕਸ ਕੀਤਾ ਸੀ ਕਿ ਕਿਵੇਂ ਰਿਲਾਇੰਸ ਵਾਲਾ ਜਿਹੜਾ ਹੈ ਇਹਨਾਂ ਦਾ ਅੰਬਾਨੀ, ਉਹ $5 ਬਿਲੀਅਨ 'ਚ ਟਿਕਟੌਕ ਇੰਡੀਆ ਦਾ ਸੌਦਾ ਕਰ ਰਿਹਾ ਉਸ ਬਹਾਨੇ ਦੇ ਨਾਲ ਵੀ। ਔਰ ਹੁਣ ਹਾਲਾਂ ਚੀਨ, ਮੈਨੂੰ ਲੱਗਦਾ ਕਿ ਵੀ ਇਹਨਾਂ ਦਾ ਅਜੇ ਇਹਨਾਂ ਨੂੰ ਫਿਰ ਖੁਰਕ ਹੋ ਰਹੀ ਹੈ, ਇਹਨਾਂ ਨੇ ਜੁੱਤੀਆਂ ਖਾਣੀਆਂ ਨੇ ਹੋਰ, ਕਿਉਂਕਿ ਚਾਈਨਾ ਇਹਨਾਂ ਨੂੰ ਰਿਪੀਟਡਲੀ ਇਹ ਕਹਿ ਰਿਹਾ ਕਿ ਭਾਈ ਆਪਣੀ ਅਕਲ ਦੀ ਦਵਾਈ ਖਾਓ, ਪ੍ਰੋਪਰ ਢੰਗ ਦੇ ਨਾਲ ਬਿਹੇਵ ਕਰੋ ਔਰ ਇਹ ਡਿਸਐਂਗੇਜ ਕਰੋ ਜੋ ਤੁਸੀਂ ਕਰ ਰਹੇ ਹੋ। ਔਰ ਇਸ ਸਾਰੇ ਚੋਂ ਉਹ ਉਹਨਾਂ ਦੀ ਸਿੰਸੈਰਿਟੀ ਨੂੰ ਇਹ ਕਮਜ਼ੋਰੀ ਸਮਝਦੇ ਨੇ। ਔਰ ਹੁਣ ਜਦੋਂ ਉਹਨਾਂ ਨੇ ਕਿਹਾ ਜੀ LAC ਰੋਡ ਡਿਸਐਂਗੇਜਮੈਂਟ ਮੀਟ ਟੂ ਟੈਸਟ ਚਾਈਨਾ ਸਿੰਸੈਰਿਟੀ, ਹੁਣ ਇਹਨਾਂ ਨੂੰ ਇਹ ਵੀ ਪਤਾ ਹੈ ਕਿ ਵੀ ਅਲਟੀਮੇਟਲੀ ਬਿਨਾਂ ਮਿਲੇ ਵੀ ਗੱਲ ਨਹੀਂ ਬਣਦੀ ਹੈ। ਇਨੀਸ਼ੀਏਟ ਵੀ ਇਹ ਪਹਿਲਾਂ ਅੰਦਰ ਖਾਤੇ ਤਰਲੇ ਕਰਦੇ ਨੇ ਜੀ ਸਾਨੂੰ ਮੀਟਿੰਗ 6ਵੀਂ 7ਵੀਂ ਮੀਟਿੰਗ ਹੈ, ਪਰ ਨਾਲ ਦੀ ਨਾਲ ਉਹ ਕਹਿ ਰਹੇ ਨੇ ਕਿ ਵੀ ਹੁਣ ਕਿਉਂਕਿ ਚਾਈਨਾ ਨੇ ਬੜੀ ਕਲੀਅਰਲੀ ਇਸ ਦੇ ਉੱਤੇ ਕਿਹਾ ਸੀ ਕਿ ਚਾਈਨਾ ਸੇਜ਼ ਰੈਡੀ ਟੂ ਪ੍ਰੋਪਰਲੀ ਐਡਰੈਸ ਡਿਫਰੈਂਸਿਸ ਵਿਦ ਇੰਡੀਆ, ਕਿ ਜੇ ਤੁਹਾਡਾ ਕੋਈ ਹੈ ਜੈਨੂਇਨ, ਪਰ ਉਹ ਨਾਲ ਦੀ ਨਾਲ ਇਹ ਕਹਿ ਦਿੰਦੇ ਨੇ ਕਿ ਅਟੈਕ ਤੁਸੀਂ ਕੀਤਾ ਸੀ ਔਰ ਇਸ ਤੋਂ ਗਰੇਜ਼ ਕਰੋ। ਪਰ ਚਾਈਨਾ ਨੇ ਫਿਰ ਵੀ, ਕਿਉਂਕਿ ਹੁਣ ਚਾਈਨਾ ਨੇ ਜਦੋਂ ਇਹਨਾਂ ਨੂੰ ਕੁੱਟਣਾ ਹੈ, ਚੰਗੀ ਤਰ੍ਹਾਂ ਕੁੱਟਣਾ ਹੈ, ਔਰ ਉਸ ਤੋਂ ਪਹਿਲਾਂ ਉਸ ਕੇਸ ਨੂੰ ਵੀ ਉਹ ਵੀ ਬਿਲਡ ਕਰ ਰਹੇ ਨੇ ਕਿ ਭਾਈ ਕੱਲ ਨੂੰ ਕੋਈ ਇਹ ਨਾ ਕਿ ਵੀ ਮੌਕਾ ਨਹੀਂ ਦਿੱਤਾ। ਔਰ ਇਹ ਉਹ ਕਹਿ ਰਹੇ ਨੇ ਜੀ ਅਸੀਂ ਜਿਹੜਾ ਇਹ ਇਵੇਂ ਜਿਵੇਂ ਚਾਈਨਾ ਤਰਲੇ ਕਰ ਰਿਹਾ ਹੋਏ ਗੱਲਬਾਤ ਲਈ। ਔਰ ਉਹਨਾਂ ਨੇ ਕਿਹਾ ਵੀ on Monday and it will continue to work with India to properly manage differences is likely to be put to test later this week at the meeting of working mechanism for consultation coordination on Indo-China border affairs। ਉਹਨਾਂ ਨੇ ਕਿਹਾ ਜੀ ਅਸੀਂ ਗੱਲਬਾਤ ਕਰਾਂਗੇ, ਦੇਖਾਂਗੇ ਚੀਨ ਦੀ ਆਫਰ ਜਿਹੜੀ ਹੈ ਉਹ ਸਿੰਸੀਅਰ ਹੈ ਕਿ ਨਹੀਂ। ਲੇਕਿਨ ਨਾਲ ਦੀ ਨਾਲ ਇਹਨਾਂ ਨੂੰ ਜਲਾਬ ਵੀ ਲੱਗੇ ਹੋਏ ਨੇ ਕਿ ਵੀ ਚੀਨ ਦਾ ਜਿਹੜਾ ਵਿਦੇਸ਼ ਮੰਤਰੀ ਹੈ, ਫੋਰਨ ਮਿਨਿਸਟਰ, ਉਹ ਜਿਹੜਾ ਆਪਸੀ ਟੈਨਸ਼ਨ ਚੱਲ ਰਹੀ ਆ, ਉਹ ਅਚਾਨਕ ਤਿੱਬਤ ਪਹੁੰਚ ਗਏ ਨੇ। ਔਰ ਤਿੱਬਤ ਦੇ ਨਾਲ ਜਿਹੜਾ ਨਾਲ ਲੱਗਦਾ ਬਾਰਡਰ ਹੈ ਉਹਦੇ ਤੇ ਬਹੁਤ ਸਾਰਾ ਜਿਹੜਾ ਹੈ ਇਹ ਉੱਥੇ ਕੰਸਟਰਕਸ਼ਨ ਵਰਕ ਚੱਲ ਰਿਹਾ ਹੈ। ਔਰ ਇਹ ਉਹਨਾਂ ਦੇ ਜਿਹੜੇ ਵੂ ਸ਼ਿੰਗਜ਼ੂ ਤਿੱਬਤ ਆਟੋਨੋਮਸ ਦੇ ਵਿੱਚ ਪਹੁੰਚੇ ਨੇ ਔਰ ਉਹਨਾਂ ਨੇ ਸਰਕਾਰ ਕਿਜਲਾ ਦਾ ਜਿਹੜਾ ਪ੍ਰੈਜ਼ੀਡੈਂਟ ਹੈ ਉਹਦੇ ਨਾਲ ਮੁਲਾਕਾਤ ਕੀਤੀ ਹੈ। ਔਰ ਇਸ ਸਾਰੇ ਚੋਂ ਉਹਨਾਂ ਨੇ ਗਲੋਬਲ ਟਾਈਮਜ਼ ਦਾ ਹਵਾਲਾ ਦੇ ਕੇ ਕਿਹਾ ਕਿ ਇਸ ਸਾਰੇ ਦੇ ਮੁਤਾਬਕ ਜਿਹੜਾ ਉਹਨਾਂ ਨੇ ਡਿਸਕਸ ਕੀਤਾ ਹੈ
ਉਹਦੇ 'ਚ ਗਰੀਬੀ ਉੱਥੋਂ ਕਿਵੇਂ ਹਟਾਣੀ ਹੈ, ਬੁਨਿਆਦੀ ਢਾਂਚਾ, ਪਿੰਡਾਂ ਦੀ ਹਾਲਤ, ਇਹ ਸਾਰੇ ਨੈਟਵਰਕ ਦੇ ਨਾਲ। ਪਰ ਉਹਨਾਂ ਨੇ ਕਿਹਾ ਕਿ ਵੀ ਇਹ ਵੀ ਕਿਉਂਕਿ ਭਾਰਤ ਦੇ ਨਾਲ ਤਣਾਅ ਚੱਲ ਰਿਹਾ ਹੈ ਔਰ ਇਹ ਜਿਹੜੀ ਉਹਨਾਂ ਦੀ ਵਿਜ਼ਿਟ ਹੈ ਇਹਨੂੰ ਇਸ ਲੈਂਸ ਤੋਂ ਦੇਖਿਆ ਜਾ ਰਿਹਾ ਹੈ ਕਿ ਇਹ ਆਉਣ ਵਾਲੇ ਪੀਰੀਅਡ ਦੇ ਵਿੱਚ, ਕਿਉਂਕਿ ਇਹ ਜਿਹੜੀ BRE ਦੀਆਂ ਪਲਾਨਸ ਨੇ ਉਹਨਾਂ 'ਚ ਇੱਕ ਪਲਾਨ ਹੈ ਤਿੱਬਤ ਨੇਪਾਲ ਦੇ ਲਈ ਕ੍ਰਾਸ ਬਾਰਡਰ ਇਕਨੋਮਿਕ ਕੋਰੀਡੋਰ, ਕਿ ਵੀ ਉਹਦੀ ਡਿਵੈਲਪਮੈਂਟ ਵੀ ਹੈ ਪਰ ਇਹਨੂੰ ਟਰਾਂਸ ਹਿਮਾਲਯਨ ਮਲਟੀ ਡਾਈਮੈਂਸ਼ਨਲ ਕਨੈਕਟੀਵਿਟੀ ਨੈਟਵਰਕ ਪ੍ਰੋਜੈਕਟ ਦੇ ਥੱਲੇ ਦੇਖਿਆ ਜਾ ਰਿਹਾ ਹੈ। ਔਰ ਇਹ ਚੀਨ ਤੇ ਨੇਪਾਲ ਨੂੰ ਜੋੜਨ ਵਾਲਾ ਲਿੰਕ ਵੀ ਹੈ, ਕਿਉਂਕਿ ਹੁਣ ਚਾਈਨਾ ਨੇਪਾਲ ਨਾਲ ਵੀ ਉਵੇਂ ਹੀ ਡੀਲ ਕਰ ਰਿਹਾ ਜਿਵੇਂ ਉਸ ਦੇ ਨਾਲ ਵੀ ਉਵੇਂ ਹੀ ਰਾਫਤੇ ਨੇ ਜਿਵੇਂ ਉਹਨਾਂ ਨੇ ਤਿੱਬਤ ਦੇ ਨਾਲ ਬਣਾਏ ਹੋਏ ਨੇ। ਔਰ ਉਹਨਾਂ ਨੇ ਕਿਹਾ ਵੀ ਇਹ ਖਾਸ ਤੌਰ ਤੇ ਜਿਹੜੀ ਉਹਨਾਂ ਦਾ ਵਿਜ਼ਿਟ ਹੈ ਇਹਦੀ ਬੜੀ ਇੰਪੋਰਟੈਂਸ ਹੈ ਔਰ ਇਸ 'ਚ ਉਹਨਾਂ ਨੂੰ ਕਾਫੀ ਇੰਡੀਅਨਸ ਨੂੰ ਫਿਕਰ ਪਿਆ ਹੋਇਆ ਕਿ ਵੀ ਤਿੱਬਤ ਬਾਰਡਰ ਤੇ ਕੀ ਚੱਲ ਰਿਹਾ। ਹੁਣ ਇੱਕ ਹੁੰਦਾ ਹੈ ਕਿ ਵੀ ਤੁਸੀਂ ਕਾਊਂਟਰ ਪ੍ਰੈਸ਼ਰ ਕ੍ਰੀਏਟ ਕਰਨ ਲਈ ਕੁਝ ਕੰਕਰੀਟ ਕਰ ਦਿਓ, ਤੁਸੀਂ ਦੱਸਣ ਲਈ ਕਿ ਜੀ ਅਸੀਂ ਵੀ ਜਣੇ ਹੁੰਦੇ। ਹੁਣ ਇਹਨਾਂ ਨੇ ਜਣਾ ਹੋਣਾ ਕੀ ਦੱਸਿਆ, ਅਰੈਸਟ ਆਫ ਚਾਈਨੀਜ਼ ਸਪਾਈ ਕਾਲ ਟੂ ਬੀਫ ਅਪ ਦਲਾਈ ਲਾਮਾ ਸਿਕਿਉਰਿਟੀ। ਹੁਣ ਦਿੱਲੀ ਦੇ ਵਿੱਚ ਇਹ ਖਬਰ ਬੜੀ ਪ੍ਰੋਮੀਨੈਂਟਲੀ ਹੈ ਕਿ ਦਾ ਅਰੈਸਟ ਆਫ ਅ ਚਾਈਨੀਜ਼ ਨੈਸ਼ਨਲ ਫਰਮ ਦਿੱਲੀ ਯੈਸਟਰਡੇ who was allegedly involved in a rupees 1000 crore hawala racket and was spying on Dalai Lama has evoked a strong reaction from Central Tibetan administration. He was arrested from Majnu Ka Tilla area in Delhi, which is hub of activities of Tibetans in exile. ਜੀ ਇਹ ਹੈ ਕਿ ਵੀ ਆਪਣੀ ਹਿੰਮਤ ਨਹੀਂ ਕਿ ਚੀਨ ਨੂੰ ਕਹਿਣ ਕਿ ਜੀ ਤੁਸੀਂ ਦਲਾਈ ਲਾਮੇ ਦੀ ਜਸੂਸੀ ਕਰ ਰਹੇ ਹੋ, ਸਪਾਈਂਗ ਕਰ ਰਹੇ ਹੋ। ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜਾ ਬੰਦਾ ਜਿਹਦੇ ਬਾਰੇ ਕਹਿ ਰਹੇ ਨੇ ਜੀ ਉਹ ਆਲਰੇਡੀ 1000 ਕਰੋੜ ਦੇ ਹਵਾਲਾ ਸਕੈਂਡਲ 'ਚ ਇਨਵੋਲਵ ਸੀ, ਉਹ ਹਵਾਲਾ ਸਕੈਂਡਲ ਵਾਲਾ ਸਪਾਈ ਜਾਂ ਜਸੂਸ ਦਾ ਪਹਿਲਾਂ ਤਾਂ ਮਤਲਬ ਹੀ ਇਹ ਹੁੰਦਾ ਹੈ ਕਿ ਜਿਹੜਾ ਕਦੇ ਜਿਸ ਬਾਰੇ ਪਤਾ ਹੀ ਨਾ ਹੋਏ, ਨਾ ਮਾਲੂਮ ਸ਼ਖਸ ਤੁਹਾਡੇ ਸਿਸਟਮ ਦੇ ਵਿੱਚ ਵੜ ਜਾਏ। ਉਹ ਵੀ ਉਹਨਾਂ ਨੂੰ ਚੀਨ ਦੀ ਸ਼ਕਲੋ ਸੂਰਤ ਵਾਲਾ ਵਾੜਨ ਦੀ ਲੋੜ ਨਹੀਂ ਹੁੰਦੀ। ਆਲਰੇਡੀ ਜਿਹੜੀ ਇਹਨਾਂ ਦੀ ਸੋ ਕਾਲਡ ਗਵਰਨਮੈਂਟ ਇਨ ਐਗਜ਼ਾਈਲ ਆ ਉਹਦੇ 'ਚ ਅੱਧੇ ਬੰਦੇ ਉਹਨਾਂ ਦੇ ਬੈਠੇ ਹੋਣਗੇ, ਸਾਰੇ ਇਹ ਜਿਹਨੂੰ ਕਹਿੰਦੇ ਨੇ ਪਹਾੜੇ ਦੇ ਟੱਟੂ ਨੇ ਵੀ ਇਹ ਤਾਂ ਸਾਰੇ ਬਾਹਰ ਕੀਤੇ ਹੋਏ ਲੋਕ ਨੇ। ਜਿਹੋ ਜਿਹਾ ਦਲਾਈ ਲਾਮਾ ਹੈ, ਦਲਾਈ ਲਾਮਾ ਵੀ ਇਹਨਾਂ ਦਾ ਪਹਾੜੇ ਦਾ ਟੱਟੂ ਹੈ, ਉਹਨੇ ਜਿਹੜੇ ਅੱਗੋਂ ਰੱਖੇ ਨੇ ਉਹ ਦੂਜਿਆਂ ਦੇ ਨੇ। ਪਰ ਇਸ ਮੌਕੇ ਦੇ ਉੱਤੇ ਜਦੋਂ ਚਾਈਨਾ ਸਿੰਸੀਅਰਲੀ ਕਹਿ ਰਿਹਾ ਕਿ ਭਾਈ ਆਓ ਗੱਲਬਾਤ ਕਰੋ, ਇਹ ਕਹਿ ਰਹੇ ਨੇ ਜੀ ਅਸੀਂ ਉਹਨਾਂ ਦੀ ਸਿੰਸੈਰਿਟੀ ਦੇਖਾਂਗੇ ਕਿੰਨੀ ਕੁ ਹੈ, ਤੇ ਨਾਲ ਦੀ ਨਾਲ ਇਹ ਖਬਰ ਪਲਾਂਟ ਕਰਕੇ ਕੋਈ ਉਹਨਾਂ ਦਾ ਆਪਣਾ ਅਫੀਸ਼ੀਅਲ ਹੋਮ ਮਿਨਿਸਟਰੀ ਜਾਂ ਫੋਰਨ ਮਿਨਿਸਟਰੀ ਦਾ ਬਿਆਨ ਨਹੀਂ ਦੇ ਰਿਹਾ ਹੈ। ਇਹ ਜਿਹੜੀ ਸੋ ਕਾਲਡ ਗਵਰਨਮੈਂਟ ਇਨ ਐਗਜ਼ਾਈਲ ਬਣਾਈ ਹੋਈ ਹੈ ਉਹਨਾਂ ਦਾ ਐਡਮਿਨਿਸਟ੍ਰੇਸ਼ਨ ਕਹਿ ਰਿਹਾ ਕਿ ਜੀ ਚਾਈਨਾ, ਔਰ ਇਹ ਉਹਦੀ ਕੋਟ ਅਨਕੋਟ ਹੈ, ਆਚਾਰੀਆ ਯੈਸ਼ੀ ਫੁਨਸੋਕ ਉਹਨਾਂ ਨੇ CTA ਡਿਪਟੀ ਸਪੀਕਰ ਬਣਾਇਆ। ਉਹਨੇ ਕਿਹਾ ਚਾਈਨੀਜ਼ ਨੈਸ਼ਨਲਸ ਕੈਨ ਨੈਵਰ ਬੀ ਟਰਸਟਡ। ਇਹ ਹੁਣ ਉਹਦੇ ਤੋਂ ਕੋ ਆ ਰਹੇ ਨੇ, ਗੱਲ ਆਪਣੀ ਹੈ ਕਿ ਆਪਣੇ ਲੋਕਾਂ ਨੂੰ ਵੀ ਦੱਸ ਰਹੇ ਨੇ ਦੇਖੋ ਜੀ ਜੇ ਉਹਨਾਂ ਨੇ ਪਾਸਾ ਦੂਜੇ ਪਾਸੇ ਲੈਣਾ ਉਹਨਾਂ ਨੂੰ ਕਹਿਣਾ ਦੇਖੋ ਜੀ ਸਾਡੇ ਦਲਾਈ ਲਾਮੇ ਦੀ ਜਸੂਸੀ ਕਰ ਰਹੇ ਨੇ। ਔਰ ਇਹ ਐਡਮਿਨਿਸਟ੍ਰੇਸ਼ਨ ਤਿੱਬਤੀਨ ਐਗਜ਼ਾਈਲ ਵਾਲਾ ਕਹਿ ਰਿਹਾ ਚਾਈਨੀਜ਼ ਨੈਸ਼ਨਲਸ ਕੈਨ ਨੈਵਰ ਬੀ ਟਰਸਟਡ। ਹੀ ਹੈਡ ਕਮ ਹੀਅਰ ਫॉर ਅ ਟ੍ਰੇਡ ਬਟ ਵਾਸ ਸਪਾਈਂਗ ਔਨ ਦਾ ਦਲਾਈ ਲਾਮਾ ਐਂਡ ਵਾਸ ਇਨਵੋਲਵਡ ਇਨ ਇਲੀਗਲ ਐਕਟੀਵਿਟੀਜ਼। ਹੁਣ ਇਹ ਫਰੇਜ਼ ਵੀ ਉਹਨਾਂ ਨੇ ਡਰਾਫਟ ਕਰਕੇ ਜਿਹੜੀ ਇਹਨਾਂ ਦੀ ਇੰਟੈਲੀਜੈਂਸ ਬਿਊਰੋ ਨੇ ਦਿੱਤੀ ਹੋਣੀ ਹੈ ਰਾਵ ਵਾਲਿਆਂ ਨੇ, ਉਹਨਾਂ ਨੇ ਕਿਹਾ ਹੋਣਾ ਇਹ ਪੜ੍ਹ ਦੇ, ਕਿਉਂਕਿ ਕੱਲ ਨੂੰ ਜੇ ਚੀਨ ਨੇ ਪੁੱਠੀ ਹੱਥ ਦੇ ਵੀ ਚਪੇੜ ਮਾਰੀ, ਇਹਨਾਂ ਦਾ ਮਾੜਾ ਮੋਟਾ ਵੀ ਬੰਦ ਕੀਤਾ ਤੇ ਇਹ ਬਹਾਨਾ ਲੱਭ ਰਹੇ ਨੇ ਵੀ ਚੀਨ ਦੇ ਵਪਾਰੀਆਂ ਨੂੰ ਪਾਬੰਦੀ ਲਾਣੀ। ਉਹ ਪਹਿਲਾਂ ਹੀ ਸਾਬਤ ਕਰ ਦਿਓ ਜੀ ਟ੍ਰੇਡਰ ਦੇ ਤੌਰ ਤੇ ਆਉਂਦੇ ਨੇ, ਸਪਾਈਂਗ ਕਰਦੇ ਨੇ, ਜਸੂਸੀ ਕਰਦੇ ਨੇ। ਵੀ ਆਰ ਆਲਰੇਡੀ ਅਲਰਟ whenever we organize any program, Chinese spies come in disguise of media personnel. Though we know about them, we cannot initiate any action as they have a valid visa from the government of India. ਕਿ ਜਿਹੜੇ ਆਉਂਦੇ ਨੇ ਅਸੀਂ ਵੀ ਕੋਈ ਪ੍ਰੋਗਰਾਮ ਕਰਦੇ ਹਾਂ ਉਹਦੇ 'ਚ ਉਹ ਮੀਡੀਆ ਦੇ ਬੰਦੇ ਬਣੇ ਹੁੰਦੇ ਨੇ ਪਰ ਅਸੀਂ ਕੁਝ ਕਰ ਨਹੀਂ ਸਕਦੇ ਕਿਉਂਕਿ ਉਹਨਾਂ ਕੋਲ ਵੀਜ਼ਾ ਹੁੰਦਾ। ਸੋ ਹੁਣ ਏਜੰਸੀਆਂ ਵੀਜ਼ੇ ਤੇ ਪਾਬੰਦੀ ਲਾਉਣਾ, ਕਿਉਂਕਿ ਦੇਖੋ ਇਹ ਹੁੰਦਾ ਹਮੇਸ਼ਾ ਦੋਨੋਂ ਰੁਖ ਕਰ ਰਹੇ ਨੇ। ਇੱਕ ਆਪਣੇ ਲੋਕਾਂ ਨੂੰ ਦਿਖਾਉਣ ਵਾਲਾ ਫੇਜ਼ ਹੈ, ਜਦੋਂ ਅਸੀਂ ਕਿਹਾ ਵੀ ਇਹ ਜਿਹੜੀ ਇੰਡੀਅਨ ਸ਼ਨੈਨੀਗਨ ਹੈ, ਸ਼ਨੈਨੀਗਨ ਇਹੀ ਹੁੰਦਾ ਕਿ ਤੁਸੀਂ ਉਹ ਕਰਦੇ ਹੋ ਚਲਿੱਤਰ, ਜਿਹਨੂੰ ਅਸੀਂ ਕਹਿੰਦੇ ਆ ਵੀ ਇਹ ਚਲਿੱਤਰ ਹੈ ਵੀ ਇੱਧਰ ਕੁਛ ਹੈ ਉੱਧਰ ਕੁਛ ਹੈ, ਜੁੱਤੀਆਂ ਤੁਸੀਂ ਖਾਧੀਆਂ ਅੱਗੋਂ ਵੀ ਖਾਣੀਆਂ ਪਰ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਦੇਖੋ ਜੀ ਅਸੀਂ ਕਿੰਨੇ ਅਲਰਟ ਆ, ਅਸੀਂ ਚੀਨੀਆਂ ਦਾ ਜਸੂਸ ਫੜ ਲਿਆ। ਪਰ ਉਹ ਜਸੂਸ ਹੈ ਜਿਹਦੇ 1000 ਕਰੋੜ ਦਾ ਹਵਾਲਾ ਸਕੈਂਡਲ ਸੀ ਤੇ ਬੁਲਾ ਉਹਨਾਂ ਤੋਂ ਤਿੱਬਤੀਆਂ ਤੋਂ ਰਹੇ ਨੇ। ਫਿਰ ਉਹਨਾਂ ਨੇ ਕਿਹਾ ਕਿ ਵੀ ਸਾਨੂੰ ਨਹੀਂ ਪਤਾ, ਵੀ ਡੂ ਨਾਟ ਨੋ ਵਟ ਡੈਮੇਜ ਸਪਾਈ ਹੈਜ਼ ਡਨ ਟੂ ਇੰਡੀਆ ਐਂਡ ਦਾ ਸਿਕਿਉਰਿਟੀ ਆਫ ਦਲਾਈ ਲਾਮਾ।
ਜਦੋਂ ਚੀਨੇ ਐਕਟ ਕਰਦੇ ਨੇ ਨਾ, ਉਹ ਇਵੇਂ ਨਹੀਂ ਕਰਦੇ, ਉਹ ਕਿਸ਼ਤਾਂ 'ਚ ਨਹੀਂ ਕਰਦੇ। ਉਹ ਇੱਕ ਵਾਰੀ ਕਰਕੇ ਫਿਰ ਉਹ ਚੁੱਪ ਕਰ ਜਾਂਦੇ ਨੇ, ਫਿਰ ਉਹ ਕਹਿੰਦੇ ਨੇ ਕਿ ਭਾਈ ਹੁਣ ਤੂੰ ਹਲਦੀ ਵਾਲਾ ਦੁੱਧ ਪੀ ਲੈ, ਜਾ ਕੇ ਇੱਟ ਦਾ ਸੇਕਾ ਦੇ ਲੈ, ਜੇ ਕੋਈ ਬੋਟਲ ਨਹੀਂ ਹੈ ਗਰਮ ਪਾਣੀ ਦੀ, ਉਹ ਇਹਨਾਂ ਨੂੰ ਲਾਇਆ ਹੋਇਆ ਇਹਨਾਂ ਨੇ ਵੀ ਇੱਟ ਦਾ ਸੇਕਾ ਵੀ ਦਿਓ, ਹਲਦੀ ਵਾਲਾ ਦੁੱਧ ਵੀ ਪੀਓ, ਔਰ ਨਾਲ ਦੀ ਨਾਲ ਭਾਰਤ ਮਾਤਾ ਕੀ ਜੈ ਵੀ ਕਰੋ, ਕਿਉਂਕਿ ਜੇ ਉਹਦੇ ਨਾਲ ਤੁਹਾਨੂੰ ਆਰਾਮ ਆਉਂਦਾ ਹੈ ਤੇ ਕੋਈ ਨਹੀਂ ਹੈ। ਔਰ ਫਿਰ ਭਾਰਤ ਮਾਤਾ ਕੀ ਜੈ ਕਰਦੇ ਫਿਰ ਇੱਧਰ ਨੂੰ ਆਓਗੇ ਤੇ ਫਿਰ ਤੁਹਾਨੂੰ ਨਾਲ ਹਲਦੀ ਵੀ ਦੇਾਂਗੇ ਵੀ ਜਾ ਕੇ ਤੁਸੀਂ ਦੁੱਧ 'ਚ ਇਹਨੂੰ ਗਰਮ ਉਬਾਲ ਕੇ ਪੀ ਲਿਓ। ਔਰ ਉਹਨਾਂ ਨੇ ਕਿਹਾ ਜੀ ਨਾਲ ਦੀ ਨਾਲ ਜਿਉਂ ਹੀ ਇਹ ਆਇਆ, ਚਾਈਨੀਜ਼ ਮੈਨ ਅਰੈਸਟਡ, ਵੇਰੀਅਸ ਏਜੰਸੀਜ਼ ਇਨ ਧਰਮਸ਼ਾਲਾ started gathering information regarding the likely visits of accused to the headquarters of Tibetan, ਕਿ ਉਹਨਾਂ ਸਾਰਿਆਂ ਨੇ ਦੇਖਿਆ ਵੀ ਕਿੰਨੀ ਵਾਰੀ ਉਹ ਆਇਆ ਹੈ, ਇੱਥੇ ਕੀ ਆਇਆ। ਔਰ ਇੱਕ ਪਾਸੇ ਇਹ ਸ਼ਰਾਰਤ, ਔਰ ਦੂਸਰੇ ਪਾਸੇ ਚੀਨੀਆਂ ਨੇ ਇੱਕ ਪ੍ਰੋਫੈਸਰ ਜਿਹਨੇ ਕੁਛ ਇਸ ਕਿਸਮ ਦਾ ਜਿਹੜੀ ਵੀ ਉਹਨਾਂ ਦੀ ਸਟੇਟ ਪਾਲਿਸੀ ਹੈ ਉਹਦੇ ਅਨੁਕੂਲ ਨਹੀਂ ਹੋਏਗਾ, ਔਰ ਉਹਨਾਂ ਨੇ ਐਕਸਪੈਲ ਕੀਤਾ। ਤੇ ਇਹਨੂੰ ਵੀ ਇਹਨਾਂ ਨੇ ਵੱਡੀ ਖਬਰ ਬਣਾਇਆ ਹੋਇਆ ਹੈ ਕਿ CPC expels Xi's critic who accused him of provoking conflict with India to divert attention. Ex-professor also criticized President Xi over constitutional amendment removing two-term limit for president. ਹੁਣ ਕਿਉਂਕਿ ਸ਼ੀ ਜਿਨਪਿੰਗ ਲਾਈਫ ਟਰਮ ਪ੍ਰੈਜ਼ੀਡੈਂਟ ਹੈ, ਔਰ ਉਹਨਾਂ ਨੇ ਵੀ ਇਹਨੂੰ ਵੀ ਇੱਕ ਵੱਡੀ ਸਟੋਰੀ ਬਣਾ ਕੇ, ਮੈਂ ਹਿੰਦੂ ਮੈਡਰਾ ਸਾਰੀਆਂ ਅਖਬਾਰਾਂ 'ਚ ਦੇਖ ਰਿਹਾ ਸੀ ਕਿ ਉਹਨਾਂ ਨੇ ਕਿਹਾ ਜੀ ਕਿ ਇਹ ਜਿਹੜਾ ਸਟੌਂਚ ਜਿਹੜਾ ਇਹਨਾਂ ਦਾ ਕ੍ਰਿਟਿਕ ਸੀ, ਇਸ ਦਾ ਉਹਨਾਂ ਦਾ ਨਾਮ ਵੀ ਹੈ ਪ੍ਰੋਫੈਸਰ ਐਟ ਸੈਂਟਰਲ ਪਾਰਟੀ ਸਕੂਲ, ਉਹਨੂੰ ਜਿਹੜਾ ਅਸੀਂ ਕੱਢ ਦਿੱਤਾ ਹੈ। ਕਾਈ 68 ਸਾਲ ਦਾ ਕਾਈ ਹੈ, ਔਰ ਉਹਨੂੰ ਵੀ ਇਹ ਦੱਸ ਰਹੇ ਨੇ ਜਿਵੇਂ ਕਿ ਵੀ ਚੀਨ ਨੇ ਭਾਰਤ ਦੇ ਉੱਤੇ ਹਮਲਾ ਕਰਕੇ ਜਿਹੜਾ ਉਹ ਜਿਹੜੀਆਂ ਪ੍ਰੋਬਲਮ ਸ਼ੀ ਜਿਨਪਿੰਗ ਨੂੰ ਵਿਦ ਇਨ ਚਾਈਨਾ ਨੇ ਉਹਨਾਂ ਤੋਂ ਅਟੈਂਸ਼ਨ ਡਾਈਵਰਟ ਕਰਨ ਦੀ ਕੋਸ਼ਿਸ਼ ਕੀਤੀ ਹੈ, ਜਦੋਂ ਕਿ ਆਪ ਇਹਨਾਂ ਦਾ ਬਾਰ-ਬਾਰ ਮੰਨਣਾ ਹੈ ਕਿ ਜੀ ਨਾ ਸਾਡਾ ਕੋਈ ਥਾਂ ਲਿਆ ਨਾ ਦੂਜੇ, ਚੀਨ ਨੇ ਹਮਲਾ ਹੀ ਕੀਤਾ ਹੁੰਦਾ। ਚੀਨ ਨੇ ਤਾਂ ਇਹਨਾਂ ਨੂੰ ਸਿਰਫ ਇੱਕ ਥੋੜੀ ਜਿਹੀ ਥ੍ਰੈਸ਼ਿੰਗ ਦੇ ਕੇ ਯਾਦ ਦਹਾਨੀ ਕਰਵਾਈ ਹੈ ਕਿ ਆਪਣੀ ਔਕਾਤ ਵਿੱਚ ਰਹੋ, ਪਰ ਇਸ ਵਿੱਚ ਕੋਈ ਸ਼ੱਕ ਨਹੀਂ ਹੈ ਕਿ ਹਾਥੀ ਨੇ ਹਾਥੀ ਰਹਿਣਾ ਹੁੰਦਾ ਹੈ, ਚੂਹੇ ਨੇ ਚੂਹਾ ਰਹਿਣਾ ਹੁੰਦਾ ਹੈ। ਭਾਵੇਂ ਚੂਹਾ ਜਿੰਨਾ ਮਰਜ਼ੀ ਕਹੇ ਕਿ ਜੀ ਮੈਂ ਹਾਥੀ ਨੂੰ ਜੱਫੀ ਪਾਈ ਹੈ, ਪਰ ਉਹ ਪਤਾ ਹੈ ਕਿ ਭਾਈ ਕੀ ਹੈ। ਸੋ ਇਸ ਮਾਮਲੇ 'ਚ ਹਾਲਾਂਕਿ ਹਾਥੀ ਇੰਡੀਆ ਹੈ ਔਰ ਚੀਨ ਵਾਲੇ ਤਾਂ ਚੂਹਾ ਨਹੀਂ ਨੇ, ਚੀਨ ਵਾਲਿਆਂ ਦਾ ਤਾਂ ਡਰੈਗਨ ਨੇ। ਲੇਕਿਨ ਇਹ ਮੈਂ ਪੰਜਾਬੀ ਵਰਜਨ 'ਚ ਗੱਲ ਕਹੀ ਹੈ ਜਿਹਨੂੰ ਕਹਿੰਦੇ ਨੇ ਕਿਆ ਪਿੱਦੀ ਕਾ ਸ਼ੋਰਬਾ, ਵੀ ਆਪਣੀ ਔਕਾਤ ਦੇਖੋ, ਔਰ ਤੁਸੀਂ ਇਸ ਕਿਸਮ ਦੇ ਸ਼ਨੈਨੀਗਨਸ ਕਰਕੇ ਆਪਣੇ ਲੋਕਾਂ ਨੂੰ ਜਿਹੜਾ ਉੱਲੂ ਬਣਾਉਣ ਦੀ ਕੋਸ਼ਿਸ਼ ਕਰ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਾਰ ਲੈਣਾ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ, ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੌਇਸਸ ਸੇਮ ਡੇ ਫੰਡ ਕਰ ਸਕਦੇ ਹਾਂ ਫॉर ਅ ਸਮਾਲ ਫੀ, no contract, no reserve and no hidden fees. ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204 2084। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ, 701 ਨਾਰਥ ਪੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 713 686 1277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਕਦੋਂ ਤੱਕ, ਹਾਂ ਕਦੋਂ ਤੱਕ ਅਸੀਂ ਭਾਰਤ ਅਤੇ ਦੁਨੀਆ ਭਰ ਦੇ ਵਿੱਚ ਵਸਦੇ ਸਿੱਖਾਂ ਦੇ ਮਸਲਿਆਂ ਤੇ ਭਾਰਤੀ ਚੈਨਲਾਂ ਦਾ ਝੂਠਾ ਪ੍ਰੋਪੇਗੈਂਡਾ ਬਰਦਾਸ਼ਤ ਕਰਦੇ ਰਹਾਂਗੇ? ਆਓ ਮੇਰੇ ਨਾਲ ਜੁੜੋ ਪ੍ਰੋਗਰਾਮ ਗੁਫ਼ਤਗੂ ਵਿੱਚ। ਸਿੱਖ ਨਜ਼ਰੀਏ ਤੋਂ ਰੋਜ਼ਾਨਾ ਵਾਪਰ ਰਹੀਆਂ ਘਟਨਾਵਾਂ ਦਾ ਵਿਸ਼ਲੇਸ਼ਣ ਕਰੀਏ। ਲਾਈਵ ਕਾਲਸ ਅਤੇ ਈਮੇਲਸ ਰਾਹੀਂ ਇਸ ਪ੍ਰੋਗਰਾਮ ਦਾ ਹਿੱਸਾ ਬਣੋ। ਮੰਡੇ ਟੂ ਫਰਾਈਡੇ ਰਾਤ 9:30 ਵਜੇ ਸਿਰਫ
TV 84 ਤੇ। ਵਿਊਅਰਸ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਚੌਥੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਕਸ਼ਮੀਰ ਦੇ ਹਵਾਲੇ ਨਾਲ ਕਿ ਕਿਸ ਤਰ੍ਹਾਂ ਬਹਾਦਰੀ ਕਸ਼ਮੀਰੀ ਨੇ ਜੋ ਕਸ਼ਮੀਰ ਵਾਦੀ ਦੇ ਵਿੱਚ ਜੋ ਭਾਰਤ ਜਿਹੜੀ ਭਾਰਤ ਨੇ ਫੌਜ ਰੱਖੀ ਹੈ ਉਸ ਨੂੰ ਛਾਤੀ ਤਾਣ ਕੇ ਜੋ ਵੰਗਾਰ ਰਹੇ ਨੇ। ਸੋ ਇਸ ਟੌਪਿਕ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਨਾਲ ਹੀ ਗੁਰਬਾਣੀ ਵਿਚਾਰਾਂ ਵੀ ਤੁਹਾਡੇ ਨਾਲ ਸ਼ੇਅਰ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਹੀ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅਸੀਂ ਦੁਨੀਆ ਭਰ 'ਚ ਬੈਠੇ ਸਾਡੇ ਕਸ਼ਮੀਰੀ ਪਾਕਿਸਤਾਨੀ ਭੈਣਾਂ ਭਰਾਵਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ ਜਿਹੜੇ ਲਗਾਤਾਰਤਾ ਨਾਲ ਸਾਨੂੰ ਲਿਖ ਰਹੇ ਨੇ, ਖਾਸ ਤੌਰ ਤੇ 14-15 ਅਗਸਤ ਦੇ ਮੌਕਿਆਂ ਤੇ ਜਿੱਥੇ ਜਿੱਥੇ ਸਮਾਗਮ ਹੋਏ, ਜਿਹੜੀਆਂ ਸਾਡੀਆਂ ਪ੍ਰੈਜੈਂਟੇਸ਼ਨ ਸੀ, ਜ਼ਾਹਰ ਹੈ ਉਹਦਾ ਇੱਕ ਅਹਿਮ ਹਿੱਸਾ ਕਸ਼ਮੀਰੀ ਸਟਰਗਲ ਹੁੰਦਾ ਹੈ। ਉਸ ਦੇ ਲਈ ਉਹ ਸਮਝਦੇ ਨੇ ਕਿ ਵੀ ਉਹ ਬਹੁਤ ਅਹਿਸਾਨਮੰਦ ਨੇ। ਮੈਂ ਫਿਰ ਇਹ ਦੁਹਰਾਉਣਾ ਚਾਹੁੰਦਾ ਕਿ ਇਹ ਸਾਡਾ ਫਰਜ਼ ਹੈ ਔਰ ਮੇਰੇ ਲਈ ਖਾਲਿਸਤਾਨ ਦੀ ਮੂਵਮੈਂਟ ਦੀ ਅਹਿਮੀਅਤ ਇਸ ਵੇਲੇ ਕਸ਼ਮੀਰ ਦੀ ਆਜ਼ਾਦੀ ਦੀ ਅਹਿਮੀਅਤ ਦੇ ਬਰਾਬਰ ਹੈ ਲਗਭਗ, ਕਿਉਂਕਿ ਇਹ ਠੀਕ ਹੈ ਕਿ ਵੀ ਇੱਕ ਸਟੇਜ ਤੇ ਜਦੋਂ ਆਰਟੀਕਲ 370 ਦੀ ਗੱਲ ਹੁੰਦੀ ਸੀ, ਅਸੀਂ ਥੋੜਾ ਜਿਹਾ ਇਹ ਦੇਖਦੇ ਸੀ ਕਿ ਕਸ਼ਮੀਰੀ ਭੈਣ ਭਰਾ ਸਮਝਦੇ ਨੇ ਵੀ ਸ਼ਾਇਦ ਸਾਨੂੰ UN ਸਿਕਿਉਰਿਟੀ ਕੌਂਸਲ ਚੋਂ ਇਨਸਾਫ ਮਿਲੇ ਔਰ ਸਾਡਾ ਤਾਂ ਪਲੇਬਿਸਾਈਡ ਦੀ ਗੱਲ ਹੈ। ਪਰ ਪਿਛਲੇ 5 ਅਗਸਤ ਤੋਂ ਬਾਅਦ ਤਾਂ ਉਸ ਲੈਵਲ ਤੇ ਜੇ ਉਹਨਾਂ ਦਾ ਤਾਂ ਸੂਬੇ ਦਾ ਵੀ ਵਜੂਦ ਖਤਮ ਕਰ ਦਿੱਤਾ ਹੈ ਔਰ ਭਾਰਤ ਨੇ ਪੂਰੀ ਤਰ੍ਹਾਂ ਨਾਲ ਆਪਣੀ ਜਿਹੜਾ ਦਮਨ ਚੱਕਰ ਉੱਥੇ ਚਲਾਇਆ ਹੋਇਆ। ਪਰ ਮੈਂ ਪਹਿਲਾਂ ਵੀ ਹਮੇਸ਼ਾ ਹੀ ਇਹ ਯਕੀਨ ਰਿਹਾ ਹੈ, ਸਾਡੇ ਮਿੱਤਰ ਸ਼ੇਖ ਸਾਹਿਬ ਜਿਹੜੇ ਕਸ਼ਮੀਰੀ ਮੂਲ ਦੇ ਸਨ, ਹਾਲਾਂ ਉਹਨਾਂ ਦਾ ਜੰਮਪਲ ਅੰਮ੍ਰਿਤਸਰ ਦੇ ਸਨ, 15-16 ਸਾਲ ਦੀ ਉਮਰ 'ਚ ਪਾਕਿਸਤਾਨ ਗਏ, ਪਾਕਿਸਤਾਨੀ ਫੌਜ 'ਚ ਵੀ ਅਫਸਰ ਰਹੇ, 30-35 ਸਾਲ ਅਮਰੀਕਾ 'ਚ ਰਹੇ। ਉਹਨਾਂ ਦਾ ਹਮੇਸ਼ਾ ਇਹ ਕਹਿਣਾ ਹੁੰਦਾ ਸੀ ਕਿ ਭਾਈ, ਉਹ ਅੰਗਰੇਜ਼ੀ 'ਚ ਕਹਿੰਦੇ ਸੀ ਔਰ ਉਹਨਾਂ ਨੇ ਇਹ ਗੱਲ ਆਪਣੀਆਂ ਲਿਖਤਾਂ 'ਚ ਵੀ ਲਿਖਦੇ ਸੀ ਕਿ ਰੋਡ ਫਰੋਮ ਲਾਹੌਰ ਟੂ ਸ੍ਰੀਨਗਰ ਗੋਜ਼ ਵਾਇਆ ਅੰਮ੍ਰਿਤਸਰ, ਕਿ ਲਾਹੌਰੋਂ ਜ਼ਾਹਰ ਹੈ ਪਾਕਿਸਤਾਨ ਦੀ ਜਿਹੜਾ ਪਾਕਿਸਤਾਨੀ ਪੰਜਾਬ ਦੀ ਕੈਪੀਟਲ ਹੈ, ਕਿ ਜੇ ਸ੍ਰੀਨਗਰ ਨੂੰ ਜਾਣਾ ਤੇ ਅੰਮ੍ਰਿਤਸਰੋਂ ਲੰਘਣਾ। ਮਤਲਬ ਇਹ ਸੀ ਕਿ ਖਾਲਿਸਤਾਨ ਦੀ ਆਜ਼ਾਦੀ ਅਹਿਮ ਹੈ ਕਸ਼ਮੀਰ ਦੀ ਆਜ਼ਾਦੀ ਲਈ। ਔਰ ਇਹ ਗੱਲ ਹੁਣ ਬਹੁਤ ਸਾਰੇ ਕਸ਼ਮੀਰੀ ਚਿੰਤਕ ਵੀ, ਉਹਨਾਂ ਦੇ ਬੁਲਾਰੇ ਵੀ ਕਈ ਵਾਰ ਇੱਥੇ ਜਦੋਂ ਅਸੀਂ ਦੇਖਦੇ ਹਾਂ ਉਹ ਕਹਿੰਦੇ ਨੇ ਕਿ ਭਾਈ ਖਾਲਿਸਤਾਨ ਆਜ਼ਾਦ ਹੋਏਗਾ ਤੇ ਕਸ਼ਮੀਰ ਦੀ ਆਜ਼ਾਦੀ ਸੌਖੀ ਹੋਏ, ਕਿਉਂਕਿ ਜ਼ਾਹਰ ਹੈ ਇਹਦੇ 'ਚ ਕਿਤੇ ਨਾ ਕਿਤੇ ਕਿਉਂਕਿ ਸਿੱਖਾਂ ਦਾ ਭਾਰਤੀ ਫੌਜ 'ਚ ਵੱਡੀ ਗਿਣਤੀ 'ਚ ਹੋਣਾ, ਡਾਇਸਪੋਰਾ ਹੋਣਾ, ਜਿਓਗ੍ਰਾਫਿਕਲੀ, ਕਿਉਂਕਿ ਜੇ ਖਾਲਿਸਤਾਨ ਅੱਡ ਹੋ ਜਾਂਦਾ ਹੈ ਤੇ ਕਸ਼ਮੀਰ ਦੇ ਨਾਲ ਉਹਨਾਂ ਦਾ ਰਸਤਾ ਟੁੱਟ ਜਾਂਦਾ ਹੈ। ਔਰ ਇਹ ਵੀ ਇੱਕ ਰੀਜ਼ਨ ਹੈ ਜਿਹਦੇ ਥੱਲੇ ਭਾਰਤ ਜਿਹੜਾ ਹੈ ਉਹ ਸਾਈਮਲਟੇਨੀਅਸਲੀ, ਉਹ ਜਿੱਥੇ ਕਸ਼ਮੀਰ 'ਚ ਕਿਸੇ ਨੂੰ ਸਿਰ ਨਹੀਂ ਚੁੱਕਣ ਦਿੰਦੇ, ਪੰਜਾਬ 'ਚ ਵੀ ਉਹਨਾਂ ਨੇ ਉਸ ਕਿਸਮ ਦੇ ਜ਼ਬਰ ਦਾ ਚੱਕਰ ਚਲਾਇਆ ਹੋਇਆ ਹੈ। ਉਹਨਾਂ ਨੂੰ ਪਤਾ ਹੈ ਵੀ ਇਹ ਹੁਣ ਸਿੱਖਾਂ ਦੇ ਦਿਮਾਗ 'ਚ ਆਜ਼ਾਦੀ ਖਾਲਿਸਤਾਨ ਵੜ ਗਿਆ ਹੈ, ਨਿਕਲਣਾ ਨਹੀਂ ਹੈ, ਤੇ ਇਹਨਾਂ ਨੇ ਅਲਟੀਮੇਟਲੀ ਕਸ਼ਮੀਰੀ ਔਰ ਖਾਲਿਸਤਾਨ ਦੀ ਸਟਰਗਲ ਟੁਗੈਦਰ, ਇਸ ਲਈ ਬਾਰ-ਬਾਰ ਉਹਨੂੰ ISI ਨਾਲ ਜੋੜਨ ਦੀ ਕੋਸ਼ਿਸ਼ ਕਰਦੇ ਨੇ। ਔਰ ਜਿੰਨੀਆਂ ਸਟੋਰੀਜ਼ ਹੁਣ ਇਹਨਾਂ ਦੀਆਂ ਪਲਾਂਟ ਹੁੰਦੀਆਂ ਨੇ ਉਹਨਾਂ 'ਚੋਂ ISI ਨੂੰ ਸਰਗਣਾ ਦੱਸਦੇ ਨੇ ਕਿ ਜੋ ਖਾਲਿਸਤਾਨ ਮੂਵਮੈਂਟ ਔਰ ਕਸ਼ਮੀਰ ਦੀ ਮੂਵਮੈਂਟ ਦੋਨਾਂ ਨੂੰ ਪੁਸ਼ ਕਰ ਰਹੇ ਨੇ। ਲੇਕਿਨ ਮੈਂ ਜਦੋਂ ਕਸ਼ਮੀਰੀ ਉਹਨਾਂ ਦੀ ਜਿਹੜੀ ਬਹਾਦਰੀ ਦੀ ਗਾਥਾ ਹੈ, ਰੋਜ਼ਾਨਾ ਕੋਈ ਨਾ ਕੋਈ ਵਾਕਿਆ ਹੁੰਦਾ ਹੈ, ਹਾਲਾਂ ਅਸੀਂ ਭਾਵੇਂ ਉਹਨੂੰ ਡੀਟੇਲ 'ਚ ਨਾ ਵੀ ਐਲੈਬੋਰੇਟ ਕਰੀਏ ਪਰ ਸਿੰਬੋਲਿਕਲੀ ਅਸੀਂ ਰੈਕਗਨਾਈਜ਼ ਕਰਦੇ ਹਾਂ। ਔਰ ਇੱਕ ਗੱਲ ਦਾ ਧਿਆਨ ਰਿਹਾ ਕਿ ਭਾਰਤੀ ਫੌਜ ਦੇ ਜ਼ੁਲਮ ਪੰਜਾਬ 'ਚ ਵੀ ਜਦੋਂ ਉਹਨਾਂ ਨੇ ਕੀਤੇ ਜ਼ਿਆਦਾ ਇਨੋਸੈਂਟਸ ਦੇ ਉੱਤੇ, ਆਮ ਲੋਕਾਈ ਦੇ ਉੱਤੇ, ਕਸ਼ਮੀਰ 'ਚ ਵੀ ਅੱਜ ਉਹਨਾਂ ਦੇ ਜ਼ੁਲਮ ਜਿਹੜੇ ਨੇ ਉਹ ਇਨੋਸੈਂਟਸ ਦੇ ਉੱਤੇ ਨੇ। ਉਹ ਇਨੋਸੈਂਟਸ ਨੇ। ਜਦੋਂ ਤੁਸੀਂ ਕਿਸੇ ਖਿੱਤੇ ਦੇ ਵਿੱਚ ਕਿਸੇ ਮੂਵਮੈਂਟ ਦੇ ਖਿਲਾਫ ਜੰਗ ਐਲਾਨ ਦਿੰਦੇ ਹੋ, ਜਿਹੜੀ ਭਾਰਤ ਨੇ ਸਿੱਖਾਂ ਦੇ ਖਿਲਾਫ ਟੋਟਲ ਵਾਰ ਐਲਾਨੀ ਹੋਈ ਹੈ ਜਾਂ ਕਸ਼ਮੀਰੀਆਂ ਦੇ ਖਿਲਾਫ, ਫਿਰ ਜਿਹੜੇ ਉਸ ਵਾਰ ਦੇ ਜਿਹੜੇ ਫਰਦਰ ਉਹਨੂੰ ਕਰਨ ਵਾਲੇ ਹੁੰਦੇ ਨੇ ਉਹ ਜ਼ਾਹਰ ਹੈ ਫੌਜ ਔਰ ਪੁਲਿਸ ਹੁੰਦੀ ਹੈ। ਔਰ ਫੌਜ ਔਰ ਪੁਲਿਸ ਦੇ ਉੱਤੇ ਹਮਲਾ ਫਿਰ ਜਾਇਜ਼ ਹੁੰਦਾ, ਇੰਟਰਨੈਸ਼ਨਲ ਲਾਅ ਦੇ ਥੱਲੇ ਵੀ ਜਾਇਜ਼ ਹੈ। ਔਰ ਮੈਨੂੰ ਯਾਦ ਹੈ ਕੁਲਬੀਰ ਸਿੰਘ ਬੜਾ ਪਿੰਡ ਜਿਹੜੇ ਇੱਥੇ ਅਮਰੀਕਾ 'ਚ ਰਹੇ, ਉਹਨਾਂ ਦੀ ਕਾਫੀ ਸਾਲ ਬਾਅਦ ਐਕਸਟ੍ਰੈਡੀਸ਼ਨ ਹੋ ਗਈ ਤੇ ਉਹਨਾਂ ਦੇ ਖਿਲਾਫ 32 ਕੇਸ ਫਾਈਲ ਕੀਤੇ ਹੋਏ ਸੀ ਇੰਡੀਅਨ ਐਮਬੈਸੀ ਰਾਹੀਂ, ਉਹਨਾਂ ਦੀ ਐਕਸਟ੍ਰੈਡੀਸ਼ਨ 32 ਚੋਂ ਜਿਹੜੇ ਨੇ ਉਹ ਸ਼ਾਇਦ 30 ਕੇਸ ਸੀ ਜਿਹੜੇ ਉਹਨਾਂ ਦੇ ਹਮਲੇ ਸੀ CRPF ਤੇ
ਪੁਲਿਸ ਦੇ ਡੈਥਸ ਕਾਫੀ ਹੋਈਆਂ ਸੀ ਪੁਲਿਸੀਆਂ ਦੀਆਂ, ਜੀ ਪਰ ਉਹ ਫਰੈਜ਼ਨੋ ਦੇ ਜੱਜ ਨੇ ਜਦੋਂ ਉਸ ਕੇਸ ਨੂੰ, 2 ਕੇਸ ਸੀ ਜਿਹਦੇ ਸਿਵਲੀਅਨ ਮਾਰੇ ਗਏ ਸੀ ਉਹਨਾਂ ਦੇ ਹੱਥੋਂ, ਹਾਲਾਂ ਉੱਥੇ ਜਾ ਕੇ ਉਹਦੇ ਚੋਂ ਵੀ ਇਕਵਿਟ ਹੋਏ, ਤੇ ਜੱਜ ਨੇ ਕਿਹਾ ਵੀ ਇਹ ਜਿਹੜੇ 30 ਕੇਸ ਜਿਹੜੇ ਕਹਿ ਰਹੇ ਨੇ ਕਿ ਇਹਨਾਂ ਨੇ ਮਾਰੇ ਨੇ ਇੰਨੇ, ਇਹ ਤਾਂ ਵਾਰ ਸੀ, ਤੁਸੀਂ ਵਾਰ ਡਿਕਲੇਅਰ ਕੀਤੀ ਹੋਈ ਸੀ ਸਿੱਖਾਂ ਦੇ ਖਿਲਾਫ, ਤੇ ਇਹਨਾਂ ਉਹ ਮਾਰਨਾ ਜਿਹੜਾ ਉਹ ਜਾਇਜ਼ ਹੈ। ਔਰ ਮੈਂ ਇਹ ਜਦੋਂ ਇਦਾਂ ਦੀਆਂ ਖਬਰਾਂ ਡਿਸਕਸ ਕਰਦਾ ਜਿਹਦੇ 'ਚ ਮੈਨੂੰ ਇਹ ਲੱਗਦਾ ਵੀ ਕਸ਼ਮੀਰੀ ਜੁਝਾਰੂਆਂ ਨੇ ਆਪਣਾ ਰਿਟ ਜਿਹੜੀ ਹੈ ਉਹ ਹੁਣ ਸਾਊਥ ਦੇ ਉਹ ਸਾਰੇ ਖਿੱਤੇ 'ਚ ਹੀ ਬਰਾਬਰ ਜਾਰੀ ਹੈ। ਇਹਨਾਂ ਦੀ ਖਬਰ ਹੈ ਮੇਜਰਲੀ ਕਿ ਵੀ ਮਿਲੀਟੈਂਟਸ ਅਟੈਕਡ ਪੁਲਿਸ ਪਾਰਟੀ at Kariri area of Baramulla district, or according to sources 2 CRPF personnel succumbed to their injuries and 1 SPU has been killed after the shootout incident. ਉਹਨਾਂ ਦੇ ਨਾਮ ਵੀ ਨੇ ਕਿ ਹੁਣ 2 CRPF, ਕਿਉਂਕਿ ਇਹ ਵੀ ਸੈਂਟਰਲ ਫੋਰਸ ਹੈ ਜੀ, ਔਰ ਲੋਕਲ ਮੁਖਬਰ ਕਿਸਮ ਦੇ ਲੋਕ, ਪੰਜਾਬ 'ਚ ਵੀ ਇਹ SPO ਸਪੈਸ਼ਲ ਪੁਲਿਸ ਆਫੀਸਰ ਇਹ ਮੁਖਬਰ ਹੀ ਇਕੱਠੇ ਕੀਤੇ ਹੋਏ ਸੀ। ਸੋ ਹੁਣ ਇੱਕ ਪਾਸੇ ਤਾਂ 80 ਲੱਖ ਲੋਕ ਬੇਗੁਨਾਹ ਡੱਕੇ ਹੋਏ ਨੇ, ਉਹਨਾਂ ਕੋਲ ਕੋਈ ਚੋਇਸ ਨਹੀਂ ਹੈ, ਲੇਕਿਨ ਜੁਝਾਰੂਆਂ ਨੇ, ਕਸ਼ਮੀਰੀ ਜੁਝਾਰੂਆਂ ਨੇ ਇਹ ਮੈਸੇਜ ਦੇਣਾ ਸ਼ੁਰੂ ਕੀਤਾ ਹੋਇਆ ਹੈ ਕਿ ਹੁਣ ਤੁਸੀਂ ਸਾਡੇ ਟੱਬਰਾਂ ਤੇ ਜ਼ੁਲਮ ਕਰਕੇ ਤੁਸੀਂ ਆਰਾਮ ਨਾਲ ਨਹੀਂ ਸੌਂ ਸਕਦੇ। ਸੋ ਇਹ ਪਿਛਲੇ 2-3 ਦਿਨ ਤੋਂ ਲਗਾਤਾਰਤਾ ਦੇ ਨਾਲ ਫੌਜ ਦੇ ਉੱਤੇ, ਪੁਲਿਸ ਦੇ ਉੱਤੇ ਹਮਲੇ ਜਾਰੀ ਨੇ, ਔਰ ਇਸ ਦੇ ਵਿੱਚ 2 CRPF ਔਰ ਇੱਕ ਮੁਖਬਰ ਜਿਹਨੂੰ SPO ਕਹਿੰਦੇ ਨੇ ਉਹ ਮਾਰਿਆ ਗਿਆ। ਸੋ ਬਹਾਦਰ ਕਸ਼ਮੀਰੀਆਂ ਨੂੰ ਸਲਾਮ। ਔਰ ਅਸੀਂ ਜਿਵੇਂ ਬਾਬਾ ਫਰੀਦ ਗੰਜ ਸ਼ੱਕਰ ਉਹਨਾਂ ਦੀ ਬਾਣੀ ਨੂੰ ਵਿਚਾਰਦੇ ਹਾਂ ਰੋਜ਼ਾਨਾ, ਅੱਜ 2 ਸ਼ਲੋਕ, ਇੱਕ ਬਾਬਾ ਫਰੀਦ ਜੀ ਦਾ, ਦੂਸਰਾ ਵੀ ਬਾਬਾ ਫਰੀਦ ਜੀ ਨੂੰ ਹੀ ਐਡਰੈਸ ਕਰਕੇ ਪੰਜਵੇਂ ਪਾਤਸ਼ਾਹ ਨੇ ਉਹਨਾਂ ਦੇ ਨਾਂ ਨੂੰ ਹੀ ਸਮਰਪਿਤ ਕੀਤਾ। ਔਰ ਪਹਿਲਾ ਸ਼ਲੋਕ ਹੈ, ਫਰੀਦਾ ਪਿਛਲ ਰਾਤ ਨਾ ਜਾਗਿਓ ਇਹ, ਜੀਵੰਦੜਿਓ ਮੋਇਓ, ਜੇ ਤੈ ਰੱਬ ਵਿਸਾਰਿਆ ਤਾਂ ਰੱਬ ਨਾ ਵਿਸਰਿਓ। ਹੁਣ ਪਿਛਲ ਰਾਤ, ਅੰਮ੍ਰਿਤ ਵੇਲਾ, ਸਿੱਖਾਂ ਦੇ ਵਿੱਚ ਸਾਡੇ ਨਿਤਨੇਮ 'ਚ ਅੰਮ੍ਰਿਤ ਵੇਲਾ, ਅੰਮ੍ਰਿਤ ਨੈਕਟਰ ਨੂੰ ਕਹਿੰਦੇ ਨੇ, ਔਰ ਜਿਹੜਾ ਸਵੇਰ ਦਾ ਟਾਈਮ ਹੈ, ਅਖੀਰਲਾ ਪਹਿਰ ਹੈ, ਕਿਉਂਕਿ ਪੁਰਾਣੀ ਵੰਡ ਦੇ ਮੁਤਾਬਕ ਵੀ 4 ਪਹਿਰ ਦਿਨ, 4 ਪਹਿਰ ਰਾਤ ਸੀ, ਔਰ ਆਲਮੋਸਟ 3 ਘੰਟੇ ਦਾ ਇੱਕ ਪਹਿਰ ਹੁੰਦਾ। तो जो असी अखीरला पैर कहते हैं इनू तुसी सूरज चढ़न का समा जिहड़ा है सनराइज करता है वो हर खिते उस तो तुसी 3 घंटे पहला दा वक्त तो अमृत वेड़ा शुरू हो जाता है। वो रात का चौथा पैर हुंदा है और अमृत वेड़ा जो सूरज पौ फटाला जिन्हों कहा जाता है वो वक्त है। और हर मजहबी ट्रैडिशन दे विच उस वक्त इस्लाम दे विच भी फजर दी नमाज है और सिख धर्म दे विच तां कर इशनान सिमर प्रभ अपना मन तन भै अरोगा बात लैके इशनान करके और अमृत वेला सच नाओ वड्याई विचार क्योंकि वो पीरीयड हुंदा है जदों मन नूं चार चफेरे शांति हुंदी है एकांत हुंदा है चुप हुंदा है ते अमृत वेला इसलिए कहा जाता है कि शांत माहौल दे विच मन नूं अमृत नैक्टर ਜਿਹੜਾ ਉਸ ਦੀਆਂ ਬੂੰਦਾਂ ਡਿੱਗ ਰਹੀਆਂ ਹੁੰਦੀਆਂ ਤੁਹਾਡੇ ਅੰਦਰ ਇੱਕ ਆਨੰਦ ਹੁੰਦਾ ਔਰ ਜ਼ਾਹਰ ਹੈ ਇਹ ਬਿਗਨਿੰਗ ਆਫ ਦਾ ਡੇ ਹੁੰਦਾ ਤੁਹਾਡੇ ਅੰਦਰ ਜਿਹੜੀ ਡਸਟ ਹੈ ਵਕਾਰਾਂ ਦੀ ਨੈਗੇਟਿਵਿਟੀ ਦੀ ਉਹ ਤੁਸੀਂ ਰਾਤ ਨੀਂਦ ਕਰਕੇ ਪ੍ਰੋਪਰ 6-7 ਘੰਟੇ ਉੱਠਦੇ ਹੋ ਤੁਸੀਂ ਤਾਜ਼ਾ ਦਮ ਹੁੰਦੇ ਹੋ ਔਰ ਉਦੋਂ ਤੁਸੀਂ ਰੱਬ ਦੇ ਨਾਂ ਦਾ ਆਪਣੇ ਆਪ ਨੂੰ ਜਿਹੜਾ ਇੱਕ ਕਵਚ ਵੀ ਪਹਿਨਦੇ ਹੋ ਤੁਸੀਂ ਦਿਨ ਸ਼ੁਰੂ ਕਰਨਾ ਹੁੰਦਾ ਸੋ ਬਾਬਾ ਫਰੀਦ ਇਹ ਕਹਿੰਦੇ ਨੇ ਫਰੀਦਾ ਪਿਛਲ ਰਾਤ ਨਾ ਜਾਗਿਓ ਇਹ ਪਿਛਲ ਰਾਤ ਅਖੀਰਲਾ ਪੈਰ ਹੈ ਜੇ ਤੂੰ ਉਸ ਵੇਲੇ ਨਹੀਂ ਜਾਗਦਾ ਤੇ ਜੀਵਨ ਦੜਿਓ ਮੋਏ ਹੋਏ ਕਿ ਤੂੰ ਸਮਝ ਜਿਉਂਦਾ ਹੀ ਮਰਿਆ ਹੋਇਆ ਕਿ ਵੀ ਜੇ ਤੂੰ ਸੁੱਤਾ ਪਿਆ ਘਰਾੜੇ ਮਾਰ ਰਿਹਾ ਤੇ ਫਿਰ ਇਹ ਤੇਰਾ ਤੂੰ ਸਮਝ ਕੇ ਤੂੰ ਮੋਇਆ ਵਾਂਗ ਹੀ ਹੈ ਔਰ ਜੇ ਤੈਂ ਰੱਬ ਵਿਸਾਰਿਆ ਪਰ ਨਾਲ ਹੀ ਕਿਹਾ ਵੀ ਤੂੰ ਭਾਵੇਂ ਰੱਬ ਨੂੰ ਵਿਸਾਰ ਦੇ ਰੱਬ ਨੂੰ ਯਾਦ ਨਾ ਕਰੇ ਔਰ ਜਿਵੇਂ ਕਬੀਰ ਸਾਹਿਬ ਨੇ ਵੀ ਇਸ ਦੇ ਉੱਤੇ ਹੀ ਇਹ ਕਿਹਾ ਸੀ ਕਿ ਵੀ ਕਬੀਰ ਸੂਤਾ ਕਿਆ ਕਰੇ ਉੱਠ ਕੇ ਨਾ ਜਪੇ ਮੁਰਾਰ ਇੱਕ ਦਿਨ ਸੋਵਨ ਹੋਏਗੋ ਲਾਮੇ ਗੋਡ ਪਸਾਰ ਕਿ ਕਬੀਰ ਕਹਿੰਦੇ ਨੇ ਕਿਉਂ ਨਹੀਂ ਉੱਠਦਾ ਹੈ ਗੋਡੇ ਪਸਾਰ ਕੇ ਸੁੱਤਾ ਹੋਇਆ ਕਿ ਇੱਕ ਦਿਨ ਯਾਦ ਰੱਖ ਉਹ ਵਕਤ ਆਏਗਾ ਕਿ ਵੀ ਫਿਰ ਕੋਈ ਉਠਾਉਣ ਵਾਲਾ ਵੀ ਨਹੀਂ ਹੋਣਾ ਤੇ ਲੰਮੇ ਗੋਡੇ ਪਸਾਰ ਕੇ ਕਬਰ 'ਚ ਪਿਆ ਹੋਏਗਾ ਔਰ ਬਾਬਾ ਫਰੀਦ ਕਹਿੰਦੇ ਨੇ ਕਿ ਵੀ ਬੇਸ਼ੱਕ ਜੇ ਤੈਂ ਰੱਬ ਵਿਸਾਰਿਆ ਤੂੰ ਭਾਵੇਂ ਰੱਬ ਨੂੰ ਵਿਸਾਰਿਆ ਹੋਇਆ ਭੁਲਾ ਦਿੱਤਾ
ਤਾਂ ਰੱਬ ਨਾ ਵਿਸਰਿਓ। ਰੱਬ ਇੰਨਾ ਕਰੀਮ ਹੈ, ਇੰਨਾ ਰਹੀਮ ਹੈ, ਇੰਨਾ ਦਿਆਲ ਹੈ, ਉਹਨੇ ਤੈਨੂੰ ਨਹੀਂ ਭੁਲਾਇਆ। ਔਰ ਪੰਜਵੇਂ ਪਾਤਸ਼ਾਹ ਇਸ ਦੇ ਉੱਤੇ ਹੀ, ਕਿਉਂਕਿ ਉਹਨਾਂ ਨੇ ਰੱਬ ਦੀ ਬੇਪਰਵਾਹੀ ਦੀ ਗੱਲ ਕੀਤੀ, ਬਾਬਾ ਫਰੀਦ ਨੇ, ਗੁਰੂ ਅਰਜਨ ਸਾਹਿਬ ਨੇ ਆਪਣਾ ਸ਼ਲੋਕ ਬਾਬਾ ਫਰੀਦ ਦੇ ਨਜ਼ਰ ਕੀਤਾ, ਮਹੱਲਾ ਪੰਜਵਾਂ, ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਹਤਾਜ, ਅੱਲਾਹ ਸੇਤੀ ਰਤਿਆਂ ਇਹੋ ਸਚਾਵਾਂ ਸਾਜ। ਉਹਨਾਂ ਨੇ ਕਿਹਾ ਵੀ ਬਿਲਕੁਲ ਰੱਬ ਨੇ ਨਹੀਂ ਭੁਲਾਣਾ ਕਦੇ ਵੀ, ਬੇਸ਼ੱਕ ਅਸੀਂ ਰੱਬ ਨੂੰ ਭੁਲਾ ਦਈਏ, ਕਿਉਂਕਿ ਫਰੀਦਾ ਕੰਤ ਰੰਗਾਵਲਾ, ਕਿ ਇਹ ਸੋਹਣਾ ਰੰਗ ਵਾਲਾ ਰੰਗਦਾਰ ਰੱਬ ਹੈ ਪੂਰਾ। ਫਰੀਦਾ ਕੰਤ ਰੰਗਾਵਲਾ ਵੱਡਾ ਬੇਮੁਹਤਾਜ, ਬੇਪਰਵਾਹ। ਹੁਣ ਜਿਹਨੂੰ ਗੁਰੂ ਸਾਹਿਬ ਨੇ ਇੱਕ ਥਾਂ ਕਿਹਾ ਕਿ ਵੀ ਜੇ ਸਭ ਮਿਲ ਕੇ ਆਖਣ ਪਾਏ, ਵੱਡਾ ਨਾ ਹੋਵੇ ਘਾਟ ਨਾ ਜਾਏ। ਅਸੀਂ ਇਹ ਸਮਝਦੇ ਹਾਂ ਜੀ ਅਸੀਂ ਕੋਈ ਰੱਬ ਤੇ ਅਹਿਸਾਨ ਕਰਦੇ, ਸਾਰੇ ਵੀ ਕਹਿ ਲੈਣ ਰੱਬ ਨੇ ਨਾ ਵੱਡਾ ਹੋਣਾ ਨਾ ਉਹਨੇ ਘਟਣਾ। ਇਹ ਸਾਡੇ ਆਪਣੇ ਲਈ ਹੈ ਯਾਦ ਕਰਾਣਾ ਆਪਣੇ ਆਪ ਨੂੰ, ਕਿਉਂਕਿ ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਆਪਣੀ ਜੜ ਨਾਲ ਜੁੜਨ ਦੇ ਲਈ ਜ਼ਰੂਰੀ ਹੈ। ਸੋ ਅੱਲਾ ਸੇਤੀ ਰਤਿਆਂ ਇਹੋ ਸਚਾਵਾਂ ਸਾਜ, ਕਿ ਭਾਈ ਰੱਬ ਦੇ ਨਾਲ ਰਤੇ ਜਾਣਾ, ਰੰਗੇ ਹੋਣਾ, ਇਹੀ ਉਸ ਰੱਬ ਦਾ ਰੂਪ ਹੈ। ਔਰ ਰੱਬ ਦੀ ਯਾਦ ਦੇ ਵਿੱਚ ਜੁੜਨਾ ਇਹ ਸਾਡੇ ਲਈ ਜ਼ਰੂਰੀ ਹੈ, ਕਿਉਂਕਿ ਸਾਡੀ ਖੁਸ਼ੀ ਇਸ ਚੋਂ ਨਿਕਲਦੀ ਹੈ। ਔਰ ਇਸੇ ਨੂੰ ਹੀ ਭਾਈ ਨੰਦ ਲਾਲ ਗੋਇਆ ਨੇ ਕਿਹਾ ਸੀ, ਗਮ ਚਿੰਗ ਬਾਸ਼ਤ। ਸਵਾਲ ਪੁੱਛਦਾ ਗਮ ਕੀ ਹੈ, ਤੇ ਜਵਾਬ ਸੀ ਗਫਲਤ ਅਜ਼ ਯਾਦੇ ਖੁਦਾ। ਖੁਦਾ ਦੀ ਯਾਦ ਤੋਂ ਗਫਲਤ, ਰੱਬ ਨੂੰ ਭੁਲਾ ਦੇਣਾ ਹੀ ਗਮ ਹੈ। ਔਰ ਇਹੀ ਬਾਬਾ ਫਰੀਦ ਦੀ ਯਾਦ ਦਹਾਨੀ ਸੀ ਕਿ ਭਾਈ ਉਸ ਰੱਬ ਦੇ ਨਾਲ ਜੁੜੋ। ਔਰ ਗੁਰੂ ਅਰਜਨ ਸਾਹਿਬ ਨੇ ਯਾਦ ਕਰਵਾਇਆ, ਅੱਲਾ ਸੇਤੀ ਰਤਿਆਂ ਇਹੋ ਸਚਾਵਾਂ ਸਾਜ। ਇਹ ਅੱਜ ਦਾ ਵਿਚਾਰ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਆਪਣਾ ਇਸ ਦੇ ਨਾਲ ਆਪਣੇ ਵਿਊਅਰਸ ਕੋਲ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੁਨਰ ਸੁਣਾ ਗਿਆ ਦੋ ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।